ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 11 ਤਰੀਕ ਆ ਤੇ ਦਿਨ ਸ਼ਨਿਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜਿੰਨੇ ਵੀ ਮਸਲੇ ਹੁੰਦੇ ਆ, ਉਹ ਅਟਾਰਨੀ ਜੇ ਟਿਰਕਿਆਣਾ ਉਹਨਾਂ ਦੇ ਨਾਲ ਡਿਸਕਸ ਕਰਦੇ ਆ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਸਾਡੇ ਅੱਜ ਦੇ ਸਪਾਂਸਰ ਆ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਮਨਜੀਤ ਸਿੰਘ ਤੇ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਮਰਾ, ਕਮਲਜੀਤ ਸਿੰਘ, ਮੱਖਣ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਵਰਿੰਦਰ ਸਿੰਘ ਢਾਲੀਵਾਲ, ਹਰਿੰਦਰ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ ਤੇ ਗੁਰਦੀਪ ਨਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਹੁਣੀ ਜੁੜੇ ਹੋਏ ਆ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਸੋ ਅੱਜ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਨੀ ਆ ਤੇ ਇਮੀਗ੍ਰੇਸ਼ਨ ਦਾ ਅੱਜ ਦੇ ਜਿਹੜਾ ਕੀ ਸਪੈਸ਼ਲ ਜਿਹੜੇ ਮੁੱਦੇ ਹੈਗੇ ਆ ਜਿਨ੍ਹਾਂ ਤੇ ਆਪਾਂ ਡਿਸਕਸ ਕਰਾਂਗੇ। ਅੱਜ ਜੀ ਇੱਕ ਕੇਸ ਸੀਗਾ ਮੈਟਰ ਆਫ BZR। ਇਹ ਅਟਰਨੀ ਜਨਰਲ ਨੇ ਦਸੰਬਰ 9 2021 ਆਹੀ ਹਫਤੇ ਪਿਛਲੇ ਬੋਰਡ ਆਫ ਇਮੀਗ੍ਰੇਸ਼ਨ ਤੋਂ ਆਪਣੇ ਰਿਵਿਊ ਲਈ ਲਿਆ। ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਜਿਹੜਾ ਅਟਰਨੀ ਜਨਰਲ ਹੁੰਦਾ ਉਹਨੂੰ ਪਾਵਰ ਹੁੰਦੀ ਹੈ ਕਿ ਜਿਹੜਾ ਕੋਈ ਵੀ ਪੈਂਡਿੰਗ ਕੇਸ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹਨੂੰ ਸਿੱਧੇ ਉਹ ਆਪਣੇ ਥੱਲੇ ਲੈ ਸਕਦੇ ਆ ਕਿ ਮੈਂ ਉੱਤੇ ਡਿਸੀਜਨ ਦੇਣਾ। ਸੋ ਅਟਰਨੀ ਜਨਰਲ ਨੂੰ ਇਹ ਪਾਵਰ ਆ ਕਿ ਅਟਰਨੀ ਜਨਰਲ ਡਿਸਾਈਡ ਕਰਦਾ ਕਿ ਜਿਹੜਾ ਕੋਈ ਵੀ ਲਾਅ ਨੂੰ ਕਿਸ ਹਿਸਾਬ ਨਾਲ ਇੰਟਰਪ੍ਰੇਟ ਕਰਨਾ। ਤੇ ਕਾਫੀ ਆਪਾਂ ਰੇਡੀਓ ਤੇ ਵੀ ਪਹਿਲਾਂ ਪਿਛਲੇ ਦਿਨ ਦੇ ਵਿੱਚ ਮੈਟਰ ਆਫ ਲੀਆ, ਮੈਟਰ ਆਫ AB, ਹੋਰ ਕਾਫੀ ਜਿੱਦਾਂ ਇੰਪੋਰਟੈਂਟ ਮੁੱਦੇ ਜਿਹੜੇ ਅਟਰਨੀ ਜਨਰਲ ਨੇ ਕਹਿ ਲਓ ਕਿ ਜੇ ਵਧੀਆ ਅਟਰਨੀ ਜਨਰਲ ਹੋਵੇ ਤਾਂ ਇਮੀਗ੍ਰੈਂਟਸ ਦੇ ਫੇਵਰ 'ਚ ਜਾਂਦਾ। ਜੇ ਉਹੀ ਕਿ ਉਹਨਾਂ ਨੇ ਅਸਾਈਲਮ ਨੂੰ ਘਟਾਉਣਾ ਵਧਾਉਣਾ ਕਿੱਦਾਂ ਕਰਨਾ, ਉਹ ਸਾਰਾ ਕੁਛ ਅਟਰਨੀ ਜਨਰਲ ਦੇ ਹੱਥ ਦੇ ਵਿੱਚ ਆ। ਸੋ ਹੁਣ ਗੱਲ ਕਰਾਂਗੇ ਜੀ ਮੈਟਰ ਆਫ BZR। ਬੇਸਿਕਲੀ ਇਹ ਕੇਸ ਦੇ ਵਿੱਚ ਮੁੱਦਾ ਇਹ ਸੀਗਾ ਕਿ ਆਪਾਂ ਜਿੱਦਾਂ ਗੱਲ ਕਰਦੇ ਹਾਂ ਕਿ ਜੇ ਕਿਸੇ ਨੂੰ ਫੈਲਨੀ ਲੱਗੀ ਹੋਵੇ ਜਾਂ ਕੋਈ ਪਰਟੀਕੂਲਰ ਸੀਰੀਅਸ ਕ੍ਰਾਈਮ ਲਈ ਕਨਵਿਕਟਡ ਹੋਵੇ ਤੇ ਉਹਨੂੰ ਜਿਹੜੀ ਅਸਾਈਲਮ ਵਿਦਹੋਲਡਿੰਗ ਆਫ ਰਿਮੂਵਲ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜੀ। ਸੋ ਜਿਹੜਾ ਇਹ ਕੇਸ ਆ ਇਹਦੇ ਵਿੱਚ ਇਹਨਾਂ ਨੇ ਅਟਰਨੀ ਜਨਰਲ ਨੇ ਆਪਣੇ ਕੋਲ ਇਸ ਗੱਲ ਕਰਕੇ ਲਿਆ ਕਿ ਜਿਹੜੀ ਇੱਕ ਬੰਦੇ ਦੀ ਮੈਂਟਲ ਹੈਲਥ ਆ, ਜਿੱਦਾਂ ਮੰਨ ਲਓ ਕਿਸੇ ਨੂੰ ਕੋਈ ਮੈਂਟਲ ਡਿਜ਼ੀਜ਼ ਆ ਜਾਂ ਇਨਸੈਨਿਟੀ ਆ, ਕੋਈ ਟਰਾਮਾ, ਕਿ ਜਿਹੜਾ ਮੈਂਟਲ ਹੈਲਥ ਆ ਕਿ ਉਹਨੂੰ ਵੀ ਆਪਾਂ ਜਿਹੜਾ ਪਰਟੀਕੂਲਰ ਸੀਰੀਅਸ ਕ੍ਰਾਈਮ ਐਨਾਲਿਸਿਸ ਆ ਕਿ ਉਹਨੂੰ ਇਹ ਡਿਸਾਈਡ ਕਰਨ ਲਈ ਕਿ ਇਹ ਕ੍ਰਾਈਮ ਪਰਟੀਕੂਲਰ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ, ਕਿ ਬੰਦੇ ਦੀ ਮੈਂਟਲ ਹੈਲਥ ਆਪਾਂ ਨੂੰ ਕੰਸੀਡਰ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਆ। ਸੋ ਇਸ ਤੋਂ ਪਹਿਲਾਂ ਜੀ ਜਿਹੜਾ ਕੇਸ ਲਾਅ ਹੈਗਾ ਮੈਟਰ ਆਫ GGS। ਸੋ ਜਿਹੜਾ ਮੈਟਰ ਆਫ GGS ਹੈਗਾ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਆਲਰੇਡੀ 2014 ਦੇ ਵਿੱਚ ਡਿਸਾਈਡ ਕੀਤਾ ਸੀਗਾ ਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਬੰਦੇ ਦੀ ਮੈਂਟਲ ਹੈਲਥ ਹੈਗੀ ਉਹਨੂੰ ਆਪਾਂ ਉਹਨੂੰ ਨਹੀਂ ਆਪਾਂ ਉਹਦੇ ਬਾਰੇ ਨਹੀਂ ਆਪਾਂ ਵਰੀ ਕਰਨਾ ਕਿ ਇਹਦੇ ਕਰਕੇ ਆਪਾਂ ਦੇਖਣਾ ਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ। ਸੋ ਹੁਣ ਜਿਹੜਾ ਇਹ BZR ਹੈ ਇਹ ਅਟਰਨੀ ਜਨਰਲ ਨੇ ਆਪਣੇ ਕੋਲ ਲੈ ਲਿਆ ਤਾਂ ਕਿ ਇਹਨੂੰ ਜਾਂ ਤਾਂ ਉਹ ਚੇਂਜ ਕਰੂਗੇ ਮੈਟਰ ਆਫ GGS ਨੂੰ ਜਾਂ ਫਿਰ ਕੋਈ ਨਵਾਂ ਹੋਰ ਲਾਅ ਪੇਸ਼ ਕਰੂਗੇ। ਜੀ। ਸੋ ਇਸ ਕੇਸ ਦੇ ਵਿੱਚ ਕੀ ਵਾਪਰਿਆ ਤੇ ਫੈਕਟਸ ਕੀ ਹੈਗੇ ਇਹਦੇ? ਸੋ ਜਿਹੜਾ BZR ਆ ਉਹ ਤਾਂ ਅਜੇ ਗਿਆ ਵਾ। ਸੋ ਆਪਾਂ ਗੱਲ ਜਿਹੜੀ ਮੇਨ ਅੱਜ ਕਰਨੀ ਹੈਗੀ ਆ ਉਹ ਹੈਗੀ ਆ ਮੈਟਰ ਆਫ GGS ਦੀ। ਜੀ। ਸੋ ਮੈਟਰ ਆਫ GGS ਦੇ ਵਿੱਚ ਮੁੱਦਾ ਜਿਹੜਾ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਉਹੀ ਸੀਗਾ ਕਿ ਮੈਂਟਲ ਹੈਲਥ ਨੂੰ ਕੰਸੀਡਰ ਕਰਨਾ ਕਿ ਨਹੀਂ ਕਰਨਾ। ਸੋ ਇਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਕਨਕਲੂਡ ਕੀਤਾ ਸੀਗਾ ਕਿ ਇਹ ਜਿਹੜਾ ਮੈਂਟਲ ਹੈਲਥ ਐਨਾਲਿਸਿਸ ਹੈਗਾ ਇਹ ਕ੍ਰਿਮੀਨਲ ਕੋਰਟਸ ਹੈਗੇ ਆ ਜਦੋਂ ਉਹ ਸਜ਼ਾ ਦਿੰਦੇ ਆ ਬੰਦੇ ਨੂੰ ਉਹ ਡਿਸਾਈਡ ਕਰਦੇ ਆ ਤੇ ਤੇ ਜਿਹੜਾ ਪਰਟੀਕੂਲਰ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ ਇਮੀਗ੍ਰੇਸ਼ਨ ਪਰਪਸ ਲਈ ਉਹ ਜਿਹੜੇ ਇਮੀਗ੍ਰੇਸ਼ਨ ਜੱਜ ਡਿਸਾਈਡ ਕਰਦਾ। ਤੇ ਉਹ ਕਹਿੰਦਾ ਦਸੰਬਰ 2011 ਦੇ ਵਿੱਚ ਇਮੀਗ੍ਰੇਸ਼ਨ ਜੱਜ ਨੇ ਡਿਸਾਈਡ ਕੀਤਾ ਸੀਗਾ ਕਿ ਜਿਹੜਾ ਉਹ ਕੇਸ ਦੇ ਵਿੱਚ ਮੈਟਰ ਆਫ GGS ਦੇ ਵਿੱਚ ਰਿਸਪੋਂਡੈਂਟ ਸੀਗਾ, ਜਿਹੜਾ ਕਲਾਇੰਟ ਸੀਗਾ, ਉਹ ਕਹਿੰਦਾ ਕਿ ਇਹਨੂੰ ਪਰਟੀਕੂਲਰ ਸੀਰੀਅਸ ਕ੍ਰਾਈਮ ਇਹਨੇ ਕਮਿਟ ਕੀਤਾ, ਇਸ ਕਰਕੇ ਇਹਨੂੰ ਵਿਦਹੋਲਡਿੰਗ ਆਫ ਰਿਮੂਵਲ ਨਹੀਂ ਮਿਲਣੀ। ਤੇ ਫਿਰ ਉਹਨੇ ਅੱਗੇ ਅਪੀਲ ਕੀਤੀ। ਫਿਰ ਬੋਰਡ ਆਫ ਇਮੀਗ੍ਰੇਸ਼ਨ ਨੇ 2014 ਦੇ ਵਿੱਚ ਇਹ ਕੇਸ ਡਿਸਾਈਡ ਕੀਤਾ ਤੇ ਉਹਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਸੀਗਾ ਕਿ ਮੈਂਟਲ ਹੈਲਥ ਆਪਾਂ ਫੈਕਟਰ ਨਹੀਂ ਕਰਨਾ, ਆਪਾਂ ਨਹੀਂ ਕੰਸੀਡਰ ਕਰ ਸਕਦੇ। ਇਮੀਗ੍ਰੇਸ਼ਨ ਕੋਰਟ ਇਹ ਥੱਲੇ ਜਿਹੜਾ ਇਮੀਗ੍ਰੇਸ਼ਨ ਜਿਹੜਾ ਕ੍ਰਿਮੀਨਲ ਕੋਰਟ ਆ ਉਹੀ ਕੰਸੀਡਰ ਕਰੇ ਤੇ ਸਾਡੇ ਪਰਪਸ ਲਈ ਬੰਦੇ ਨੇ ਆਲਰੇਡੀ ਕਿਉਂਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਕਮਿਟ ਕਰਤਾ ਉਹਨਾਂ ਨੇ ਇਹਦੀ ਅਪੀਲ ਜਿਹੜੀ ਸੀਗੀ ਉਹ ਡਿਸਮਿਸ ਕਰਤੀ ਸੀ।
ਜੀ। ਸੋ ਇਹਦੇ 'ਚ ਫੇ ਵਾਪਰਿਆ ਕੀ ਇਸ ਕੇਸ ਦੇ ਵਿੱਚ? ਇਹ ਕੇਸ ਦੇ ਵਿੱਚ ਜੀ ਜਿਹੜਾ ਬੰਦਾ ਸੀਗਾ ਉਹ ਸਿਟੀਜ਼ਨ ਸੀਗਾ ਮੈਕਸੀਕੋ ਦਾ ਤੇ ਆਲਰੇਡੀ ਇੱਕ ਗ੍ਰੀਨ ਕਾਰਡ ਹੋਲਡਰ ਸੀਗਾ। ਸੋ ਇਹ ਜੀ, ਦੱਸਦੇ ਜਾਈਏ ਕਿ ਸਾਰੇ ਸੁਣਨ ਵਾਲਿਆਂ ਨੂੰ ਕਿ ਜਦੋਂ ਤੁਹਾਡੇ ਤੇ ਗ੍ਰੀਨ ਕਾਰਡ ਹੁੰਦਾ ਨਾ ਤੇ ਤੁਸੀਂ ਫੈਲਨੀ ਜਾਂ ਕੋਈ ਏਦਾਂ ਦੇ ਚੱਕਰ 'ਚ ਪੈ ਜਾਂਦੇ ਹੋ, ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹ ਲਿਆ ਵੀ ਜਾ ਸਕਦਾ। ਜੀ, ਸਿਟੀਜ਼ਨ ਨੂੰ ਨਹੀਂ ਏਦਾਂ ਦੀ ਸਿਟੀਜ਼ਨਸ਼ਿਪ ਨਹੀਂ ਕੈਂਸਲ ਕੀਤੀ ਜਾ ਸਕਦੀ, ਗ੍ਰੀਨ ਕਾਰਡ ਜਿਹੜਾ ਤੁਹਾਡਾ ਹੈਗਾ, ਉਹ ਲਿਆ ਜਾ ਸਕਦਾ। ਜੀ। ਸੋ ਬਿਲਕੁਲ ਜੀ, ਇਹ ਆਪਾਂ ਕਲੀਅਰ ਕਰਦੇ ਜਾਈਏ। ਕਈ ਵਾਰੀ ਆਪਣੇ ਕਮਿਊਨਿਟੀ 'ਚ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਡੀਯੂਆਈ ਕਈ ਲੈ ਲੈਂਦੇ ਆ। ਸੋ ਡੀਯੂਆਈ ਜਿਹੜੀ ਆ ਉਹ ਫੈਲਨੀ 'ਚ ਕਾਊਂਟ ਹੋ ਸਕਦੀ ਆ, ਹਨਾ? ਡਿਪੈਂਡ ਕਰਦਾ ਸਾਰੀਆਂ ਡੀਓਆਈ ਨੇ। ਡੀਓਆਈ ਜਿਹੜਾ ਹੈਗਾ ਉਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਜਾਂ ਐਗਰੀਵੇਟਿਡ ਫੈਲਨੀ ਨਹੀਂ ਹੈਗੀ। ਜੀ, ਇਹਦੇ ਵਿੱਚ ਇਹ ਜਿਹੜੀ ਜਿਹੜੀ ਕ੍ਰਿਮੀਗ੍ਰੇਸ਼ਨ ਆ, ਕ੍ਰਿਮੀਨਲ ਲਾਅ ਤੇ ਇਮੀਗ੍ਰੇਸ਼ਨ ਕ੍ਰਿਮੀਗ੍ਰੇਸ਼ਨ ਕਹਿੰਦੇ ਇਹਨੂੰ ਪ੍ਰੈਕਟਿਸ ਏਰੀਆ ਨੂੰ। ਜੀ, ਇਹਦੇ ਵਿੱਚ ਤੁਹਾਨੂੰ ਦੇਖਣਾ ਪੈਂਦਾ ਕਿ ਜਿਹੜਾ ਜਿੱਦਾਂ ਡੀਯੂਆਈ ਵੀ ਆ ਹਰੇਕ ਸਟੇਟ ਦੀ ਅਲੱਗ-ਅਲੱਗ ਆ ਨਾ, ਅਲੱਗ-ਅਲੱਗ ਸੈਂਟੈਂਸਿੰਗ ਆ, ਅਲੱਗ-ਅਲੱਗ ਉਹ ਆ। ਸੋ ਕੋਈ ਵੀ ਜਦੋਂ ਕ੍ਰਾਈਮ ਕਮਿਟ ਹੁੰਦਾ ਉਹ 'ਚ ਦੇਖਣਾ ਪੈਂਦਾ ਕਿ ਜਿਹੜਾ ਸਟੇਟ ਦਾ ਲਾਅ ਉਹ ਕੀ ਕਹਿੰਦਾ ਹੈਗਾ। ਸੋ ਉਹ ਫਿਰ ਜਿਹੜਾ ਸਟੇਟ ਦਾ ਲਾਅ ਹੈਗਾ ਉਹਨੂੰ ਐਨਾਲਾਈਜ਼ ਤੁਹਾਨੂੰ ਕਰਨਾ ਪੈਂਦਾ ਕਿ ਉਹਦੇ ਐਲੀਮੈਂਟ ਕੀ ਆ, ਸਜ਼ਾ ਕਿੰਨੀ ਦਿੱਤੀ ਆ, ਬੰਦੇ ਨੇ ਗਿਲਟੀ ਪਲੀ ਕੀਤੀ ਆ, ਨਹੀਂ ਕੀਤੀ ਆ। ਸੋ ਸੋ ਇਹਦੇ ਵਿੱਚ ਸਾਨੂੰ ਦੇਖਣਾ ਪਊਗਾ, ਆਪਾਂ ਏਦਾਂ ਬਲੈਂਕੇਟ ਨਹੀਂ ਕਹਿ ਸਕਦੇ ਕਿ ਹਰੇਕ ਬੰਦਾ ਇਹਦੇ 'ਚ ਨਾ ਇੱਕ ਜੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਰੋਕਦਾ ਜਾਵਾਂ। ਮੈਂ ਵੀ ਪਿਛਲੇ ਬਹੁਤ ਸਾਲਾਂ 'ਚ ਕਈ ਕੇਸ ਦੇਖੇ ਹੈਗੇ ਆ, ਜੀ, ਜਿਹਦੇ 'ਚ ਮੰਨ ਲਓ ਵੀ ਕਿਸੇ ਦੀ ਫਾਈਟ ਹੋ ਗਈ, ਡੋਮੈਸਟਿਕ ਵਾਇਲੈਂਸ ਹੋ ਗਈ, ਡੀਯੂਆਈ 'ਚ ਇਨਵੋਲਵ ਹੋ ਗਿਆ। ਉਹ ਕੀ ਹੁੰਦਾ ਵੀ ਬੰਦੇ ਚਾਹੇ ਕੋਈ ਪੋਲੀਟੀਕਲ ਅਸਾਈਲਮ ਤੇ ਆ, ਵਰਕ ਜੀ, ਪਰਮਿਟ ਤੇ ਆ ਜਾਂ ਗ੍ਰੀਨ ਕਾਰਡ ਤੇ ਆ, ਉਹਨਾਂ ਨੂੰ ਮੇਰੇ ਹਿਸਾਬ ਨਾਲ ਜਾਂ ਤੁਸੀਂ ਦੱਸੋ ਆਪਣੇ ਵਿਚਾਰ ਵੀ ਇਮੀਗ੍ਰੇਸ਼ਨ ਤੇ ਜਿਹੜੇ ਕ੍ਰਿਮੀਨਲ ਅਟਾਰਨੀ ਆ, ਉਹਨਾਂ ਨਾਲ ਰਲ ਕੇ ਤੁਹਾਡਾ ਆਫਿਸ ਕਿੱਦਾਂ ਕੰਮ ਕਰਦਾ? ਕਿਉਂਕਿ ਕਈ ਵਾਰੀ ਕੀ ਹੁੰਦਾ ਲੋਕ ਉਹ ਐਗਰੀ ਕਰ ਜਾਂਦੇ ਵੀ ਚਲੋ ਠੀਕ ਆ, ਮੈਂ ਇੰਨੀ ਕੁ ਸਜ਼ਾ ਲਈ ਕਰ ਦਿੰਦਾ, ਪਰ ਬਾਅਦ 'ਚ ਉਹਦਾ ਇਮੀਗ੍ਰੇਸ਼ਨ ਕੇਸ ਮੈਸ ਅਪ ਹੋ ਜਾਂਦਾ। ਨਹੀਂ ਜੀ, ਬਿਲਕੁਲ ਬੜਾ ਜ਼ਰੂਰੀ ਹੈ ਕਿਉਂਕਿ ਫੋਰ ਐਗਜ਼ਾਮਪਲ ਦੇਖ ਲਓ ਹੁਣ ਜਿੱਦਾਂ ਡੋਮੈਸਟਿਕ ਵਾਇਲੈਂਸ ਹੋ ਗਿਆ, ਏਦਾਂ ਦੇ ਹੋਰ ਕੀ ਹਥਿਆਰ ਯੂਜ਼ ਕੀਤਾ, ਕੋਈ ਕੋਈ ਕਿਚਨ 'ਚੋਂ ਕੋਈ ਸਮਾਨ ਚੱਕ ਕੇ ਮਾਰਿਆ, ਹੈ ਨਾ? ਸੋ ਜੀ, ਡਿਪੈਂਡ ਕਰਦਾ ਕਿ ਕਿਹੜੇ ਸਰਕਮਸਟੈਂਸਿਸ ਆ, ਕਿਹੜੀ ਸਟੇਟ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਹੈ। ਜੀ, ਸੋ ਫ਼ਰਕ ਇਹ ਹੋ ਸਕਦਾ ਕਿ ਜਿੱਦਾਂ ਹੁਣ ਤੁਹਾਡਾ ਜਿਹੜਾ ਕ੍ਰਿਮੀਨਲ ਲਾਇਰ ਹੈਗਾ, ਉਹਨੇ ਤਾਂ ਇਹ ਦੇਖਣਾ ਕਿ ਬੰਦਾ ਜੇਲ੍ਹ 'ਚੋਂ ਕਿੱਦਾਂ ਬਾਹਰ ਰਵੇ ਜੀ, ਤੇ ਉਹਨੇ ਆਪਣਾ ਉਸ ਹਿਸਾਬ ਨਾਲ ਦਿਮਾਗ ਚਲਾਉਣਾ, ਹੈ ਨਾ? ਸੋ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਸਾਰੀਆਂ ਆਪਸ਼ਨਾਂ ਦੇਖਣੀਆਂ ਪੈਣੀਆਂ ਕਿ ਟੇਬਲ ਤੇ ਕੀ ਆ, ਜੱਜ ਕਿਹੜੀ ਸਜ਼ਾ ਦੇ ਰਿਹਾ। ਜ਼ਰੂਰੀ ਨਹੀਂ ਹੈਗਾ ਕਿ ਜੇਲ੍ਹ 'ਚ ਬਾਹਰ ਰਹਿਣਾ ਸਭ ਤੋਂ ਸੇਫ ਆਪਸ਼ਨ ਹੁੰਦੀ ਹੈ। ਕਈ ਵਾਰੀ ਏਦਾਂ ਹੁੰਦਾ ਕਿ ਛੋਟੀ ਸਜ਼ਾ ਲੈ ਕੇ ਜੇਲ੍ਹ 'ਚ ਰਹਿ ਕੇ ਉਹ ਜ਼ਿਆਦਾ ਇਮੀਗ੍ਰੇਸ਼ਨ ਸੇਫ ਆਪਸ਼ਨ ਹੁੰਦੀ ਹੈ। ਫੋਰ ਐਗਜ਼ਾਮਪਲ ਤੁਸੀਂ ਜੀ, ਡੋਮੈਸਟਿਕ ਵਾਇਲੈਂਸ ਦੀ ਜਿਹੜੀ ਗੱਲ ਕੀਤੀ ਆ, ਕੈਲੀਫੋਰਨੀਆ ਦੇ ਵਿੱਚ ਜਿੱਦਾਂ ਹੁਣ ਸਾਡੇ ਕੋਲ ਕੇਸ ਸੀਗਾ, ਉਹਦੇ ਵਿੱਚ ਆਪਾਂ ਇਹ ਆਰਗੂ ਕੀਤਾ ਸੀਗਾ ਕ੍ਰਾਈਮ ਆਫ ਇਹ ਵਾਇਲੈਂਸ ਨਹੀਂ ਹੈਗਾ, ਜਿਹੜੀ ਡੋਮੈਸਟਿਕ ਬੈਟਰੀ ਹੈਗੀ ਆ। ਤੇ ਜਿਹੜਾ ਫਿਰ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਐਗਰੀ ਕੀਤਾ ਕਿ ਇਹ ਕ੍ਰਾਈਮ ਆਫ ਵਾਇਲੈਂਸ ਨਹੀਂ ਹੈਗਾ, ਭਾਵੇਂ ਉਹਨੇ ਬੰਦੇ ਨੇ ਕੁੱਟਿਆ ਵੀ ਸੀਗਾ। ਸੋ ਉਹਦੇ ਜੀ, ਕਰਕੇ ਜਿਹੜਾ ਸੀਗਾ ਬੰਦਾ ਉਹ ਇਨਐਲੀਜੀਬਲ ਨਹੀਂ ਸੀਗਾ, ਜਿਹੜਾ ਉਹਨੂੰ ਇਮੀਗ੍ਰੇਸ਼ਨ ਰਿਲੀਫ ਚਾਹੀਦਾ ਸੀਗਾ ਉਹ ਲੈ ਸਕਦਾ ਸੀਗਾ। ਸੋ ਇਹਦੇ ਵਿੱਚ ਕਾਫ਼ੀ ਲਿਖਤ ਪੜ੍ਹੀ ਵਾਲਾ ਕੰਮ ਜਿਹੜਾ ਹੋ ਜਾਂਦਾ। ਸੋ ਤੁਹਾਨੂੰ ਜਦੋਂ ਵੀ ਕੋਈ ਕ੍ਰਿਮੀਨਲ ਕਨਵਿਕਸ਼ਨ ਹੁੰਦੀ ਹੈ, ਤੁਸੀਂ ਇਮੀਗ੍ਰੇਸ਼ਨ ਲਾਇਰ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਕੰਮ ਕਰਦਾ, ਨਾਲੋਂ ਨਾਲ ਹੀ ਕੰਟੈਕਟ ਕਰੋ। ਜੀ, ਜੀ, ਤੇ ਸਾਡਾ ਆਫਿਸ ਕਿੱਦਾਂ ਕੰਮ ਕਰਦਾ? ਸੋ ਬੇਸਿਕਲੀ ਜਦੋਂ ਤੁਸੀਂ ਚਾਰਜ ਹੁੰਦੇ ਹੋ, ਤੁਹਾਡੇ ਕ੍ਰਿਮੀਨਲ ਲਾਇਰ ਨਾਲ ਆਪਾਂ ਕੋਲੈਬੋਰੇਟ ਕਰਾਂਗੇ। ਉਹਨੂੰ ਆਪਾਂ ਇੱਕ ਇਮੀਗ੍ਰੇਸ਼ਨ ਬਰੀਫ ਲਿਖ ਕੇ ਦਿੰਦੇ ਹਾਂ, ਜਿਹਦੇ ਵਿੱਚ ਕਿ ਆਪਾਂ ਸਾਰਾ ਜਿਹੜਾ ਤੁਹਾਡਾ ਜੋ ਵੀ ਤੁਸੀਂ ਜਿਹੜੇ ਵੀ ਤੁਹਾਡੇ ਤੇ ਚਾਰजेस ਆ, ਜਿਹੜੀ ਵੀ ਸਟੇਟ ਦੇ ਸੈਕਸ਼ਨ ਦਫ਼ਾ ਧਾਰਾ ਲੱਗੀ ਆ, ਉਹਦੇ ਥੱਲੇ ਉਹਨੂੰ ਸਾਰਾ ਐਕਸਪਲੇਨ ਕਰਕੇ ਕਿ ਕਿਉਂ ਇਹ ਇਮੀਗ੍ਰੇਸ਼ਨ ਸੇਫ ਆਪਸ਼ਨ ਨਹੀਂ ਹੈਗੀ, ਕਿਉਂ ਜੱਜ ਨੂੰ ਜਿਹੜੀ ਆ ਲੀਨੀਐਂਸੀ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜਿੱਦਾਂ ਜੀ, ਡੀਓਆਈ ਦੇ ਕੇਸ 'ਚ ਕਿਸੇ ਨੂੰ ਡੀਓਆਈ ਮਿਲੀ ਆ ਤੇ ਆਪਾਂ ਇਹ ਆਰਗੂ ਕਰਨਾ ਕਿ ਇਹਨੂੰ ਡਰਾਈ ਰੈਕਲੈਸ ਕਿਉਂ ਦਿੱਤੀ ਜਾਵੇ। ਡੀਓਆਈ ਜਿਹੜੀ ਹੈਗੀ ਆ, ਇਹਦੇ ਡਾਕਾ ਦੇ ਸਟੇਟਸ ਨੂੰ ਜਾਂ ਇਹਦੇ ਹੋਰ ਗ੍ਰੀਨ ਕਾਰਡ ਫਾਈਲਿੰਗ ਨੂੰ ਕਿੱਦਾਂ ਅਫੈਕਟ ਕਰੂਗੀ। ਸੋ ਜਿਹੜਾ ਜੱਜ ਹੈਗਾ ਕ੍ਰਿਮੀਨਲ ਕੋਰਟ ਦਾ, ਉਹਨੇ ਤੁਹਾਡੀ ਜਿਹੜੀ ਕ੍ਰਿਮੀਨਲ ਲਾਇਰ ਦੀ ਆਰਗੂਮੈਂਟ ਤਾਂ ਉਹਨੇ ਸੁਣਨੀ ਹੈ। ਸੋ ਕਈ ਵਾਰੀ ਇਹ ਹੁੰਦਾ ਕਿ ਜਿਹੜੀ ਇਮੀਗ੍ਰੇਸ਼ਨ ਦੀ ਆਰਗੂਮੈਂਟ ਆ, ਜਦੋਂ ਜੱਜ ਨੂੰ ਪਤਾ ਲੱਗਦਾ ਕਿ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਤੇ ਫਿਰ ਉਹ ਤੁਹਾਡੇ ਤੇ ਲੀਨੀਐਂਸੀ ਥੋੜ੍ਹੀ ਜਿਹੀ ਐਕਸਰਸਾਈਜ਼ ਕਰ ਸਕਦਾ। ਸੋ ਇਹ ਚੀਜ਼ ਨੂੰ ਅਸੀਂ ਕਹਿੰਦੇ ਹਾਂ ਕੋਲੈਟਰਲ ਇਮੀਗ੍ਰੇਸ਼ਨ ਕੌਂਸੀਕੁਐਂਸਸ ਬਰੀਫ। ਸੋ ਜਦੋਂ ਜੀ, ਵੀ ਤੁਹਾਡੀ ਕੋਈ ਵੀ ਕ੍ਰਿਮੀਨਲ ਕਨਵਿਕਸ਼ਨ, ਕੋਈ ਵੀ ਚਾਰजेस ਲੱਗਦੇ ਆ, ਗਿਲਟੀ ਪਲੀ ਕਰਨ ਤੋਂ ਪਹਿਲਾਂ ਆਪਣੇ ਕ੍ਰਿਮੀਨਲ ਲਾਇਰ ਨੂੰ ਇਹ ਕਹਿਣਾ ਕਿ ਮੈਂ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰਨੀ ਆ। ਇਨਫੈਕਟ ਹਰਜੋਤ ਜੀ, ਇਹਦੇ ਉੱਤੇ ਨਾ ਇੱਕ ਕੇਸ ਵੀ ਸੀਗਾ ਸੁਪਰੀਮ ਕੋਰਟ ਦਾ, ਪਡਿਲਾ ਵਰਸਸ ਸਟੇਟ ਆਫ ਕੈਂਟਕੀ। ਜੀ, ਉਹਦੇ ਵਿੱਚ ਸ਼ਾਰਟ 'ਚ ਦੱਸ ਦਿੰਦਾ ਬੇਸਿਕਲੀ ਕੀ ਹੋਇਆ ਸੀਗਾ ਕਿ ਕਿਸੇ ਕ੍ਰਿਮੀਨਲ ਲਾਇਰ ਨੇ ਕੇਸ ਆਰਗੂ ਕੀਤਾ ਸੀਗਾ ਤੇ ਉਹਨਾਂ ਨੇ ਗਿਲਟੀ ਪਲੀ ਕਰ ਲਈ। ਬਾਅਦ 'ਚ ਜਦੋਂ ਕਾਫ਼ੀ ਸਾਲਾਂ ਬਾਅਦ ਉਹਨੂੰ ਇਮੀਗ੍ਰੇਸ਼ਨ ਕੋਰਟ ਨੇ ਡਿਨਾਈ ਕਰਤਾ ਕਿ ਤੇਰੀ ਤਾਂ ਕਨਵਿਕਸ਼ਨ ਹੋ ਗਈ ਆ। ਉਹਨੇ ਜਾ ਜੀ, ਕੇ ਜਿਹੜਾ ਕ੍ਰਿਮੀਨਲ ਲਾਇਰ ਸੀਗਾ ਉਹਦੇ ਖਿਲਾਫ ਬਾਰ ਕੰਪਲੇਂਟ ਫਾਈਲ ਕੀਤੀ ਇੰਨੇ ਸਾਲਾਂ ਬਾਅਦ। ਜੀ, ਕੋਰਟ ਨੇ ਮੈਂਡੇਟ ਕਰਤਾ, ਸੁਪਰੀਮ ਕੋਰਟ ਨੇ ਯੂਐਸ ਦੇ ਨੇ ਕਿਹਾ ਕੋਈ ਵੀ ਜਿਹੜਾ ਕ੍ਰਿਮੀਨਲ ਕੇਸ ਹੈਗਾ ਉਹਦੇ ਵਿੱਚ ਜਿਹੜਾ ਕ੍ਰਿਮੀਨਲ ਲਾਇਰ ਉਹਦੀ ਰਿਸਪੌਂਸਿਬਿਲਿਟੀ ਆ ਕਿ ਉਹ ਬੰਦੇ ਨੂੰ ਦੱਸੇ ਕਿ ਤੈਨੂੰ ਇੱਕ ਇਮੀਗ੍ਰੇਸ਼ਨ ਲਾਇਰ ਨੂੰ ਕੰਸਲਟ ਕਰਨਾ ਪੈਣਾ। ਸੋ ਹੁਣ ਬਾਏ ਲਾਅ ਜਿਹੜੇ ਵੀ ਡੀਯੂਆਈ ਲਾਇਰਸ ਆ ਸਾਰੇ ਉਹ ਰეკਮੈਂਡ ਕਰਦੇ ਆ
ਤੇ ਜੇ ਤੁਹਾਡਾ ਲਾਇਰ ਨਹੀਂ ਰეკਮੈਂਡ ਕਰ ਰਿਹਾ, ਮਤਲਬ ਕਿ ਉਹਨੂੰ ਮੈਂਡੇਟਰੀ ਰეკਮੈਂਡ ਕਰਨਾ, ਕੋਈ ਚੋਇਸ ਨਹੀਂ ਹੈਗੀ, ਉਹਨੇ ਦੱਸਣਾ ਹੀ ਦੱਸਣਾ ਕਿ ਤੂੰ ਇੱਕ ਇਮੀਗ੍ਰੇਸ਼ਨ ਲਾਇਰ ਕੋਲ ਜਾ ਕੇ ਕੰਸਲਟੇਸ਼ਨ ਲੈ ਕੇ ਆ, ਕਿਉਂਕਿ ਮੈਨੂੰ ਨਹੀਂ ਪਤਾ ਕਿ ਕਿਹੜਾ ਕ੍ਰਾਈਮ ਤੈਨੂੰ ਬਾਰ ਕਰੂਗਾ, ਇਮੀਗ੍ਰੇਸ਼ਨ ਇਫੈਕਟ ਕਰੂਗਾ। ਸੋ ਉਹ ਜ਼ਰੂਰ ਦੇਖਣਾ ਤੁਸੀਂ। ਜੇ ਤੁਹਾਡਾ ਲਾਇਰ ਤੁਹਾਨੂੰ ਇਹੀ ਨਹੀਂ ਕਹਿ ਰਿਹਾ ਕਿ ਇਮੀਗ੍ਰੇਸ਼ਨ ਲਾਇਰ ਨਾਲ ਜਾ ਕੇ ਕੰਸਲਟ ਕਰ, ਤੇ ਤੁਸੀਂ ਉਹਨੂੰ ਕਹੋ ਕਿ ਪਡਿਲਾ ਵਰਸਸ ਸਟੇਟ ਆਫ ਕੰਟੈਕੀ ਜਿਹੜਾ ਕੇਸ ਆ, ਤੂੰ ਉਹਦੇ ਬਾਰੇ ਪੜ੍ਹਿਆ, ਉਹਦੇ ਵਿੱਚ ਕੀ ਲਿਖਿਆ ਹੋਇਆ ਵਾ। ਫਿਰ ਉਹ ਜਿਹੜਾ ਵਕੀਲ ਆ ਉਹ ਪੜ੍ਹੂਗਾ ਤੇ ਫਿਰ ਕਹੂਗਾ ਹਾਂ ਸਹੀ ਕਹਿ ਰਿਹਾ ਤੂੰ, ਜਾ ਕੇ ਤੈਨੂੰ ਇਮੀਗ੍ਰੇਸ਼ਨ ਲਾਇਰ ਦਾ ਜਿਹੜਾ ਬਰੀਫ ਆ ਉਹ ਪਵਾਉਣਾ ਪੈਣਾ ਵਿੱਚ। ਜੀ। ਸੋ ਬਿਲਕੁਲ ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੈਗਾ ਕਿ ਚਲੋ ਆਪਾਂ ਤਾਂ ਪਹਿਲਾਂ ਬੇਨਤੀ ਸਾਰੇ ਕਰਦੇ ਜਿੰਨੇ ਵੀ ਸਰੋਤੇ ਇਦਾਂ ਦੀ ਇਨਸੀਡੈਂਟ ਕੋਈ ਨਾ ਹੀ ਹੋਵੇ, ਪਰ ਅਨਫੋਰਚੂਨੇਟਲੀ ਜੇ ਕਿਤੇ ਹੋ ਜਾਏ ਤੇ ਤੁਸੀਂ ਜਿਹੜੇ ਇਮੀਗ੍ਰੇਸ਼ਨ ਵਕੀਲ ਤੇ ਉਹਨਾਂ ਨੂੰ ਕੰਟੈਕਟ ਕਰੋ, ਉਹ ਐਕਚੁਅਲੀ ਫਿਰ ਤੁਹਾਨੂੰ ਕ੍ਰਿਮੀਨਲ ਜਾਂ ਸਿਵਲ ਜਿਹੜੇ ਅਟਾਰਨੀ ਆ ਉਹਨਾਂ ਨਾਲ ਰੈਫਰ ਕਰਕੇ, ਕਿਉਂਕਿ ਜਿਹੜਾ ਨਾਲ ਦੀ ਨਾਲ ਇਹ ਕੇਸ ਚੱਲਦਾ ਰਹੇ। ਤੇ ਜੇ ਤੇਰਟੀਆਂ ਉਹਨਾਂ ਦਾ ਟੈਲੀਫੋਨ ਨੰਬਰ 4159000503 ਤੇ ਅੱਜ ਆਪਾਂ ਕਾਲਸ ਵੀ ਲੈਣੀਆਂ। ਸੋ ਆਪਾਂ ਜਿਹੜਾ ਕੇਸ ਡਿਸਕਸ ਕਰਦੇ ਸੀ ਇਹ ਸਿਟੀਜ਼ਨ ਆਫ ਮੈਕਸੀਕੋ ਦਾ, ਹੁਣ ਉਹਦੇ ਫਾਰਵਰਡ ਚਲੀਏ। ਜੀ। ਸੋ ਜੀ ਇਹ ਮੈਕਸੀਕੋ ਦਾ ਸਿਟੀਜ਼ਨ ਸੀਗਾ, ਗ੍ਰੀਨ ਕਾਰਡ ਹੋਲਡਰ ਸੀਗਾ ਤੇ ਕਾਫੀ ਛੋਟੀ ਉਮਰ ਤੋਂ ਇਹਨੂੰ ਇੱਕ ਕਹਿ ਲਓ ਕਿ ਮਾਨਸਿਕ ਬਿਮਾਰੀ ਸੀਗੀ। ਉਹਨੂੰ ਕਹਿੰਦੇ ਆ ਕ੍ਰੋਨਿਕ ਪੈਰਾਨੋਇਡ ਸਕਿਜ਼ੋਫਰੇਨੀਆ। ਸੋ ਇਹਨੂੰ ਸਕਿਜ਼ੋਫਰੇਨੀਆ ਸੀਗਾ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਇਮੀਗ੍ਰੇਸ਼ਨ ਜੱਜ ਨੇ ਇਹ ਮੰਨਿਆ ਕਿ ਫਾਈਂਡਿੰਗ ਸੀਗੀ ਉਹਦੀ ਇਮੀਗ੍ਰੇਸ਼ਨ ਕੋਰਟ ਦੇ ਜਿਹੜੇ ਡਿਸੀਜਨ ਦੇ ਵਿੱਚ ਕਿ ਰਿਸਪੋਂਡੈਂਟ ਜਿਹੜਾ ਕਲਾਇੰਟ ਜਿਹੜਾ ਸੀਗਾ ਉਹ ਮੈਂਟਲੀ ਇਨਕੰਪੀਟੈਂਟ ਸੀਗਾ ਰਿਮੂਵਲ ਪ੍ਰੋਸੀਡਿੰਗਸ ਦੇ ਲਈ, ਕਿ ਮਤਲਬ ਉਹ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਆਪਣਾ ਜਿਹੜਾ ਡਿਫੈਂਸ ਆ ਉਹ ਪੇਸ਼ ਨਹੀਂ ਕਰ ਸਕਦਾ ਸੀਗਾ। ਤਾਂ ਕਰਕੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕਾਫੀ ਜਿਹੜੇ ਕਹਿ ਲਓ ਕਿ ਕੋਰਟ ਦੇ ਪ੍ਰੋਸੀਜਰ ਦੇ ਵਿੱਚ ਸੇਫਗਾਰਡ ਜਿਹੜੇ ਆ ਉਹ ਇੰਪਲੀਮੈਂਟ ਕੀਤੇ। ਤੇ ਯੂਐਸ ਦਾ ਲਾਅ ਵੀ ਹੈਗਾ ਕਿ ਹਰੇਕ ਬੰਦੇ ਨੂੰ ਇੱਕ ਫੇਅਰ ਹੀਅਰਿੰਗ, ਫੇਅਰ ਟ੍ਰਾਇਲ ਜਿਹੜਾ ਉਹਦਾ ਮੌਕਾ ਮਿਲਣਾ ਚਾਹੀਦਾ। ਸੋ ਇਹਨੂੰ ਇੱਕ ਉਹਨਾਂ ਨੇ ਕਿਹਾ ਕਿ ਲਾਇਰ ਲੈ ਕੇ ਆਪਣਾ, ਫਿਰ ਲਾਇਰ ਇਹਨੂੰ ਅਪਾਇੰਟ ਕਰਕੇ ਦਿੱਤਾ। ਰਿਸਪੋਂਡੈਂਟ ਆਪ ਇਹ ਬੋਲ ਨਹੀਂ ਸਕਦਾ ਸੀਗਾ, ਇਹਦੇ ਬਿਹਾਫ ਤੇ ਇਹਦੀ ਜਿਹੜੀ ਮਦਰ ਸੀਗੀ, ਇਹਦੀ ਮਦਰ ਨੇ ਇਹਦੇ ਬਿਹਾਫ ਤੇ ਜਿੱਦਾਂ ਹੀਅਰਿੰਗ ਕੀਤੀ ਤੇ ਇਹਨੂੰ ਉਹਨਾਂ ਨੇ ਕਸਟਡੀ ਚੋਂ ਕੱਢ ਕੇ ਇਹਦੀ ਫੈਮਿਲੀ ਦੇ ਵਿੱਚ ਰਿਲੀਜ਼ ਕਰਤਾ ਪਹਿਲਾਂ ਹੀ, ਕਿਉਂਕਿ ਇਹਦੀ ਮੈਂਟਲ ਹਾਲਤ ਸਹੀ ਨਹੀਂ ਸੀਗੀ। ਤੇ ਇਹ ਜਿਹੜਾ ਬੰਦਾ ਸੀਗਾ ਇਹਨੂੰ 2004 ਦੇ ਵਿੱਚ ਇਹਦੀ ਕਨਵਿਕਸ਼ਨ ਹੋਈ ਸੀਗੀ ਅਸੌਲਟ ਜੀ ਵਿਦ ਅ ਡੈਡਲੀ ਵੈਪਨ। ਜੀ ਤੇ ਕੈਲੀਫੋਰਨੀਆ ਦਾ ਕੇਸ ਸੀਗਾ ਇਹ, ਜਿਹੜਾ ਹੁਣ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਹਰੇਕ ਸਟੇਟ ਦੇ ਇਹ ਨਹੀਂ ਕਿ ਹਰੇਕ ਜਗ੍ਹਾ ਦਾ ਅਸੌਲਟ ਸੇਮ ਆ। ਸੋ ਇਸ ਕੇਸ ਦੇ ਵਿੱਚ ਕੀ ਸੀਗਾ, ਕੈਲੀਫੋਰਨੀਆ ਦਾ ਇਹ ਸੀਗਾ। ਸੋ ਸੈਕਸ਼ਨ 245A1 ਆਫ ਕੈਲੀਫੋਰਨੀਆ ਪੀਨਲ ਕੋਡ, ਉਹਦੇ ਥੱਲੇ ਆਪਾਂ ਹੁਣ ਜਿਹੜਾ ਇਹ ਕੇਸ ਇਹਦਾ ਚੱਲਿਆ ਅਸੌਲਟ ਵਿਦ ਅ ਡੈਡਲੀ ਵੈਪਨ, ਤੇ ਉਹਦੇ ਥੱਲੇ ਇਹਨੂੰ 2 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ। ਸੋ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹਨੇ ਕਿਹਾ ਕਿ ਕਿਉਂਕਿ ਇਹਨੂੰ 2 ਸਾਲ ਦੀ ਸਜ਼ਾ ਸੁਣਾਈ ਗਈ, ਇਹ ਕਹਿ ਲਓ ਕਿ ਕ੍ਰਾਈਮ ਆਫ ਵਾਇਲੈਂਸ ਹੈਗਾ ਤੇ ਇੱਕ ਐਗਰਾਵੇਟਿਡ ਫੈਲਨੀ ਹੈਗੀ ਹੈ। ਤੇ ਜੀ ਫਿਰ ਇਸ ਤੋਂ ਬਾਅਦ ਜਿਹੜਾ ਜੱਜ ਨੇ ਇਹ ਕਨਕਲੂਡ ਕੀਤਾ ਕਿ ਇਹ ਇੱਕ ਪਾਰਟਿਕੂਲਰਲੀ ਸੀਰੀਅਸ ਕ੍ਰਾਈਮ ਹੈਗਾ, ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਹੁਣ, ਕਿ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ। ਕਿਉਂਕਿ ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ, ਇਸ ਲਈ ਇਹਨੂੰ ਵਿਦਹੋਲਡਿੰਗ ਆਫ ਰਿਮੂਵਲ ਦਾ ਜਿਹੜਾ ਰਿਲੀਫ ਆ ਉਹ ਮਿਲ ਨਹੀਂ ਸਕਦਾ, ਕਿਉਂਕਿ ਜਿਹੜੇ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੁੰਦੇ ਆ ਉਹ ਤੁਹਾਨੂੰ ਇਨਐਲੀਜੀਬਲ ਬਣਾ ਦਿੰਦੇ ਆ ਜਿਹੜੇ ਸਾਰੇ ਰਿਲੀਫ ਕਰਨ ਲਈ। ਇਸੇ ਤਰੀਕੇ ਨਾਲ ਜਿਹੜੀ ਐਗਰਾਵੇਟਿਡ ਫੈਲਨੀ ਆ ਉਹ ਤੁਹਾਨੂੰ ਜਿਹੜਾ ਅਸਾਈਲਮ ਦਾ ਜਿਹੜਾ ਰਿਲੀਫ ਆ ਉਹਦੇ ਲਈ ਤੁਹਾਨੂੰ ਇਨਐਲੀਜੀਬਲ ਬਣਾ ਦਿੰਦੀ, ਤੁਸੀਂ ਇਹ ਦੋਨੋਂ ਚੀਜ਼ਾਂ ਲੈ ਨਹੀਂ ਸਕਦੇ। ਜੀ ਸੋ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਅੱਗੇ ਕਿਹਾ ਕਿ ਜਿਹੜਾ ਕੈਟ ਰਿਲੀਫ ਆ ਉਹਦੇ ਲਈ ਬੰਦਾ ਐਲੀਜੀਬਲ ਆ, ਪਰ ਕੈਟ ਰਿਲੀਫ ਇਹਨੂੰ ਗ੍ਰਾਂਟ ਕਰਤਾ। ਸੋ ਹੁਣ ਕਿਉਂਕਿ ਜਿਹੜੀ ਕਨਵਿਕਸ਼ਨ ਸੀਗੀ 245A1 ਦੇ ਥੱਲੇ ਕੈਲੀਫੋਰਨੀਆ ਪੀਨਲ ਕੋਡ ਦੇ ਅੱਗੇ, ਉਹ ਬੇਸਿਕਲੀ ਜਿਹੜਾ ਸੈਕਸ਼ਨ ਸੀਗਾ ਉਹਦੀ ਜਿਹੜੀ ਲੈਂਗੁਏਜ ਸੀਗੀ ਕਿ ਉਹ ਕੀ ਕਹਿੰਦਾ ਸੀਗਾ, ਉਹ ਕਹਿੰਦਾ ਕਿ ਜਿਹੜਾ ਇਸ ਦਫਾ ਦੇ ਥੱਲੇ ਇਹ ਜਿਹੜਾ ਅਸੌਲਟ ਆ ਡੈਡਲੀ ਵੈਪਨ ਜਾਂ ਕਿਸੇ ਵੀ ਹਥਿਆਰ ਨਾਲ, ਫਾਇਰ ਆਰਮ ਤੋਂ ਇਲਾਵਾ, ਮਤਲਬ ਕਿ ਬੰਦੂਕ ਗੋਲੀ ਤੋਂ ਇਲਾਵਾ ਜੇ ਕਿਸੇ ਵੀ ਹੋਰ ਤਰੀਕੇ ਨਾਲ, ਕਿਸੇ ਵੀ ਵੈਪਨ ਦੇ ਨਾਲ, ਕਿਸੇ ਵੀ ਔਜ਼ਾਰ ਦੇ ਨਾਲ ਤੁਸੀਂ ਇੱਦਾਂ ਦਾ ਨੁਕਸਾਨ ਕਿਸੇ ਨੂੰ ਪਹੁੰਚਾਇਆ ਜਾਂ ਇੱਦਾਂ ਦੀ ਤੁਸੀਂ ਉੱਤੇ ਫੋਰਸ ਯੂਜ਼ ਕੀਤੀ ਆ ਜਿਹੜੀ ਕਿ ਇੱਕ ਗੁੱਝੀ ਸੱਟ ਕਿਸੇ ਉੱਤੇ ਲਗਾ ਸਕਦੀ ਆ, ਤੇ ਉਹਨੂੰ ਆਪਾਂ ਕਹਿੰਦੇ ਆ ਅਸੌਲਟ ਵਿਦ ਅ ਡੈਡਲੀ ਵੈਪਨ। ਇਹ ਉਹਨੇ ਡੈਫੀਨੇਸ਼ਨ ਦਿੱਤੀ। ਜੀ ਅਸੌਲਟ ਨੂੰ ਉਹ ਜਿਹੜਾ ਸੈਕਸ਼ਨ 240 ਹੈਗਾ ਉਹ ਕਹਿੰਦਾ ਹੈਗਾ ਕਿ ਅਸੌਲਟ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਵੀ ਵਾਇਲੈਂਟ ਇੰਜਰੀ ਕਰਦੇ ਹੋ ਕਿਸੇ ਵੀ ਬੰਦੇ ਨੂੰ, ਉਹਨੂੰ ਆਪਾਂ ਅਸੌਲਟ ਕਹਿੰਦੇ ਆ। ਤੇ ਡੈਡਲੀ ਵੈਪਨ ਉਹ ਕਹਿੰਦੇ ਆ ਕਿ ਕੋਈ ਵੀ ਇਦਾਂ ਦੀ ਚੀਜ਼, ਜ਼ਰੂਰੀ ਨਹੀਂ ਕਿ ਉਹ ਕੋਈ ਹਥਿਆਰ ਹੀ ਹੋਣਾ ਚਾਹੀਦਾ, ਕੋਈ ਵੀ ਚੀਜ਼ ਹੋ ਸਕਦੀ ਆ, ਕੋਈ ਵੀ ਇੰਸਟਰੂਮੈਂਟ ਹੋ ਸਕਦਾ, ਕੋਈ ਵੀ ਕਾਰ ਵੈਪਨ। ਮਾਰਤੀ ਜਾਂ ਕੁਛ ਇਦਾਂ ਦਾ ਵੀ ਕੋਈ। ਹਾਂਜੀ, ਉਹਨੂੰ ਤੁਸੀਂ ਇਸ ਤਰੀਕੇ ਨਾਲ ਯੂਜ਼ ਕਰੋ ਕਿ ਜਾਂ ਤਾਂ ਮੌਤ ਹੋ ਸਕਦੀ ਹੈ ਜਾਂ ਸੱਟ ਲੱਗ ਸਕਦੀ ਹੈ। ਸੋ ਇਹ ਜਿਹੜੀਆਂ ਹੈਗੀਆਂ, ਇਹ ਜਿਹੜੀਆਂ 4-5 ਜਣਿਆਂ ਨੇ ਡੈਫੀਨੇਸ਼ਨਾਂ ਲੇਆਊਟ ਕੀਤੀਆਂ। ਹੁਣ ਇਹਨੂੰ ਆਪਾਂ ਕਿਉਂ ਡਿਸਕਸ ਕਰ ਰਹੇ ਹਾਂ? ਇਹਨੂੰ ਆਪਾਂ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਇਹਦੇ ਵਿੱਚ ਹੁਣ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿੱਦਾਂ ਪਲੇ ਹੁੰਦੀਆਂ। ਜੀ ਸੋ ਜਿਹੜਾ ਰਿਸਪੋਂਡੈਂਟ ਸੀਗਾ, ਇਹ ਜਿਹੜਾ ਰਿਸਪੋਂਡੈਂਟ ਸੀਗਾ, ਇਹਨੇ ਨੋਟਿਸ ਆਫ ਅਪੀਲ ਜਦੋਂ ਦਾ ਫਾਈਲ ਕੀਤਾ, ਇਹਦੇ ਵਕੀਲ ਨੇ ਪਹਿਲਾਂ ਨੋਟਿਸ ਆਫ ਅਪੀਲ ਤੇ ਸਿੱਧਾ
ਆਪਣੀ ਨਾ ਸਟੇਟਮੈਂਟ ਦੇ ਦਿੱਤੀ ਕਿ ਇਹ ਐਗਰਾਵੇਟਿਡ ਫੈਲਨੀ ਨਹੀਂ ਹੈਗੀ, ਤੇ ਪਰ ਇਹਦੇ ਵਕੀਲ ਨੇ ਨਾ ਬਰੀਫ ਨਹੀਂ ਪੇਸ਼ ਕੀਤਾ। ਸੋ ਆਪਾਂ ਕਈ ਵਾਰੀ ਕੀਤਾ ਕਿ ਜਦੋਂ ਤੁਹਾਡਾ ਵਕੀਲ ਜੇ ਮੁੱਦੇ ਨਾ ਚੱਕੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ, ਸਹੀ ਤਰੀਕੇ ਨਾਲ ਇਸ਼ੂ ਫਰੇਮ ਨਾ ਕਰੇ, ਤੇ ਉਹ ਜਿਹੜੇ ਸਾਰੇ ਮੁੱਦੇ ਆ ਉਹ ਆਲਰੇਡੀ ਵੇਵ ਹੋ ਜਾਂਦੇ ਆ। ਸੋ ਇਹਦੇ ਵਕੀਲ ਨੇ ਜਿਹੜਾ ਐਗਰਾਵੇਟਿਡ ਫੈਲਨੀ ਨਹੀਂ ਹੈਗੀ ਉਹ ਵਾਲਾ ਮੁੱਦਾ ਇਹਨੇ ਪੇਸ਼ ਨਹੀਂ ਕੀਤਾ ਸੀਗਾ। ਸੋ ਉਹ ਵਾਲਾ ਜਿਹੜਾ ਮੁੱਦਾ ਆਲਰੇਡੀ ਵੇਵ ਹੋ ਗਿਆ, ਤੇ ਹੁਣ ਜਿਹੜਾ ਮੁੱਦਾ ਸਿੰਪਲੀ ਇਹ ਰਹਿ ਗਿਆ ਕਿ ਜਿਹੜਾ ਅਸੌਲਟ ਵਿਦ ਡੈਡਲੀ ਵੈਪਨ ਹੈਗਾ ਕੈਲੀਫੋਰਨੀਆ ਪੀਨਲ ਕੋਡ 245A1 ਦੇ ਥੱਲੇ, ਕੀ ਇਹ ਕੈਟਾਗੋਰੀਕਲੀ ਕ੍ਰਾਈਮ ਆਫ ਵਾਇਲੈਂਸ ਹੈਗਾ ਕਿ ਨਹੀਂ ਹੈਗਾ। ਸੋ ਕੈਟਾਗੋਰੀਕਲੀ ਦਾ ਮਤਲਬ ਇਹ ਹੁੰਦਾ ਸਾਨੂੰ ਕੁਝ ਹੋਰ ਸੋਚਣ ਸਮਝਣ ਦੀ ਲੋੜ ਨਹੀਂ ਹੈਗੀ, ਸਿੱਧਾ ਹੀ ਜਿਹੜਾ ਕਾਨੂੰਨ ਨੇ ਸਿੱਧਾ ਹੀ ਕਹਿ ਦਿੱਤਾ ਕਿ ਜਿਹੜੀਆਂ ਆਹ ਚੀਜ਼ਾਂ ਹੈਗੀਆਂ ਸਿੱਧਾ ਹੀ ਕ੍ਰਾਈਮ ਆਫ ਵਾਇਲੈਂਸ ਹੈਗੇ ਆ, ਹਨਾ। ਤੇ ਇਹ ਬੇਸਿਕਲੀ ਜਿਹੜੇ ਸੀਗੇ ਇਸ ਕੇਸ ਦੇ ਵਿੱਚ ਮੁੱਦੇ ਸੀਗੇ। ਉਹ ਤੋਂ ਬਾਅਦ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕੀ ਡਿਸਾਈਡ ਕੀਤਾ ਤੇ ਕੀ ਉਹਨਾਂ ਦਾ ਰੀਜ਼ਨਿੰਗ ਸੀਗੀ ਇਸ ਕੇਸ ਦੇ ਉੱਤੇ? ਜੀ, ਸੋ ਮੁੱਦਾ ਉਹਨਾਂ ਦੇ ਮੂਹਰੇ ਉਹੀ ਸੀਗਾ ਕਿ ਕੀ ਇਹ ਬੰਦੇ ਦੀ ਮੈਂਟਲ ਹੈਲਥ ਜਿਹੜੀ ਹੈਗੀ ਆ ਉਹ ਸਾਨੂੰ ਕੰਸੀਡਰ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਹੁਣ ਸਜ਼ਾ ਕ੍ਰਿਮੀਨਲ ਕੋਰਟ ਨੇ ਆਲਰੇਡੀ ਦੇ ਦਿੱਤੀ ਆ, ਬੰਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆਲਰੇਡੀ ਹੈਗਾ। ਜਿਹੜਾ ਕੋਰਟ ਆ ਉਹਨੇ ਸਿਰਫ ਇਹ ਚੀਜ਼ ਦੇਖਣੀ ਹੈ ਕਿ ਇਹਨੇ ਪਰਟੀਕੂਲਰ ਸੀਰੀਅਸ ਕ੍ਰਾਈਮ ਕਮਿਟ ਕੀਤਾ ਕਿ ਨਹੀਂ ਕੀਤਾ। ਹੁਣ ਜਿਹੜਾ ਇਹਦਾ ਵਕੀਲ ਸੀਗਾ ਉਹਨੇ ਕਿਹਾ ਕਿ ਇਹ ਬੰਦੇ ਦੀ ਜਿਹੜੀ ਮੈਂਟਲ ਹੈਲਥ ਆ ਉਹਨੂੰ ਵੀ ਤੁਸੀਂ ਦੇਖੋ ਜਦੋਂ ਤੁਸੀਂ ਇਹ ਡਿਸਾਈਡ ਕਰਨਾ ਕਿ ਇਹ ਪਰਟੀਕੂਲਰ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ। ਪਰਟੀਕੂਲਰ ਸੀਰੀਅਸ ਕ੍ਰਾਈਮ ਕੀ ਹੈਗਾ, ਇਹਨੂੰ ਕਿਸੇ ਵੀ ਲਾਅ ਦੇ ਵਿੱਚ ਡਿਫਾਈਨ ਨਹੀਂ ਕੀਤਾ ਗਿਆ ਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਕੀ ਹੈਗਾ, ਕਿਉਂਕਿ ਕ੍ਰਾਈਮ ਕਿੰਨੀਆਂ ਸਟੇਟ ਆ, ਹਰੇਕ ਦੇ ਅਲੱਗ-ਅਲੱਗ ਰੂਲ ਆ। ਇੱਦਾਂ ਉਹ ਇੱਕ ਡਿਫਾਲਟ ਕਹਿ ਲਓ ਕਿ ਆਨਸਰ ਨਹੀਂ ਦੇ ਸਕਦੇ ਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਕੀ ਆ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲੀ ਵਾਰੀ ਜਦੋਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ 1982 ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਦੱਸਿਆ ਸੀਗਾ ਕਿ ਪਰਟੀਕੂਲਰ ਸੀਰੀਅਸ ਕ੍ਰਾਈਮ ਕੀ ਹੈਗਾ। ਇੱਕ ਕੇਸ ਸੀਗਾ ਮੈਟਰ ਆਫ ਫੈਂਟੇਸੂ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਵੀ ਆਪਾਂ ਡਿਸਾਈਡ ਕਰਨਾ ਕਿ ਕਿਹੜਾ ਕ੍ਰਾਈਮ ਸੀਰੀਅਸ ਕ੍ਰਾਈਮ ਹੈਗਾ, ਆਪਾਂ ਇਹ ਦੇਖਣਾ ਕਿ ਕਿੱਦਾਂ ਦੀ ਉਹਨੂੰ ਸਜ਼ਾ ਮਿਲੀ ਹੈ ਪਹਿਲਾਂ, ਕੀ ਸਰਕਮਸਟੈਂਸਿਸ ਸੀਗੇ, ਕੀ ਫੈਕਟ ਸੀਗੇ, ਕਿੱਦਾਂ ਦਾ ਉਹਦੇ ਉੱਤੇ ਕਿੰਨੇ ਸਾਲ ਲਈ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ, ਤੇ ਕੀ ਇਹ ਬੰਦਾ ਜਿਹੜੀ ਕਮਿਊਨਿਟੀ ਆ ਤੁਹਾਡੇ ਆਸ-ਪਾਸ ਅਮਰੀਕਨ ਲੋਕ ਹੈਗੇ ਆ ਉਹਨਾਂ ਨੂੰ ਇੱਕ ਡੇਂਜਰ ਟੂ ਕਮਿਊਨਿਟੀ ਸੀਗਾ ਕਿ ਨਹੀਂ ਸੀਗਾ। ਜੀ। ਤੇ ਕੋਰਟ ਨੇ ਇਹ ਕਿਹਾ ਸੀਗਾ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਖਿਲਾਫ ਕੋਈ ਵੀ ਕ੍ਰਾਈਮ ਕਰਦੇ ਹੋ, ਜ਼ਿਆਦਾਤਰ ਚਾਂਸ ਹੈਗੇ ਆ ਕਿ ਉਹ ਇੱਕ ਪਰਟੀਕੂਲਰ ਸੀਰੀਅਸ ਕ੍ਰਾਈਮ ਹੋਊਗਾ, ਤੇ ਪ੍ਰਾਪਰਟੀ ਦੇ ਅਗੇਂਸਟ ਕ੍ਰਾਈਮ ਜ਼ਿਆਦਾਤਰ ਉਹ ਨਹੀਂ ਹੈਗੇ ਪਰ ਹੋ ਵੀ ਸਕਦੇ ਆ। ਤੇ ਇੱਕ ਵਾਰੀ ਫਿਰ ਉਹਨਾਂ ਨੇ ਇਮੀਗ੍ਰੇਸ਼ਨ ਕੋਰਟਸ ਨੇ ਇਹ ਕਿਹਾ ਕਿ ਜੇ ਇੱਕ ਵਾਰੀ ਆਪਾਂ ਇਹ ਡਿਸਾਈਡ ਕਰ ਲਿਆ ਕਿ ਤੁਸੀਂ ਪਰਟੀਕੂਲਰ ਸੀਰੀਅਸ ਕ੍ਰਾਈਮ ਕਮਿਟ ਕੀਤਾ, ਇੱਕ ਵਾਰੀ ਆਪਾਂ ਜੇ ਇਹ ਸਾਬਤ ਹੋ ਗਿਆ, ਤੇ ਫਿਰ ਸਾਨੂੰ ਅੱਗੇ ਹੋਰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਕਮਿਊਨਿਟੀ ਨੂੰ ਡੇਂਜਰ ਹੈਗੇ ਆ ਕਿ ਨਹੀਂ ਹੈਗੇ ਆ, ਉਹ ਮੈਟਰ ਨਹੀਂ ਕਰਦਾ। ਸੋ ਉਹ ਬੇਸਿਕਲੀ ਉਹਨਾਂ ਨੇ ਇਹੀ ਕਿਹਾ ਕਿ ਇੱਕ ਵਾਰੀ ਪਰਟੀਕੂਲਰ ਸੀਰੀਅਸ ਕ੍ਰਾਈਮ ਕਮਿਟ ਹੋ ਗਿਆ ਤੇ ਤੁਹਾਨੂੰ ਜਿਹੜੇ ਇਮੀਗ੍ਰੇਸ਼ਨ ਦੇ ਬੈਨੀਫਿਟ ਆ ਉਹ ਜਿਹੜੇ ਮਿਲ ਨਹੀਂ ਸਕਦੇ। ਤੇ ਹੁਣ ਇਹ ਮੁੱਦਾ ਇਸ ਲਈ ਗੁੰਝਲਦਾਰ ਆ ਕਿਉਂਕਿ ਇਹ ਜਿਹੜੀ ਇਹਨਾਂ ਦੀ ਪੋਜੀਸ਼ਨ ਸੀਗੀ, ਇਹ 3 ਵਾਰੀ ਇਹਨਾਂ ਨੇ ਚੇਂਜ ਕੀਤੀ ਆ ਆਲਰੇਡੀ, ਤੇ ਹੁਣ ਚੌਥੀ ਵਾਰੀ ਤਾਂ ਚਲੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਜਿਹੜਾ ਅੱਜ ਦੇ ਕੇਸ ਦੀ ਗੱਲ ਕਰ ਰਹੇ ਆ ਅਟਾਰਨੀ ਜਨਰਲ ਦੇ ਮੂਹਰੇ ਹੀ ਆ, 3 ਵਾਰੀ ਇਹਨਾਂ ਨੇ ਆਲਰੇਡੀ ਇਹਨੂੰ ਚੇਂਜ ਕਰਤੀ ਆਪਣੀ ਪੋਜੀਸ਼ਨ। ਸੋ ਪਹਿਲਾਂ ਕੀ ਹੋਇਆ ਕਿ ਕਾਂਗਰਸ ਨੇ 1990 ਦੇ ਵਿੱਚ ਆਪਣਾ ਜਿਹੜਾ ਐਕਟ ਸੀਗਾ ਉਹਨੂੰ ਅਮੈਂਡ ਕਰਤਾ। ਉਹ ਕਹਿੰਦੇ ਕਿ ਜਿੰਨੀਆਂ ਵੀ ਐਗਰਾਵੇਟਿਡ ਫੈਲਨੀ ਹੈਗੀਆਂ ਜਿਹੜੀਆਂ 1 ਸਾਲ ਤੋਂ ਉੱਤੇ, ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਐਗਰਾਵੇਟਿਡ ਫੈਲਨੀ ਕੀ ਹੁੰਦੀ ਹੈ, ਜਿਹੜੀ ਸੀਰੀਅਸ ਫੈਲਨੀ ਹੁੰਦੀ ਹੈ। ਸੋ 1990 ਦੇ ਵਿੱਚ ਇਹਨਾਂ ਨੇ ਕਾਂਗਰਸ ਨੇ ਲਾਅ ਅਮੈਂਡ ਕਰਤਾ ਸੀ, ਸਿੱਧੇ ਇਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਐਗਰਾਵੇਟਿਡ ਫੈਲਨੀ ਤੁਹਾਡੀਆਂ ਹੈਗੀਆਂ ਉਹ ਸਿੱਧਾ ਹੀ ਇੱਕ ਕੈਟਾਗੋਰੀਕਲੀ ਉਹਨੂੰ ਸੀਰੀਅਸ ਕ੍ਰਾਈਮ ਮੰਨਿਆ ਜਾਊਗਾ, ਮਤਲਬ ਕਿ ਕੋਈ ਡਿਸਕਸ਼ਨ ਕਰਨ ਦੀ ਲੋੜ ਨਹੀਂ। ਮੁੱਦਾ ਉੱਥੇ ਖਤਮ ਹੋ ਗਿਆ ਕਿ ਜੇ ਇੱਕ ਵਾਰੀ ਐਗਰਾਵੇਟਿਡ ਫੈਲਨੀ ਹੋ ਗਈ ਤੁਹਾਡੀ ਗੇਮ ਓਵਰ। ਜੀ। ਫਿਰ ਇਸ ਤੋਂ ਬਾਅਦ 1996 ਦੇ ਵਿੱਚ ਐਂਟੀ ਟੈਰਰਿਜ਼ਮ ਤੇ ਇਫੈਕਟਿਵ ਡੈਥ ਪੈਨਲਟੀ ਐਕਟ ਇੱਕ ਬਣਾਇਆ ਕਾਂਗਰਸ ਨੇ। ਸੋ ਇਹਦੇ ਵਿੱਚ ਕਾਂਗਰਸ ਨੇ ਅਟਾਰਨੀ ਜਨਰਲ ਨੂੰ ਪਾਵਰ ਦੇ ਦਿੱਤੀ ਕਿ ਤੁਸੀਂ ਜਿਹੜੀ ਕੈਟਾਗੋਰੀਕਲ ਜਿਹੜੀ ਬਾਰ ਆ ਉਹਨੂੰ ਓਵਰਰਾਈਡ ਕਰ ਸਕਦੇ ਆ ਕਿ ਜੇ ਅਟਾਰਨੀ ਜਨਰਲ ਨੂੰ ਲੱਗਦਾ ਕਿ ਇਹ ਪਰਟੀਕੂਲਰ ਸੀਰੀਅਸ ਕ੍ਰਾਈਮ ਨਹੀਂ ਹੈਗਾ ਤੇ ਤੁਸੀਂ ਉਹਦੇ ਤੇ ਬਹਿਸ ਕਰ ਸਕਦੇ ਆ। ਮਤਲਬ ਕਿ 1990 ਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ, ਬਾਏ ਡਿਫਾਲਟ ਹੀ ਇਹ ਐਗਰਾਵੇਟਿਡ ਫੈਲਨੀ ਕ੍ਰਾਈਮ ਹੈਗਾ, ਤੇ ਦੂਜੀ ਵਾਰੀ ਫਿਰ ਉਹਨਾਂ ਨੇ ਕਿਹਾ ਕਿ ਇਹ ਟੈਰਰਿਜ਼ਮ ਐਕਟ ਦੇ ਥੱਲੇ 1996 ਦੇ ਵਿੱਚ ਕਿ ਨਹੀਂ, ਅਟਾਰਨੀ ਜਨਰਲ ਨੂੰ ਹੱਕ ਆ। ਸੋ ਮਤਲਬ ਕਿ ਤੁਸੀਂ ਆਪਣਾ ਜਿਹੜਾ ਐਵੀਡੈਂਸ ਆ ਉਹ ਪੇਸ਼ ਕਰ ਸਕਦੇ ਹੋ। ਫਿਰ ਇਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ ਸਾਰਾ ਪਾਸ ਹੋ ਗਿਆ 1996 ਦੇ ਵਿੱਚ, ਫਿਰ ਇਹਨਾਂ ਨੇ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਟੀ ਐਕਟ ਜਿਹੜਾ ਪਾਸ ਕੀਤਾ, ਤੇ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਫਿਰ ਦੁਬਾਰਾ ਉਹਨਾਂ ਨੇ ਜਿਹੜੀ ਪਰਟੀਕੂਲਰ ਸੀਰੀਅਸ ਕ੍ਰਾਈਮ ਦੀ ਡੈਫੀਨੇਸ਼ਨ ਆ ਉਹ ਰਿਵਾਈਜ਼ ਕਰਤੀ, ਤੇ ਜਿਹੜੀ ਕੈਟਾਗੋਰੀਕਲ ਬਾਰ ਹੈਗੀ ਵਿਦ ਹੋਲਡਿੰਗ ਆਫ ਰਿਮੂਵਲ ਨੂੰ ਉਹ ਰਿਮੂਵ ਕਰਤੀ। ਸੋ ਅੱਜ ਦੀ ਡੇਟ 'ਚ ਫਿਰ ਇਹ ਜਿਹੜਾ ਲਾਅ ਹੈ ਇਹ ਏਦਾਂ ਸਟੈਂਡ ਕਰਦਾ ਜੀ। ਤੇ ਇਹ ਤੋਂ ਬਾਅਦ ਫਿਰ ਹੁਣ ਕਰੰਟ ਲਾ ਕੀ ਆ ਇਸ ਪੁਆਇੰਟ ਦੇ ਉੱਤੇ?
ਸੋ ਕਰੰਟ ਲਾਅ, ਹਾਂਜੀ, ਸੋ ਕਰੰਟ ਲਾਅ ਬੇਸਿਕਲੀ ਇਹ ਹੋਇਆ ਕਿ ਜਿਹੜਾ ਵਿਥਹੋਲਡਿੰਗ ਆਫ ਰਿਮੂਵਲ ਹੈਗੀ ਆ, ਉਹਦੇ ਲਈ ਜਿਹੜਾ ਆਪਣਾ ਇਮੀਗ੍ਰੈਂਟ ਕਲਾਇੰਟ ਹੈਗਾ ਉਹ ਇਨਐਲੀਜੀਬਲ ਹੈਗਾ, ਮਤਲਬ ਕਿ ਉਹਨੂੰ ਉਹ ਮਿਲ ਨਹੀਂ ਸਕਦਾ ਜੇ ਅਟਰਨੀ ਜਨਰਲ ਨੇ ਇਹ ਡਿਸਾਈਡ ਕਰ ਲਿਆ ਕਿ ਬੰਦੇ ਨੇ ਪਾਰਟਿਕੂਲਰ ਸੀਰੀਅਸ ਕ੍ਰਾਈਮ ਕਮਿਟ ਕੀਤਾ ਤੇ ਉਹ ਡੇਂਜਰ ਹੈਗਾ ਕਮਿਊਨਿਟੀ ਲਈ। ਤੇ ਥੋੜਾ ਜਿਹਾ ਇਹਨੂੰ ਹੋਰ ਐਕਸਪਲੇਨ ਕਰਦੇ ਜਾਈਏ ਕਿਉਂਕਿ ਮੁੱਦਾ ਥੋੜਾ ਜਿਹਾ ਟੈਕਨੀਕਲ ਆ। ਇਹ ਸਮਝ ਜੀ ਉਹਨਾਂ ਨੂੰ ਹੀ ਆਉਣਾ ਜਿਨ੍ਹਾਂ ਨੇ ਕ੍ਰਿਮੀਨਲ ਕਨਵਿਕਸ਼ਨ ਕੀਤੀਆਂ ਹੋਈਆਂ। ਹੁਣ ਜਿਹੜੇ ਜੀ ਨਾਰਮਲੀ ਤਾਂ ਜਿਹੜੇ ਇਮੀਗ੍ਰੈਂਟ ਆਉਂਦੇ ਉਹਨਾਂ ਦੇ ਸਿੱਧੇ ਸਿੱਧੇ ਅਸਾਈਲਮ ਦੇ ਕੇਸ ਆ, ਪਰ ਇਦਾਂ ਕਿ ਨਾਰਮਲੀ ਜਿਨ੍ਹਾਂ ਆਪਾਂ ਨੇ ਜੀ ਜਿਨ੍ਹਾਂ ਨੇ ਨਹੀਂ ਵੀ ਕੀਤੀਆਂ ਨਾ, ਉਹਨਾਂ ਲਈ ਵੀ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਆ। ਕਈ ਵਾਰੀ ਬੰਦਾ ਨਾ ਵੀ ਐਵੇਂ ਹੀ ਬਹੁਤ, ਜੇ ਤੁਸੀਂ ਸਿਟੀਜ਼ਨ ਨਹੀਂ ਬਣੇ ਹੈਗੇ, ਸੋ ਇਹ ਗੱਲਾਂ ਤੁਹਾਡੇ ਬਹੁਤ ਧਿਆਨ ਨਾਲ ਸੁਣਨ ਵਾਲੀਆਂ, ਤਾਂ ਕਿ ਕਿਤੇ ਕੋਈ ਬੰਦਾ ਕੋਈ ਗਲਤੀ ਕਰਨ ਤੋਂ ਪਹਿਲਾਂ ਸੋਚੇ ਵੀ ਭਈ ਮੇਰੇ ਨਾਲ ਇਹ ਕੁਝ ਹੋ ਸਕਦਾ। ਹਾਂਜੀ, ਕਈ ਵਾਰੀ ਬੰਦਾ ਜਿੱਦਾਂ ਹੁਣ ਕ੍ਰਿਮੀਨਲ ਲਾਇਰ ਕਰਦਾ, ਉਹ ਆਪਣੇ ਪੈਸੇ ਬਚਾ ਲੈਂਦਾ ਕਿ ਚੱਲ ਠੀਕ ਆ, ਮੈਂ ਕੰਪਰੋਮਾਈਜ਼ ਕਰ ਲਾਂ, ਮੇਰੇ ਇੰਨੇ ਪੈਸੇ ਲੱਗਣੇ, ਜੇ ਮੈਂ ਟਰਾਇਲ ਜੀ ਤੇ ਜਾਣਾ ਮੇਰੇ ਹਜ਼ਾਰਾਂ ਲੱਖਾਂ ਡਾਲਰ ਲੱਗ ਜਾਣੇ ਆ। ਸੋ ਕਈ ਵਾਰੀ ਏਦਾਂ ਹੁੰਦਾ ਕਿ ਟਰਾਇਲ ਤੇ ਜਾਣ ਦੇ ਵਿੱਚ ਹੀ ਸਮਝ ਹੁੰਦੀ ਹੈ, ਕਿਉਂਕਿ ਜੇ ਤੁਸੀਂ ਨਹੀਂ ਜਾਂਦੇ ਹੋ ਤੇ ਸਿੱਧੇ ਤੁਸੀਂ ਗਿਲਟੀ ਪਲੀ ਲੈ ਲੈਂਦੇ ਹੋ, ਜੇਲ੍ਹ 'ਚੋਂ ਤਾਂ ਤੁਸੀਂ ਬਾਹਰ ਆ ਜਾਂਦੇ ਹੋ, ਪਰ ਨਾਲ ਹੀ ਤੁਹਾਡੀ ਜਿਹੜੀ ਡਿਪੋਰਟੇਸ਼ਨ ਪ੍ਰੋਸੀਡਿੰਗ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ। ਸੋ ਇਹ ਜਿੱਦਾਂ ਤੁਸੀਂ ਦੱਸਿਆ ਕਿ ਮੁੱਦਾ ਤਾਂ ਬਿਲਕੁਲ ਸਮਝਣ ਵਾਲਾ। ਅੱਛਾ ਜੀ ਜੀ, ਹੁਣ ਕੀ ਹੈਗਾ ਕਿ ਇਹਨਾਂ ਨੇ ਕਾਫੀ ਸਾਰੇ ਕੇਸ ਲਾਅ ਜਿਹੜੇ ਹੈਗੇ ਆ, ਲਾਅ ਕਦੀ ਲਿਖਿਆ ਨਹੀਂ ਹੁੰਦਾ, ਲਾਅ ਬਣਦਾ ਜਾਂ ਤਾਂ ਕਾਂਗਰਸ ਨੇ ਇੱਕ ਜਨਰਲ ਜੀ ਸਟੇਟਮੈਂਟ ਦੇਣੀ ਹੁੰਦੀ, ਫਿਰ ਜਿੰਨੀਆਂ ਏਜੰਸੀ ਵਗੈਰਾ ਆਉਂਦੀਆਂ ਉਹਨੂੰ ਥੋੜਾ ਜਿਹਾ ਐਕਸਪੈਂਡ ਕਰਕੇ ਕਲੈਰੀਫਾਈ ਕਰਦੀਆਂ। ਫਿਰ ਕਾਫੀ ਸਾਰੇ ਜਿਹੜੇ ਕਹਿ ਲਓ ਕਿ 20-25 ਕੇਸ ਲਾਅ ਜਿਹੜੇ ਹੁੰਦੇ ਆ, ਹੌਲੀ-ਹੌਲੀ ਉਹ ਮੁੱਦੇ ਨੂੰ ਹੋਰ ਐਕਸਪੈਂਡ ਕਰਦੇ, ਐਕਸਪਲੇਨ ਕਰਦੇ ਆ ਕਿ ਲਾਅ ਹੈ ਕੀ ਆ। ਤੇ ਲਾਅ ਜਿਹੜਾ ਹੈਗਾ ਉਹ ਕਦੀ ਵੀ ਏਦਾਂ ਨਹੀਂ ਹੈ ਕਿ ਪੱਥਰ ਤੇ ਲਕੀਰ ਹੈਗੀ ਆ। ਤਾਂ ਹੀ ਜਿਹੜੀ ਲਿਟੀਗੇਸ਼ਨ ਉਹ ਕੋਰਟ 'ਚ ਚੱਲਦੀ, ਉਹੀ ਵਕੀਲਾਂ ਦਾ ਕੰਮ ਹੁੰਦਾ ਕਿ ਜੱਜ ਨੂੰ ਸਮਝਾਉਣਾ ਕਿ ਨਹੀਂ ਇਸ ਕੇਸ ਦੇ ਵਿੱਚ ਏਦਾਂ, ਇਸ ਕੇਸ ਦੇ ਵਿੱਚ ਏਦਾਂ। ਜੀ ਸੋ ਲਾਅ ਜਿਹੜਾ ਤੁਸੀਂ ਪੁੱਛਿਆ ਕਿ ਲਾਅ ਹੁਣ ਹੈ ਕੀ ਆ, ਲਾਅ ਇਹ ਹੈ ਕਿ ਜਿਹੜਾ ਜੇ ਕਿਸੇ ਨੂੰ ਵੀ ਪਾਰਟਿਕੂਲਰ ਸੀਰੀਅਸ ਕ੍ਰਾਈਮ ਲਈ ਆਲਰੇਡੀ ਇੱਕ ਵਾਰੀ ਕਨਵਿਕਸ਼ਨ ਹੋ ਗਈ ਆ ਤੇ ਉਹਨੂੰ ਆਪਾਂ ਆਟੋਮੈਟਿਕਲੀ ਮੰਨਿਆ ਜਾਣਾ ਕਿ ਇਹ ਬੰਦਾ ਡੇਂਜਰ ਹੈਗਾ ਕਮਿਊਨਿਟੀ ਲਈ। ਹੋਰ ਸਾਨੂੰ ਉੱਤੇ ਡੇਂਜਰ ਟੂ ਕਮਿਊਨਿਟੀ ਦੇ ਉੱਤੇ ਸਾਨੂੰ ਕੋਈ ਹੋਰ ਬਹਿਸ ਕਰਨ ਦੀ ਲੋੜ ਨਹੀਂ। ਜੀ ਫਿਰ ਇਹਨਾਂ ਨੇ ਹੋਰ ਕੇਸ ਲਾਅ ਦੇ ਵਿੱਚ ਇਹ ਕਿਹਾ ਕਿ ਜਿਹੜੇ ਵੀ ਬੰਦੇ ਨੇ ਕੋਈ ਵੀ ਐਗਰੀਵੇਟਿਡ ਫੈਲਨੀ ਕੀਤੀ ਆ ਤੇ ਜੇ ਉਹਦੀ ਸਜ਼ਾ 5 ਸਾਲ ਤੋਂ ਜ਼ਿਆਦਾ ਸੀਗੀ, ਉਹਨੂੰ ਸਿੱਧੇ-ਸਿੱਧੇ ਤੁਸੀਂ ਪਾਰਟਿਕੂਲਰ ਸੀਰੀਅਸ ਕ੍ਰਾਈਮ ਮੰਨ ਲਓ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਟਾਰਨੀ ਜਨਰਲ ਜੇ ਕੋਈ 5 ਸਾਲ ਤੋਂ ਘੱਟ ਵਾਲੀ ਜਿਹੜਾ ਕ੍ਰਾਈਮ ਆ, ਉਹਨੂੰ ਸੀਰੀਅਸ ਕ੍ਰਾਈਮ ਨਹੀਂ ਮੰਨ ਸਕਦਾ। ਜਿਹੜਾ ਅਟਾਰਨੀ ਜਨਰਲ ਆ ਉਹ ਉਹਨੂੰ ਵੀ ਕਹਿ ਸਕਦਾ ਹੈਗਾ ਕਿ ਇਹ ਭਾਵੇਂ 2 ਸਾਲ ਦੀ ਸਜ਼ਾ ਵੀ ਮਿਲੀ ਆ ਕਿ ਇਹ ਵੀ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ। ਫਿਰ ਇਹਨਾਂ ਨੇ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਸਾਰੇ ਕ੍ਰਾਈਮ ਜਿਹੜੇ ਉਹ ਐਗਰੀਵੇਟਿਡ ਫੈਲਨੀ ਹੋਣੇ ਚਾਹੀਦੇ ਆ। ਉਹ ਤੋਂ ਘੱਟ ਵਾਲੇ ਕ੍ਰਾਈਮ ਵੀ ਸਿੰਪਲ ਫੈਲਨੀ ਜਿਹੜਾ ਮਿਸਡਿਮੀਨਰ ਆ, ਉਹ ਵੀ ਪਾਰਟਿਕੂਲਰ ਸੀਰੀਅਸ ਕ੍ਰਾਈਮ ਤੁਹਾਡਾ ਹੋ ਸਕਦਾ। ਸੋ ਮਤਲਬ ਇਹਨਾਂ ਨੇ ਜਿਹੜੇ ਲਾਅ ਲਿਖਿਆ ਉਹ ਇਸ ਹਿਸਾਬ ਨਾਲ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਕਿ ਜ਼ਰੂਰੀ ਨਹੀਂ ਕਿ 5 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਐਗਰੀਵੇਟਿਡ ਫੈਲਨੀ ਹੋਣੀ ਚਾਹੀਦੀ ਹੈ ਤਾਂ ਹੀ ਉਹਨੂੰ ਸੀਰੀਅਸ ਮੰਨਿਆ ਜਾਊਗਾ। ਉਹ ਤੋਂ ਇਲਾਵਾ ਵੀ ਜਿਹੜੇ ਆ ਉਹਨੂੰ ਕ੍ਰਾਈਮ ਨੂੰ ਆਪਾਂ ਸੀਰੀਅਸ ਮੰਨ ਸਕਦੇ ਹਾਂ। ਸੋ ਮਿਸਡਿਮੀਨਰ ਨੂੰ ਵੀ ਮੰਨ ਸਕਦੇ ਆ। ਜੀ ਜਾਂ ਹੁਣ ਕਈ ਵਾਰੀ ਬੰਦਾ ਕੋਈ ਸਟੋਰ 'ਚੋਂ ਥੋੜ੍ਹੀ ਜਿਹੀ ਚੀਜ਼ ਵੀ ਚੱਕ ਕੇ ਲੈ ਜਾਂਦਾ, ਤੇ ਉਹਨਾਂ ਦੇ ਉੱਤੇ ਵੀ ਕਈ ਵਾਰੀ ਮਿਸਡਿਮੀਨਰ ਲੱਗ ਜਾਂਦੇ ਆ। ਜੀ ਸੋ ਉਹਨਾਂ ਨੇ ਫਿਰ ਇਹ ਕਿਹਾ ਕਿ ਜਿਹੜੇ ਹੁਣ 5 ਸਾਲ ਤੋਂ ਘੱਟ ਵਾਲੇ ਆ ਤੇ ਐਗਰੀਵੇਟਿਡ ਫੈਲਨੀ ਨਹੀਂ ਹੈ ਕ੍ਰਾਈਮ ਜਿਹੜੇ, ਉਹਦੇ ਵਿੱਚ ਆਪਾਂ ਨੇਚਰ ਆਫ ਕਨਵਿਕਸ਼ਨ ਕੀ ਸਜ਼ਾ ਕਿੱਦਾਂ ਦੀ ਹੋਈ, ਕਿੰਨੇ ਦੇਰ ਦੀ ਹੋਈ, ਕੀ ਸਰਕਮਸਟੈਂਸਸ ਹਾਲਾਤ ਦੇ ਵਿੱਚ ਇਹਨਾਂ ਨੇ ਕ੍ਰਾਈਮ ਕਮਿਟ ਕੀਤਾ, ਉਹ ਆਪਾਂ ਸਾਰੇ ਜਿਹੜੇ ਹੈਗੇ ਆ ਉਹ ਆਪਾਂ ਦੇਖਣੇ ਆ। ਤੇ ਆਪਾਂ ਇਹ ਦੇਖਣਾ ਕਿ ਤਾਂ ਕਰਕੇ ਸੀਰੀਅਸ ਹੈਗਾ ਕਿ ਨਹੀਂ ਹੈਗਾ। ਤੇ ਜੀ ਇਹਦੇ ਵਿੱਚ ਉਹ ਸਾਰੇ ਫਿਰ ਤੁਹਾਡੇ ਜਿਹੜੇ ਕਨਵਿਕਸ਼ਨ ਰਿਕਾਰਡ ਹੈਗੇ ਆ, ਜਿਹੜੀ ਸੈਂਟੈਂਸਿੰਗ ਕੀ ਜੱਜ ਨੇ ਕੀ ਕੀਤਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖੋਗੇ। ਹੁਣ ਜੀ ਇਹ ਜਿਹੜੀ ਸਾਰੀ ਚੀਜ਼ ਨੂੰ ਦੇਖਣਾ, ਇਹਨੂੰ ਇਹ ਜਿਹੜੀ ਚੀਜ਼ ਨੂੰ ਦੇਖਣਾ, ਇਹਨੂੰ ਆਪਾਂ ਕਹਿੰਦੇ ਹੈਗੇ ਆ ਪਾਰਟਿਕੂਲਰ ਸੀਰੀਅਸ ਕ੍ਰਾਈਮ ਐਨਾਲਿਸਿਸ, ਕਿ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨਾ। ਸੋ ਉਹਨਾਂ ਨੇ ਇਹ ਦੱਸਿਆ ਕਿ ਜਿਹੜਾ ਪਾਰਟਿਕੂਲਰ ਸੀਰੀਅਸ ਕ੍ਰਾਈਮ ਐਨਾਲਿਸਿਸ ਹੈਗਾ, ਉਹਦੇ ਵਿੱਚ ਆਪਾਂ ਪਹਿਲਾਂ ਤਾਂ ਆਪਾਂ ਕ੍ਰਾਈਮ ਦੇਖਣਾ ਕੀ ਹੋਇਆ, ਕਿ ਸਭ ਤੋਂ ਪਹਿਲਾਂ ਆਪਾਂ ਉਹਦੇ ਪਰਸਨਲ ਸਰਕਮਸਟੈਂਸਿਸ ਦੇਖਣੇ, ਫਿਰ ਆਪਾਂ ਉਹਦੇ ਵਿੱਚ ਆਹ ਨਹੀਂ ਆਪਾਂ ਦੇਖਣਾ ਕਿ ਉਹ ਬੰਦਾ ਕਮਿਊਨਿਟੀ 'ਚ ਕਿੰਨਾ ਵਧੀਆ ਸੀਗਾ, ਕਿ ਗੁੱਡ ਪਰਸਨ ਸੀਗਾ ਕਿ ਨਹੀਂ ਸੀਗਾ, ਕਿ ਟੈਕਸ ਦਿੰਦਾ ਸੀਗਾ ਕਿ ਨਹੀਂ ਦਿੰਦਾ ਸੀਗਾ। ਉਹ ਕਹਿੰਦੇ ਕਿ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮੈਟਰ ਨਹੀਂ ਕਰਦੀਆਂ। ਜੋ ਅੱਛਾ ਚੀਜ਼ ਜੀ। ਮੈਟਰ ਕਰਦੀ ਉਹ ਸਿਰਫ ਇਹ ਕਰਦੀ ਕਿ ਨੇਚਰ ਆਫ ਕ੍ਰਾਈਮ ਕੀ ਹੈਗਾ। ਸੋ ਇੱਕ ਵਾਰੀ ਤੁਸੀਂ ਨੇਚਰ ਆਫ ਕ੍ਰਾਈਮ ਮਤਲਬ ਕਿ ਇੱਕ ਵਾਰੀ ਜੇ ਮੰਨ ਲਓ ਕਿ ਆਪਾਂ ਕਹਿ ਦਿੱਤਾ ਕਿ ਕਿਸੇ ਨੇ ਗਨ ਪੁਆਇੰਟ ਨਾਲ ਆਪਣੀ ਘਰਵਾਲੀ ਦੇ ਲੱਤ ਤੇ ਗੋਲੀ ਮਾਰੀ, ਹੈ ਨਾ? ਜੇ ਆਪਾਂ ਜੀ ਉਹਨੂੰ ਕਿਹਾ ਕਿ ਐਗਰੀਵੇਟਿਡ ਫੈਲਨੀ ਹੈਗੀ ਆ ਤੇ ਉਹ ਇੱਕ ਪਾਰਟਿਕੂਲਰ ਸੀਰੀਅਸ ਕ੍ਰਾਈਮ ਆ, ਉਹਦੇ ਵਿੱਚ ਆਪਾਂ ਇਹ ਨਹੀਂ ਮੈਟਰ ਕਰਦਾ ਕਿ ਇਹ ਬੰਦਾ ਬਾਹਰ ਕਮਿਊਨਿਟੀ ਦੇ ਵਿੱਚ ਕਿੰਨਾ ਚੰਗਾ ਬੰਦਾ, ਆਪਣੇ ਟੈਕਸ ਦਿੰਦਾ ਕਿ ਨਹੀਂ ਦਿੰਦਾ। ਆਪਾਂ ਸਿਰਫ ਜਿਹੜਾ ਹੈਗਾ ਉਹ ਕ੍ਰਾਈਮ ਤੇ ਹੀ ਫੋਕਸ ਕਰਨਾ। ਜੀ ਤੇ ਇੱਕ ਚੀਜ਼ ਉਹ ਕਹਿੰਦੇ ਇਹਦੇ ਵਿੱਚ ਆਪਾਂ ਦੇਖਣੀ ਹੈ ਕਿ ਜਿਹੜਾ ਵਿਕਟਿਮ ਆ, ਉਹਨੂੰ ਕਿਸ ਤਰੀਕੇ ਨਾਲ ਹਮਲਾ ਉਹਦੇ ਉੱਤੇ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੇ ਹੈਗੇ ਕਿ ਬਰੂਟਲੀ ਉਹ 'ਤੇ ਹਮਲਾ ਕੀਤਾ, ਨਹੀਂ ਕੀਤਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਉਹ ਜ਼ਰੂਰ ਆਪਾਂ ਦੇਖਣੀਆਂ। ਜੀ ਸੋ ਇਹ ਤੇ ਲਾਅ ਜੀ ਰਿਲੇਟਡ। ਸੋ ਫਿਰ ਇਹ ਜਿਹੜਾ ਲਾਜ਼ ਆ ਉਹ ਕਿੱਦਾਂ ਅਪਲਾਈ ਹੋਏ ਇਸ ਕੇਸ ਦੇ ਵਿੱਚ, ਜਿਹੜਾ ਆਪਾਂ ਮੈਕਸੀਕੋ ਵਾਲੇ ਬੰਦੇ ਦੀ ਗੱਲ ਕਰ ਰਹੇ ਹਾਂ?
ਸੋ ਜੀ ਮੈਕਸੀਕੋ ਵਾਲੇ ਬੰਦੇ ਨੂੰ ਆਲਰੇਡੀ ਜਿਹੜਾ ਕ੍ਰਿਮੀਨਲ ਜੱਜ ਸੀਗਾ ਕ੍ਰਿਮੀਨਲ ਕੋਰਟ ਦੇ ਵਿੱਚ ਉਹਨੇ ਆਲਰੇਡੀ ਇਹਨੂੰ ਸਜ਼ਾ ਦੇ ਦਿੱਤੀ, ਇਹਨੂੰ ਕਨਵਿਕਸ਼ਨ ਮਿਲ ਗਈ ਅਸੌਲਟ ਵਿਦ ਅ ਡੈਡਲੀ ਵੈਪਨ। ਤੇ ਜਿੱਦਾਂ ਦੱਸਿਆ ਕਿ 2 ਸਾਲ ਦੀ ਇਹਨੂੰ ਸਜ਼ਾ ਹੋਈ ਸੀਗੀ, ਪਰ 5 ਸਾਲ ਦੀ ਇਹਨੂੰ ਸਜ਼ਾ ਨਹੀਂ ਹੋਈ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਐਗਰਾਵੇਟਿਡ ਫੈਲਨੀ ਤੇ ਜੀ ਸਾਰਾ, ਹਨਾ। ਸੋ ਕਹਿਣ ਦਾ ਮਤਲਬ ਸੀਗਾ ਕਿ ਇਹ ਕੈਟਾਗੋਰੀਕਲੀ ਤਾਂ ਫੈਲਨੀ ਐਗਰਾਵੇਟਿਡ ਫੈਲਨੀ ਨਹੀਂ ਸੀਗੀ, ਮਤਲਬ ਇੱਕ ਮੌਕਾ ਸੀਗਾ ਕਿ ਆਪਣੀ ਇਹ ਸਫਾਈ ਜਿਹੜੀ ਆ ਉਹ ਪੇਸ਼ ਕਰ ਸਕੇ, ਹਨਾ। ਤੇ ਕੋਰਟ ਇਹ ਕਹਿੰਦਾ ਕਿ ਜਦੋਂ ਇੱਕ ਵਾਰੀ ਬੋਰਡ ਆਫ ਹੁਣ ਜਿਹੜਾ ਇਮੀਗ੍ਰੇਸ਼ਨ ਕੋਰਟ ਆ ਉਹ ਕ੍ਰਿਮੀਨਲ ਕੋਰਟ ਨਹੀਂ ਹੈਗਾ, ਉਹਦੇ ਵਿੱਚ ਆਪਾਂ ਇਹ ਨਹੀਂ ਡਿਸਾਈਡ ਕਰਨਾ ਕਿ ਬੰਦੇ ਨੇ ਕ੍ਰਾਈਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਉਹ ਸਜ਼ਾ ਉਹਦੇ ਉੱਤੇ ਆਲਰੇਡੀ ਲੱਗ ਗਈ ਆ। ਜੀ ਜਿਹੜੀ ਚੀਜ਼ ਆਪਾਂ ਦੇਖ ਰਹੇ ਹਾਂ, ਆਪਾਂ ਇਹ ਦੇਖ ਰਹੇ ਹਾਂ ਕਿ ਹੁਣ ਇਹਦੀ ਇਮੀਗ੍ਰੇਸ਼ਨ ਦੇ ਬੈਨੀਫਿਟ ਇਹਨੂੰ ਮਿਲਣੇ ਬੰਦੇ ਨੂੰ ਕਿ ਨਹੀਂ ਮਿਲਣੇ। ਜੀ ਤੇ ਇਹਦੇ ਵਿੱਚ ਫਿਰ ਜਿਹੜੀ ਬੇਸਿਕਲੀ ਕੋਰਟ ਨੇ ਜਿਹੜੀ ਇਹਦੀ ਡਿਸਕਸ਼ਨ ਸੀਗੀ, ਉਹ ਸਾਰੀ ਦੇਖਿਆ ਕਿ ਇਮੀਗ੍ਰੇਸ਼ਨ ਜੱਜ ਨੇ ਕੀ ਕੀਤਾ। ਸੋ ਇਮੀਗ੍ਰੇਸ਼ਨ ਜੱਜ ਨੇ ਕੀ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਜੱਜ ਨੇ ਜਿਹੜੀ ਪੁਲਿਸ ਦੀ ਰਿਪੋਰਟ ਸੀਗੀ, ਉਹਦੇ ਵਿੱਚ ਵਿਕਟਮ ਨੇ ਕੀ ਬਿਆਨ ਦਿੱਤੇ ਸੀਗੇ ਕ੍ਰਿਮੀਨਲ ਕੋਰਟ ਦੇ ਵਿੱਚ, ਉਹ ਸਾਰੇ ਦੇਖੇ। ਸੋ ਇਸ ਕੇਸ ਦੇ ਵਿੱਚ ਹੋਇਆ ਕੀ ਸੀਗਾ ਕਿ ਰਿਸਪੋਂਡੈਂਟ ਨੇ ਜਿਹੜੀ ਆਪਣੀ ਜਿਮ ਦੇ ਵਿੱਚ ਵੇਟ ਲਿਫਟਿੰਗ ਦੀ ਬੈਲ ਜਿਹੜੀ ਹੁੰਦੀ ਹੈ ਨਾ, ਉਹ ਜੀ ਉਹਨੇ ਉਹ ਜਿਹੜੀ ਸੀਗੀ ਉਹ ਬੰਦੇ ਦੇ ਸਿਰ ਤੇ ਮਾਰੀ ਸੀਗੀ ਸਾਈਡ ਤੇ। ਜਦੋਂ ਜੀ ਉਹਨੇ ਉਹ ਘੁਮਾਈ ਤੇ ਬੰਦੇ ਦੇ ਸਿਰ ਤੇ ਸਾਈਡ ਤੇ ਜ਼ਖਮ ਹੋ ਗਿਆ, ਖੂਨ ਵਗੈਰਾ ਨਿਕਲਿਆ ਤੇ ਟਾਂਕੇ ਵਗੈਰਾ ਕਾਫੀ ਲੱਗੇ। ਜੀ ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਇਹ ਕਨਕਲੂਡ ਕੀਤਾ ਕਿ ਜਿਹੜਾ ਕ੍ਰਿਮੀਨਲ ਕੋਰਟ ਸੀਗਾ, ਉਹਦੇ ਜਿਹੜੇ ਜੱਜ ਨੇ ਇਹ ਕਿਹਾ ਕਿ ਇਹ ਬਹੁਤ ਇੱਕ ਡੇਂਜਰਸ ਐਕਟ ਆ ਜਦੋਂ ਤੁਸੀਂ ਏਦਾਂ ਘੁਮਾਉਂਦੇ ਹੋ, ਭਾਵੇਂ ਬੰਦੇ ਦੇ ਥੋੜੀ ਜਿਹੀ ਸੱਟ ਹੀ ਲੱਗੀ ਆ, ਪਰ ਉਹਨੂੰ ਜਿਹੜਾ ਇਹ ਜ਼ਿਆਦਾ ਵੀ ਲੱਗ ਸਕਦੀ ਸੀ, ਜੇ ਜੀ ਜ਼ਿਆਦਾ ਰੋਡ ਭਾਰੀ ਹੁੰਦੀ ਆ, ਜ਼ਿਆਦਾ ਜ਼ੋਰ ਦੀ ਲੱਗਦੀ ਤਾਂ ਮਰ ਵੀ ਬੰਦਾ ਸਕਦਾ ਸੀਗਾ। ਸੋ ਤਾਂ ਕਰਕੇ ਉਹਨੂੰ ਜਿਹੜਾ ਜੱਜ ਸੀਗਾ ਉਹਨੇ 2 ਸਾਲ ਦੀ ਸਜ਼ਾ ਦਿੱਤੀ ਬੰਦੇ ਨੂੰ। ਜੀ ਤੇ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਇਸ ਕੇਸ ਦੇ ਵਿੱਚ ਇਹ ਕਹਿੰਦਾ ਕਿ ਸਾਨੂੰ ਪਤਾ ਕਿ ਆਪਾਂ ਮੰਨਦੇ ਹਾਂ ਕਿ ਜਿਹੜਾ ਕਲਾਇੰਟ ਆ, ਜਿਹੜਾ ਰਿਸਪੋਂਡੈਂਟ ਆ, ਉਹਨੂੰ ਮੈਂਟਲ ਹੈਲਥ ਸਟਰਗਲ ਉਹਨੂੰ ਕਾਫੀ ਜ਼ਿਆਦਾ ਹੈਗੀ ਆ ਤੇ ਉਹ ਆਪਣਾ ਜਿਹੜਾ ਕਹਿ ਲਓ ਕਿ ਕਾਬੂ ਨਹੀਂ ਕਰ ਪਾਇਆ ਆਪਣੇ ਆਪ ਤੇ। ਪਰ ਉਹ ਕਹਿੰਦੇ ਕਿ ਕਿਉਂਕਿ ਆਪਾਂ ਉਹ ਚੀਜ਼ਾਂ ਦੇਖ ਨਹੀਂ ਸਕਦੇ, ਆਪਾਂ ਸਿਰਫ ਇਹ ਦੇਖਣਾ ਕਿ ਨੇਚਰ ਆਫ ਕ੍ਰਾਈਮ ਕੀ ਸੀਗਾ ਤੇ ਨੇਚਰ ਆਫ ਕਨਵਿਕਸ਼ਨ ਕੀ ਸੀ, ਕਿ ਸਜ਼ਾ ਕੀ ਮਿਲੀ ਆ ਤੇ ਹਾਲਾਤ ਕੀ ਸੀਗੇ। ਤੇ ਉਹ ਕਹਿੰਦੇ ਕਿ ਇਹ ਜਿਹੜਾ ਹੈਗਾ ਬੇਸਿਕਲੀ ਆਪਾਂ ਇਹੀ ਕਨਕਲੂਡ ਕਰਦੇ ਹਾਂ ਕਿ ਜਿਹੜਾ ਅਸੌਲਟ ਵਿਦ ਡੈਡਲੀ ਵੈਪਨ ਇਹਨੇ ਕੀਤਾ, ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਸੀਗਾ। ਜੀ ਸੋ ਜਿਹੜਾ ਰਿਸਪੋਂਡੈਂਟ ਸੀ ਫਿਰ ਉਹਨ ਕੀ ਆਰਗੂ ਕੀਤਾ ਜਿਹੜਾ ਜਦੋਂ ਅਪੀਲ ਫਾਈਲ ਕੀਤੀ ਉਹਨਾਂ ਨੇ? ਸੋ ਜੀ ਇਹ ਅਪੀਲ ਦੇ ਉੱਤੇ ਨੇ ਇਹ ਆਰਗੂ ਕੀਤਾ ਕਿ ਮੇਰੀ ਜਿਹੜੀ ਮੈਂਟਲ ਕੰਡੀਸ਼ਨ ਆ, ਉਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖੋ, ਉਹਨੂੰ ਤੁਸੀਂ ਇਗਨੋਰ ਕਿਉਂ ਕਰ ਰਹੇ ਹੋ। ਜਿੱਦਾਂ ਹੁਣ ਕੋਰਟ ਅਜੇ ਗੱਲ ਕਰ ਰਿਹਾ ਕਿ ਆਪਾਂ ਸਿਰਫ ਕ੍ਰਾਈਮ ਬਾਰੇ ਦੇਖਣਾ, ਆਪਾਂ ਸਿਰਫ ਉਹੀ ਚੀਜ਼ਾਂ ਦੇਖਣੀਆਂ। ਉਹ ਕਹਿੰਦਾ ਕਿ ਨਹੀਂ, ਤੁਸੀਂ ਮੇਰੀ ਮੈਂਟਲ ਕੰਡੀਸ਼ਨ ਬਾਰੇ ਵੀ ਦੇਖੋ, ਤੁਸੀਂ ਇਹਨੂੰ ਇਗਨੋਰ ਨਹੀਂ ਕਰ ਸਕਦੇ। ਤੁਸੀਂ ਮੈਂਟਲ ਕੰਡੀਸ਼ਨ ਦਾ ਦੇਖੋ ਕਿ ਮੈਂ ਪਾਰਟਿਕੂਲਰ ਸੀਰੀਅਸ ਕ੍ਰਾਈਮ ਕੀਤਾ ਕਿ ਨਹੀਂ ਕੀਤਾ, ਤੁਸੀਂ ਸਿਰਫ ਸਜ਼ਾ ਨੂੰ ਨਾ ਦੇਖੋ। ਸੋ ਉਹਦੇ ਵਕੀਲ ਨੇ ਇਹ ਮੁੱਦਾ ਕੀਤਾ ਕਿ ਜਿਹੜਾ ਹੁਣ ਬੰਦੇ ਦੇ ਬੱਸ 'ਚ ਨਹੀਂ ਜਦੋਂ ਗੱਲ ਆ, ਉਹਨੂੰ ਤੁਸੀਂ ਕੱਲ ਹੀ ਕਹਿ ਰਹੇ ਕਿ ਇਹਨੇ ਸੀਰੀਅਸ ਕ੍ਰਾਈਮ ਕਮਿਟ ਕੀਤਾ, ਉਹਦੀ ਮਜਬੂਰੀ ਸੀਗੀ। ਜੀ ਸੋ ਉਹ ਕਹਿੰਦਾ ਕਿ ਉਹਦਾ ਬੇਸਿਕਲੀ ਆਰਗੂਮੈਂਟ ਇਹ ਸੀਗੀ ਕਿ ਜਿਹੜੀ ਮੇਰੀ ਮੈਂਟਲ ਇਲਨੈਸ ਸੀਗੀ, ਕਿਉਂਕਿ ਜਿਹਨਾਂ ਨੂੰ ਕਈਆਂ ਨੂੰ ਮੈਂਟਲ ਇਲਨੈਸ ਹੁੰਦੀ ਆ, ਉਹਨੂੰ ਜਿਹੜੇ ਸੋਸਾਇਟੀ ਦੇ ਵਿੱਚ ਸਹੀ ਤਰੀਕੇ ਨਾਲ ਵਿਚਰ ਨਹੀਂ ਸਕਦੇ, ਹਨਾ। ਸੋ ਉਹ ਜੀ ਕਹਿੰਦਾ ਕਿ ਮੇਰੀ ਜਿਹੜੀ ਮੈਂਟਲ ਇਲਨੈਸ ਸੀਗੀ, ਉਹਦੇ ਕਰਕੇ ਮੈਨੂੰ ਜਿਹੜਾ ਇੱਕ ਮੇਰੇ ਸਾਹਮਣੇ ਕਾਫੀ ਕੰਪਲੈਕਸ ਸਿਚੁਏਸ਼ਨ ਆ ਗਈ। ਇਹ ਬੰਦੇ ਨੇ ਮੈਨੂੰ ਚੈਲੰਜ ਕੀਤਾ, ਧਮਕੀ ਦਿੱਤੀ ਕਿ ਤੂੰ ਆ ਕੇ ਜਿੱਦਾਂ ਮੇਰੇ ਨਾਲ ਲੜ। ਕਹਿੰਦਾ ਉਹਨੇ ਮੈਨੂੰ ਅਗਰੈਸਿਵਲੀ ਜਿੱਦਾਂ ਚੈਲੰਜ ਕੀਤਾ, ਕਹਿੰਦਾ ਮੈਂ ਸਮਝ ਨਹੀਂ ਸਕਿਆ ਕਿ ਮੈਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਐਜ਼ ਅ ਰਿਜ਼ਲਟ ਮੈਂ ਵਾਇਲੈਂਸ ਯੂਜ਼ ਕਰ ਲਈ ਤੇ ਮੈਂ ਜੀ ਮਾਨਸਿਕ ਤੌਰ ਤੇ ਮੈਂ ਫੈਸਲਾ ਨਹੀਂ ਕਰ ਪਾਇਆ ਕਿ ਕੀ ਸਹੀ ਆ, ਕੀ ਗਲਤ ਆ। ਮੈਨੂੰ ਲੱਗਿਆ ਕਿ ਮੈਂ ਥ੍ਰੈਟਨਡ ਆ ਤੇ ਤਾਂ ਕਰਕੇ ਮੈਂ ਮੈਂਟਲ ਇਲਨੈਸ ਕਰਕੇ ਇਹ ਬੰਦੇ ਨੂੰ ਸੱਟ ਮਾਰਤੀ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹ ਕਹਿੰਦੇ ਕਿ ਆਪਾਂ ਤੇਰੀ ਆਰਗੂਮੈਂਟ ਤੋਂ ਕਨਵਿੰਸ ਨਹੀਂ ਹੈਗੇ, ਕਿਉਂਕਿ ਜਿਹੜੀ ਮੈਂਟਲ ਹੈਲਥ ਫੈਕਟਰ ਹੈਗਾ ਕਿ ਨਹੀਂ ਹੈਗਾ, ਇਹ ਇਮੀਗ੍ਰੇਸ਼ਨ ਕੋਰਟ 'ਚ ਫਾਲ ਨਹੀਂ ਕਰਦਾ ਹੈਗਾ, ਇਹ ਕ੍ਰਿਮੀਨਲ ਕੋਰਟ ਦੇ ਵਿੱਚ ਫਾਲ ਕਰਦਾ। ਉਹ ਇਹ ਚੀਜ਼ ਨੂੰ ਦੇਖ ਸਕਦੇ ਆ ਕਿ ਕੇਸ ਐਕਸਟੈਂਟ ਤੱਕ, ਕਿ ਇੱਕ ਜਦੋਂ ਤੁਸੀਂ ਕ੍ਰਿਮੀਨਲ ਕੋਰਟ ਦੇ ਮੂਹਰੇ ਹੁੰਦੇ ਹੋ, ਸਾਰੇ ਸਬੂਤ, ਗਵਾਹ, ਜੱਜ ਤੁਹਾਨੂੰ ਸੁਣਦਾ, ਵਿਕਟਮ ਨੂੰ ਦੇਖਦਾ, ਉਹਨਾਂ ਕੋਲ ਜ਼ਿਆਦਾ ਕਹਿ ਲਓ ਕਿ ਚਾਂਸ ਹੁੰਦਾ ਕਿ ਉਹ ਦੇਖ ਸਕਦੇ ਆ ਕਿ ਵਾਕਈ ਇਹ ਬੰਦੇ ਦੀ ਮੈਂਟਲ ਇਲਨੈਸ ਕਰਕੇ ਕੋਈ ਪ੍ਰੋਬਲਮ ਹੋਈ ਆ ਜਾਂ ਕੋਈ ਹੋਰ ਰੀਜ਼ਨ ਸੀਗਾ। ਤੇ ਜਿਹੜਾ ਕ੍ਰਿਮੀਨਲ ਜੱਜ ਹੁੰਦਾ, ਉਹ ਫਾਈਂਡਰ ਆਫ ਫੈਕਟ ਆ, ਮਤਲਬ ਕਿ ਉਹਦੇ ਮੂਹਰੇ ਸਾਰਾ ਕੁਛ ਆ, ਸਾਰੇ ਸਬੂਤ ਆ। ਇੱਕ ਵਾਰੀ ਕ੍ਰਿਮੀਨਲ ਜੱਜ ਨੇ ਜਦੋਂ ਫੈਸਲਾ ਸੁਣਾਤਾ ਤੇ ਉਹ ਜਿਹੜੇ ਕੇਸ ਗਵਾਹ ਸਾਰੇ ਉੱਥੇ ਮੁੱਕ ਜਾਂਦੇ, ਰੈਕਡ ਜਿਹੜਾ ਉੱਥੇ ਕਲੋਜ਼ ਹੋ ਜਾਂਦਾ। ਤੇ ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਜਿਹੜਾ ਇੱਕ ਕ੍ਰਿਮੀਨਲ ਜੱਜ ਆ, ਉਹਨੂੰ ਸਿਰਫ ਪਤਾ ਕਿ ਉਹਨੂੰ ਜ਼ਿਆਦਾ ਇਨਫੋਰਮੇਸ਼ਨ ਆ, ਤਾਂ ਸਾਡੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਤੇਰੀ ਮੈਂਟਲ ਕੰਡੀਸ਼ਨ ਕਿੱਦਾਂ ਦੀ ਸੀਗੀ। ਜੀ ਹੁਣ ਕ੍ਰਿਮੀਨਲ ਕੋਰਟ ਦੇ ਵਿੱਚ ਤੁਸੀਂ ਇਹ ਜਿਹੜੇ ਸਾਰੇ ਮੈਂਟਲ ਹੈਲਥ ਤੁਹਾਡੀ ਕਿੱਦਾਂ ਦੀ ਹੈ, ਤੁਸੀਂ ਐਜ਼ ਅ ਸੈਲਫ ਡਿਫੈਂਸ ਇਹਨੂੰ ਪੇਸ਼ ਕਰ ਸਕਦੇ ਹੋ। ਤੁਸੀਂ ਇਹਨੂੰ ਐਜ਼ ਅ ਪੇਸ਼ ਕਰ ਸਕਦੇ ਹੋ ਕਿ ਬੰਦਾ ਕੰਪੀਟੈਂਟ ਨਹੀਂ ਸੀਗਾ ਕਿ ਉਹ ਟਰਾਇਲ ਆਪਣਾ ਸਹੀ ਤਰੀਕੇ ਨਾਲ ਲੜ ਸਕੇ। ਜਾਂ ਕਈ ਜਿੱਦਾਂ ਕ੍ਰਾਈਮ ਇਦਾਂ ਹੁੰਦੇ ਆ, ਫੋਰ ਐਗਜ਼ਾਮਪਲ ਜਿੱਦਾਂ ਮਰਡਰ ਹੋ ਗਿਆ, ਉਹਦੇ ਵਿੱਚ ਹੈਗਾ ਕਿ ਇੰਟੈਂਟ, ਇੱਕ ਇਰਾਦਾ ਬੰਦੇ ਦਾ ਹੋਣਾ ਚਾਹੀਦਾ ਹੈ ਨਾ, ਉਹਨੂੰ ਇੰਟੈਂਟ ਜੀ ਕਹਿੰਦੇ ਆ।
ਸੋ ਜਿਹੜਾ ਮੈਂਟਲ ਹੈਲਥ ਜਿਹੜੇ ਹੈਗੇ ਇਹਨੂੰ ਤੁਸੀਂ ਐਜ਼ ਅ ਡਿਫੈਂਸ ਪੇਸ਼ ਕਰ ਸਕਦੇ ਹੋ ਕਿ ਬੰਦੇ ਦਾ ਇਰਾਦਾ ਨਹੀਂ ਸੀਗਾ, ਇਹ ਤੋਂ ਮਜਬੂਰੀ ਕਾਰਨ ਹੋ ਗਿਆ। ਜੀ, ਤੇ ਸੁਪਰੀਮ ਕੋਰਟ ਨੇ ਵੀ ਇਹਦੇ ਉੱਤੇ ਆਲਰੇਡੀ ਪਹਿਲਾਂ ਹੀ ਫੈਸਲਾ ਦਿੱਤਾ ਹੋਇਆ ਕਿ ਜੇ ਇੱਕ ਬੰਦਾ ਮੈਂਟਲੀ ਇਨਕੰਪੀਟੈਂਟ ਆ, ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ, ਉਹਨੂੰ ਪਤਾ ਨਹੀਂ ਕਿ ਜਿਹੜਾ ਕੇਸ ਆ ਉਹ ਕਿੱਦਾਂ, ਤਾਂ ਉਹਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ ਕਿਉਂਕਿ ਉਹ ਮੈਂਟਲੀ ਇਨਕੰਪੀਟੈਂਟ ਆ। ਤੇ ਸੇਮ ਥਿੰਗ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਜਿਹੜੇ ਮਸ਼ਹੂਰ ਕੇਸ ਹੋਏ ਸੀਗੇ, ਪੀਪਲ ਵਰਸਸ ਕੈਲੀ ਇੱਕ ਕੇਸ ਸੀਗਾ, ਉਹਦੇ ਵਿੱਚ ਵੀ ਇਹੀ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਜੇ ਬੰਦਾ ਮੈਂਟਲੀ ਇਨਕੰਪੀਟੈਂਟ ਸੀਗਾ ਪੀਪਲ ਵਰਸਸ ਕੈਲੀ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਇਹ ਅਸੌਲਟ ਵਿਦ ਡੈਡਲੀ ਵੈਪਨ ਇਹਦੀ ਕਨਵਿਕਸ਼ਨ ਨਹੀਂ ਹੈਗੀ ਕਿਉਂਕਿ ਜਦੋਂ ਇਹਨੇ ਹਮਲਾ ਕੀਤਾ ਉਦੋਂ ਇਹ ਸਾਈਕੋਟਿਕ ਸੀਗਾ, ਉਦੋਂ ਇਹਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ। ਸੋ ਜਿਹੜਾ ਆਹ ਵਾਲਾ ਕੇਸ ਸੀਗਾ GGR, ਇਹਦੇ ਵਿੱਚ ਵੀ ਜਿਹੜਾ ਰਿਸਪੋਂਡੈਂਟ ਸੀਗਾ, ਕਲਾਇੰਟ ਜਿਹੜਾ ਸੀਗਾ, ਉਹਨੇ ਇਹ ਪੇਸ਼ ਕੀਤਾ ਕਿ ਬਈ ਤੁਸੀਂ, ਜੱਜ ਨੇ ਤਾਂ ਭਾਵੇਂ ਮੈਨੂੰ ਸਜ਼ਾ ਸੁਣਾਤੀ, ਤੁਸੀਂ ਇਹ ਦੇਖੋ ਕਿ ਮੇਰੀ ਮਾਨਸਿਕ ਪ੍ਰੋਬਲਮ ਕੀ ਚੱਲ ਰਹੀ ਹੈ। ਸੋ ਉਹ ਕਹਿੰਦਾ ਕਿ ਇਨਸੈਨਿਟੀ ਕਰਕੇ ਮੈਂ ਲੀਗਲੀ ਜਿਹੜਾ ਸੀਗਾ ਇਨਸੇਨ ਸੀਗਾ, ਉਹਦੇ ਕਰਕੇ ਮੇਰੇ ਕੋਲ ਜਿਹੜਾ ਇਹ ਕ੍ਰਾਈਮ ਕਮਿਟ ਹੋ ਗਿਆ। ਪਰ ਬੋਰਡ ਆਫ ਇਮੀਗ੍ਰੇਸ਼ਨ ਨੇ ਇਹਨੂੰ ਇਹੀ ਕਿਹਾ ਕਿ ਨਹੀਂ, ਇਹ ਆਪਾਂ ਨਹੀਂ ਤੇਰਾ ਕੰਸੀਡਰ ਕਰ ਸਕਦੇ, ਇਹ ਤੋਂ ਥੱਲੇ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਕ੍ਰਿਮੀਨਲ ਕੋਰਟ ਦੇ ਮੂਹਰੇ ਪੇਸ਼ ਕਰਨਾ ਸੀਗਾ। ਜੇ ਉਹ ਜੱਜ ਇਹਨੂੰ ਸੁਣ ਕੇ ਕਹਿ ਦਿੰਦਾ ਕਿ ਤੈਨੂੰ ਸਜ਼ਾ ਨਹੀਂ ਲੱਗਣੀ ਹੈ ਤੇ ਤੈਨੂੰ ਸਜ਼ਾ ਨਹੀਂ ਦਿੰਦਾ, ਫਿਰ ਆਪਾਂ ਉਹਨੂੰ ਕੰਸੀਡਰ ਕਰ ਲੈਂਦੇ, ਪਰ ਤੈਨੂੰ ਕਿਉਂਕਿ ਉਹਨਾਂ ਨੇ ਆਲਰੇਡੀ ਸਜ਼ਾ ਦੇ ਦਿੱਤੀ, ਥੱਲੇ ਤੇਰੇ ਵਕੀਲ ਨੇ ਉਹ ਚੀਜ਼ਾਂ ਜਿਹੜੀਆਂ ਪਲੀਡ ਨਹੀਂ ਕੀਤੀਆਂ, ਇੱਕ ਵਾਰੀ ਫੈਸਲਾ ਆਲਰੇਡੀ ਹੋ ਗਿਆ, ਸੋ ਆਪਾਂ ਨਹੀਂ ਉਹਨੂੰ ਦੁਬਾਰਾ ਕੰਸੀਡਰ ਕਰਨਾ ਕਿ ਮੈਂਟਲ ਹੈਲਥ ਕਰਕੇ ਇਹ ਪਰਟੀਕੁਲਰ ਸੀਰੀਅਸ ਕ੍ਰਾਈਮ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ। ਜੀ। ਸੋ ਇੱਥੇ ਆਪਾਂ ਇੱਕ ਮਿੰਟ ਇੱਕ ਵਾਰ ਫਿਰ ਕਲੈਰੀਫਾਈ ਕਰਦੇ ਜਾਈਏ ਵੀ ਇਹ ਬਹੁਤ ਸੀਰੀਅਸ ਆ ਜੇ ਕਿਸੇ ਦੇ ਉੱਤੇ ਚਾਰਜਸ ਲੱਗਦੇ ਹੈਗੇ ਆ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਫੈਲਨੀ ਦੇ ਜਾਂ ਹੋਰ, ਰਾਈਟ ਟਾਈਮ ਦੇ ਉੱਤੇ ਜਿਹੜਾ ਇਮੀਗ੍ਰੇਸ਼ਨ ਵਕੀਲ ਤੇ ਦੋਨਾਂ ਨੂੰ ਰਲ ਕੇ ਹੀ ਉਹ ਕੇਸ ਦੇ ਉੱਤੇ ਵਰਕਆਊਟ ਕਰਨਾ ਚਾਹੀਦਾ, ਨਹੀਂ ਤਾਂ ਫਿਰ ਇਹ ਜਿਹੜੀ ਕੇਸ 'ਚ ਪ੍ਰੋਬਲਮ ਹੈ ਸੇਮ ਪ੍ਰੋਬਲਮ ਆਊਗੀ। ਜੀ, ਹੁਣ ਜਿਹੜੇ ਦੂਜੇ ਆਉਂਦੇ ਆ ਨਾ H1B ਵਾਲੇ ਇੰਪਲੋਇਮੈਂਟ ਇਮੀਗ੍ਰੇਸ਼ਨ ਵਾਲੇ ਕਲਾਇੰਟ ਜਿਹੜੇ ਸਾਡੇ ਹੈਗੇ ਆ, ਜੀ, ਉਹਨਾਂ ਦਾ ਤਾਂ ਜਿੱਦਾਂ DUI ਅਜੇ ਲੱਗੀ ਬਾਅਦ ਚ, ਪਹਿਲਾਂ ਹੀ ਉਹਨਾਂ ਨੇ ਨਾ ਜਿੱਦਾਂ ਇਮੀਗ੍ਰੇਸ਼ਨ ਲਾਇਰਸ ਨੂੰ ਕਾਲ ਕਰ ਲੈਂਦੇ ਆ, ਤੇ ਜੀ, ਜਿਹੜੇ ਇੱਥੇ ਵਾਲੇ ਜਿਹੜੇ ਬੇ ਏਰੀਏ ਦੇ ਲਾਇਰ ਆ, ਸੈਨੋਜ਼ੇ ਵਗੈਰਾ ਵਾਲੇ ਕ੍ਰਿਮੀਨਲ ਲਾਇਰ ਆ, ਉਹ ਸਾਰਿਆਂ ਨੂੰ ਆਲਰੇਡੀ ਪਤਾ ਵਾ। ਸੋ ਆਲਰੇਡੀ ਜਿੱਦਾਂ ਉਹਨਾਂ ਨੇ ਸਾਨੂੰ ਦੱਸ ਦੇਣਾ ਕਿ ਬਈ DUI ਆਹ ਲਾਇਰ ਕੋਲ ਚੱਲ ਜਾਓ, ਸਾਨੂੰ ਆਹ ਬਰੀਫ ਲੈ ਕੇ ਆਓ। ਸੋ ਸੇਮ ਥਿੰਗ ਜਿੱਦਾਂ ਇਦਾਂ ਕਿ ਜਿਹੜੇ ਲਾਇਰ ਦਾ ਇੱਕ ਸਰਕਲ ਹੁੰਦਾ ਨਾ, ਹੁਣ ਜਦੋਂ ਤੁਸੀਂ ਛੋਟੇ ਸ਼ਹਿਰ ਦੇ ਵਿੱਚ ਕਿਤੇ ਜਿੱਥੇ ਸਜ਼ਾ ਮਿਲ ਗਈ ਤੁਹਾਨੂੰ, ਇਮੀਗ੍ਰੈਂਟ ਇੰਨੇ ਨਹੀਂ ਸੀਗੇ, ਤੇ ਜ਼ਿਆਦਾਤਰ ਇਮੀਗ੍ਰੈਂਟ ਇੰਨਾ ਕ੍ਰਾਈਮ ਤਾਂ ਕਰਦੇ ਨਹੀਂ, ਸੋ ਫਿਰ ਇੱਕ ਤਾਂ ਜੀ, ਇਮੀਗ੍ਰੈਂਟ ਘੱਟ ਆ ਉੱਥੇ, ਫਿਰ ਕਿਤੇ ਕੋਈ ਇਮੀਗ੍ਰੈਂਟ ਦਾ ਕੇਸ ਆਇਆ ਤੇ ਜਿਹੜੇ ਉਹ ਕ੍ਰਿਮੀਨਲ ਲਾਇਰ ਹੁੰਦੇ ਆ, ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਕਦੀ ਇਮੀਗ੍ਰੈਂਟ ਨਾਲ ਡੀਲ ਨਹੀਂ ਕੀਤਾ। ਸੋ ਉਹ ਜਿਹੜਾ ਤੁਹਾਡਾ ਕ੍ਰਿਮੀਨਲ ਕੇਸ ਆ, ਉਹਨੂੰ ਉਹ ਸਿੱਧੇ ਹੀ ਜਿੱਦਾਂ ਐਜ਼ ਅ ਅਮਰੀਕਨ ਸਿਟੀਜ਼ਨ ਨਾਲ ਡੀਲ ਕਰਦੇ ਆ, ਉਸ ਹਿਸਾਬ ਨਾਲ ਅੱਗੇ ਜਾਂਦੇ ਆ। ਤੇ ਕਈ ਵਾਰੀ ਉਹ ਤੁਹਾਨੂੰ ਕ੍ਰਿਮੀਨਲ ਕੋਰਟ 'ਚ ਉਹਨਾਂ ਦੀ ਜਿੱਤ ਹੋ ਜਾਂਦੀ ਆ, ਪਰ ਇਮੀਗ੍ਰੇਸ਼ਨ ਕੋਰਟ 'ਚ ਫਿਰ ਤੁਸੀਂ ਅੱਗੇ ਹਾਰ ਜਾਂਦੇ ਹੋ। ਸੋ ਜੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਅਸਾਈਲਮ ਇਹ ਸਾਰਾ ਕੁਛ, ਉਹ ਤੁਹਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਦੱਸਣਾ ਕਿ ਮੈਂ ਇਮੀਗ੍ਰੈਂਟ ਹਾਂ ਤੇ ਮੈਂ ਅਜੇ ਇਹ ਚੀਜ਼ਾਂ 'ਚ ਜਾ ਰਿਹਾ, ਤੇ ਮੇਰੇ ਹੋਰ ਇਮੀਗ੍ਰੇਸ਼ਨ ਲਾਅ ਵੀ ਆ, ਕਈ ਚੀਜ਼ਾਂ ਲਈ ਮੈਂ ਇਨਐਲੀਜੀਬਲ ਹੋ ਜਾਊਂਗਾ ਜੇ ਮੈਨੂੰ ਸਜ਼ਾ ਮਿਲ ਜਾਵੇ। ਸੋ ਤੁਹਾਡੇ ਤੇ ਆ ਫਿਰ ਤੁਸੀਂ ਉਹਨੂੰ ਕਿੱਦਾਂ ਸਮਝਾਉਂਦੇ ਆਪਣੇ ਵਕੀਲ ਨੂੰ। ਜੀ, ਅੱਛਾ ਜੀ, ਸੋ ਇਹ ਬੰਦੇ ਨੇ ਨਾ ਹੋਰ ਚੀਜ਼ਾਂ ਕਾਫੀ ਜਿਹੜਾ ਇਹਦੇ ਲਾਇਰ ਨੇ ਡਿਫੈਂਸ ਰੇਜ਼ ਕੀਤੇ ਕਿ ਇਹ ਬੰਦੇ ਦਾ ਕੋਈ ਇਰਾਦਾ ਨਹੀਂ ਸੀਗਾ ਇਦਾਂ ਕਰਨ ਦਾ, ਫਰਾਡ ਦਾ ਜਾਂ ਈਵਿਲ ਇੰਟੈਂਟ ਨਹੀਂ ਸੀਗਾ ਇਹਦਾ। ਤੇ ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹਨੇ ਅੱਗੇ ਆਪਣੀ ਰੀਜ਼ਨਿੰਗ ਦਿੱਤੀ ਕਿ ਜਿਹੜਾ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ, ਇਹਦੇ ਵਿੱਚ ਸਾਨੂੰ ਮੈਟਰ ਨਹੀਂ ਕਰਦਾ ਕਿ ਤੁਹਾਡਾ ਇਰਾਦਾ ਸੀਗਾ ਕਿ ਨਹੀਂ ਸੀਗਾ। ਜੀ, ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਅਸੌਲਟ ਜਿਹੜਾ ਵਿਦ ਡੈਡਲੀ ਵੈਪਨ ਹੈਗਾ ਕੈਲੀਫੋਰਨੀਆ ਦੇ ਵਿੱਚ 245A1 ਦੇ ਥੱਲੇ, ਉਹ ਇੱਕ ਜਨਰਲ ਇੰਟੈਂਟ ਕ੍ਰਾਈਮ ਹੈਗਾ। ਜਨਰਲ ਇੰਟੈਂਟ ਕ੍ਰਾਈਮ ਦਾ ਮਤਲਬ ਕੀ ਹੈਗਾ ਕਿ ਤੁਸੀਂ ਇੱਕ ਵਾਰੀ ਜਦੋਂ ਕਹਿ ਲਓ ਬੈਟ ਘੁਮਾਤਾ, ਇਹਦੇ ਕੇਸ ਦੇ ਵਿੱਚ ਆਹ ਜਿਹੜੀ ਆਇਰਨ ਰੋਡ ਸੀਗੀ ਇਹਨੇ ਇਹ ਘੁਮਾਤੀ, ਤੁਹਾਡਾ ਇੱਕ ਜਨਰਲ ਇਰਾਦਾ ਸੀਗਾ ਕਿ ਬੰਦੇ ਨੂੰ ਸੱਟ ਪਹੁੰਚਾਉਣੀ ਹੈ, ਇਹ ਸਪੈਸੀਫਿਕ ਇੰਟੈਂਟ ਨਹੀਂ ਹੈਗਾ। ਮਤਲਬ ਕਿ ਤੁਸੀਂ ਇੱਕ ਵਾਰੀ ਰੋਡ ਘੁਮਾਤੀ, ਤੁਹਾਨੂੰ ਆਪੇ ਪਤਾ ਹੋਣਾ ਚਾਹੀਦਾ ਸੀਗਾ ਕਿ ਬੰਦੇ ਦੇ ਸੱਟ ਲੱਗਣੀ ਆ, ਸੋ ਤੁਹਾਡਾ ਇੱਕ ਜਨਰਲ ਇੰਟੈਂਟ ਆਲਰੇਡੀ ਸੀਗਾ। ਸੋ ਸਾਨੂੰ ਇਹਦਾ ਮੈਟਰ ਨਹੀਂ ਕਰਦਾ ਕਿ ਤੁਸੀਂ ਫਰਾਡ ਕਰਨਾ ਸੀਗਾ ਜਾਂ ਤੁਸੀਂ ਈਵਿਲ ਐਕਟ ਕਰਨਾ ਸੀਗਾ ਕਿ ਨਹੀਂ ਕਰਨਾ ਸੀਗਾ, ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਉਹਨਾਂ ਨੇ ਐਗਜ਼ਾਮਪਲ ਦਿੱਤੀ ਕਿ ਫੋਰ ਐਗਜ਼ਾਮਪਲ ਜਦੋਂ ਰੈੱਡ ਲਾਈਟ ਤੇ, ਸੋ ਇਹ ਪੰਜਾਬੀ ਇਸ ਚੀਜ਼ 'ਚ ਬਹੁਤ ਆਪਣੇ ਫਸ ਸਕਦੇ ਆ। ਸੋ ਜੀ, ਰੈੱਡ ਲਾਈਟ ਦਾ ਕੇਸ ਸੀਗਾ, ਰੈੱਡ ਲਾਈਟ ਤੇ ਖੜੇ ਸੀਗੇ, ਦੂਜੀ ਗੱਡੀ ਖੜੀ ਸੀਗੀ, ਮਸਲ ਕਾਰ ਸੀਗੀ, ਉਹ ਰੇਸਾਂ ਕਰਨ ਲੱਗ ਪਏ ਤੇ ਬੰਦੇ ਨੂੰ ਸੱਟ ਲੱਗ ਗਈ, ਹਨਾ। ਹੁਣ ਉਹ ਜੀ, ਬੰਦਾ ਕਹਿੰਦਾ ਕਿ ਨਹੀਂ, ਮੇਰੇ ਕੋਲ ਤਾਂ ਡੈਡਲੀ ਵੈਪਨ ਨਹੀਂ ਸੀਗਾ, ਮੇਰਾ ਇਰਾਦਾ ਨਹੀਂ ਸੀਗਾ, ਮੇਰਾ ਇਰਾਦਾ ਤਾਂ ਰੇਸ ਕਰਨ ਦਾ ਸੀਗਾ। ਸੋ ਇਹ ਜਨਰਲ ਇੰਟੈਂਟ ਕ੍ਰਾਈਮ ਹੈਗਾ। ਮਤਲਬ ਕੀ ਹੈਗਾ ਕਿ ਤੁਸੀਂ ਇੱਕ ਵਾਰੀ ਇਰਾਦਾ ਬਣਾ ਲਿਆ ਕਿ ਰੈੱਡ ਲਾਈਟ ਤੇ ਜਾ ਕੇ ਮਸਲ ਕਾਰ ਆਪਣੀ ਤੇਜ਼ ਭਜਾਣੀ ਆ, ਤੇ ਉਸ ਤੋਂ ਬਾਅਦ ਆਪਾਂ ਕੁਛ ਨਹੀਂ ਦੇਖਣਾ। ਜੇ ਤੁਸੀਂ ਕਿਸੇ ਨੂੰ ਸੱਟ ਲਾਤੀ ਤਾਂ ਫਿਰ ਪਾਰਟਿਕੂਲਰਲੀ ਸੀਰੀਅਸਲੀ ਕ੍ਰਾਈਮ ਜਿਹੜਾ ਹੈਗਾ ਉਹ ਮੰਨਿਆ ਜਾਊਗਾ। ਤੁਸੀਂ ਫਿਰ ਇਹ ਨਹੀਂ ਕਹਿ ਸਕਦੇ ਕਿ ਇਹ ਐਕਸੀਡੈਂਟ ਸੀਗਾ ਕਿ ਨਹੀਂ ਸੀਗਾ। ਸੋ ਉਹਨਾਂ ਨੇ ਕੋਰਟ ਨੇ ਇਹੀ ਕਿਹਾ ਕਿ ਕਿਉਂਕਿ ਸਟਰੀਟ ਕਾਫੀ ਬਿਜ਼ੀ ਸੀ, ਲੋਕੀ ਕਾਫੀ ਜਾਂਦੇ ਸੀਗੇ, ਇਹ ਇੱਕ ਇਨ ਇਟਸੈਲਫ ਇੱਕ ਬੜੀ ਡੇਂਜਰਸ ਐਕਟੀਵਿਟੀ ਆ। ਸੋ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਇਰਾਦਾ ਨਹੀਂ ਸੀਗਾ ਜਾਂ ਨਹੀਂ ਸੀਗਾ।
ਸੋ ਜਿੱਦਾਂ ਹੁਣ ਆਹ ਕਾਰ ਵਾਲੀ ਐਗਜ਼ਾਮਪਲ ਆ ਰੈੱਡ ਲਾਈਟ ਵਾਲੀ, ਏਦਾਂ ਜੀ, ਹੋਰ ਕਾਫੀ ਜਿੱਦਾਂ ਐਗਜ਼ਾਮਪਲਾਂ ਆਪਾਂ ਲੈ ਸਕਦੇ ਨਾ। ਤੁਸੀਂ ਹੁਣ ਕਹੋ ਕਿ ਫੋਰ ਐਗਜ਼ਾਮਪਲ ਗਨ ਸੀਗੀ, ਤੁਸੀਂ ਕਹੋ ਮੈਂ ਹਵਾ 'ਚ ਫਾਇਰ ਕਰਨੀ ਸੀ ਪਰ ਗਲਤੀ ਨਾਲ ਉਹਦੇ ਲੱਗ ਗਈ ਹੈ ਨਾ। ਸੋ ਏਦਾਂ ਜੀ, ਦਾ ਤੁਸੀਂ ਬਾਅਦ 'ਚ ਇਹ ਨਹੀਂ ਕਹਿ ਸਕਦੇ ਕਿ ਨਹੀਂ ਮੇਰਾ ਇਰਾਦਾ ਨਹੀਂ ਸੀਗਾ ਇਹਨੂੰ ਕਰਨ ਦਾ। ਸੋ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਆਪਾਂ ਪਾਰਟਿਕੂਲਰ ਸੀਰੀਅਸ ਕ੍ਰਾਈਮ ਮੰਨੂਗੇ ਕਿਉਂਕਿ ਇਹ ਇੱਕ ਡੇਂਜਰਸ ਐਕਟ ਹੈਗਾ ਇਨ ਇਟਸੈਲਫ। ਜੀ। ਸੋ ਰੋਡ ਰੇਜ ਇਹ ਇੱਕ ਡੇਂਜਰਸ ਹੀ ਆ ਇਹ ਬਿਲਕੁਲ। ਸੋ ਬਹੁਤ ਇਹਦੇ 'ਚ ਕੇਸ ਆਉਂਦੇ ਇੱਕ ਵਾਰੀ ਫੇਰ ਇਹ ਬਹੁਤ ਹੀ ਇੰਪੋਰਟੈਂਟ ਮੈਟਰ ਹੈਗਾ ਅੱਜ ਜਿਹੜੇ ਆਪਣੇ ਨਾਲ ਅਟਾਰਨੀ ਜੇ ਟਿਰਕਿਆਣਾ ਹੁਣੀ ਗੱਲਬਾਤ ਕਰ ਰਹੇ ਆ। ਕਿਉਂਕਿ ਕੋਈ ਵੀ ਨਹੀਂ ਬੰਦਾ ਚਾਹੁੰਦਾ ਵੀ ਮੈਂ ਕਿਸੇ ਤਰ੍ਹਾਂ ਦੀ ਗਲਤੀ ਕਰਾਂ, ਪਰ ਕਈ ਵਾਰੀ ਗਲਤੀ ਹੋ ਜਾਏ ਤੇ ਸਭ ਤੋਂ ਪਹਿਲਾਂ ਕ੍ਰਿਮੀਨਲ ਅਟਾਰਨੀ ਨਾਲ ਤਾਂ ਗੱਲ ਕਰਨੀ ਆ ਤੇ ਇਮੀਗ੍ਰੇਸ਼ਨ ਅਟਾਰਨੀ ਨਾਲ ਤੁਹਾਡੀ ਸਭ ਤੋਂ ਪਹਿਲਾਂ ਜ਼ਰੂਰੀ ਆ ਜੇ ਤੁਸੀਂ ਸਿਟੀਜ਼ਨ ਨਹੀਂ ਹੈਗੇ। ਇਹਦਾ ਮਤਲਬ ਇਹ ਵੀ ਨਹੀਂ ਵੀ ਜੇ ਤੁਸੀਂ ਸਿਟੀਜ਼ਨ ਆ ਕੋਈ ਕ੍ਰਾਈਮ ਕਰ ਲਓ, ਇਹ ਸਿਰਫ ਆਪਾਂ ਕਿਉਂਕਿ ਇਮੀਗ੍ਰੇਸ਼ਨ ਮੈਟਰਸ ਆ ਤਾਂ ਕਰਕੇ ਡਿਸਕਸ ਕਰ ਰਹੇ ਆ। ਸੋ ਜੀ ਅਟਾਰਨੀ ਜੇ ਟਿਰਕੀ ਨੇ ਉਹਨਾਂ ਦਾ ਟੈਲੀਫੋਨ ਨੰਬਰ ਆਫਿਸ ਦਾ 415 900 0503 4159000503 ਹੈਗਾ। ਆਪਾਂ ਥੋੜੇ ਜਿਹੇ ਹੋਰ ਇਸ ਕੇਸ ਬਾਰੇ ਡਿਸਕਸ ਕਰਨੀ ਆ ਤੇ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈ ਕੇ ਫਿਰ ਤੁਹਾਡੀਆਂ ਕਾਲਸ ਲਵਾਂਗੇ। ਤੇ ਇਹ ਕੇਸ ਕਾਫੀ ਇੰਟਰਸਟਿੰਗ ਹੈਗਾ ਤੇ ਇਹਦਾ ਫਿਰ ਗਾਹਾਂ ਅੱਗੇ ਜਾ ਕੇ ਫਾਈਨਲ ਡਿਸੀਜਨ ਕੀ ਹੋਇਆ ਇਹ ਮੈਟਰ ਦੇ ਵਿੱਚ ਜੀਜੀਐਸ। ਜੀ, ਸੋ ਕੋਰਟ ਕਹਿੰਦੇ ਕਿ ਸਾਨੂੰ ਸਿੰਪਥੀ ਆ ਬੰਦੇ ਨਾਲ ਕਿ ਇਹਨੂੰ ਇਹ ਮੈਂਟਲ ਪ੍ਰੋਬਲਮ ਚੱਲ ਰਹੀ ਹੈ, ਪਰ ਜੀ, ਆਪਾਂ ਇਹ ਜਿਹੜਾ ਫੈਕਟਰ ਆ ਮੈਂਟਲ ਹੈਲਥ ਜਾਂ ਬੰਦੇ ਦਾ ਇਰਾਦਾ ਕੀ ਸੀਗਾ ਉਹਨੂੰ ਨਹੀਂ ਆਪਾਂ ਦੇਖਣਾ। ਇੱਕ ਵਾਰੀ ਬੰਦਾ ਜੇ ਪਾਰਟਿਕੂਲਰ ਸੀਰੀਅਸ ਕ੍ਰਾਈਮ ਲਈ ਕਨਵਿਕਟ ਹੋ ਗਿਆ, ਆਪਾਂ ਸਿਰਫ ਕ੍ਰਾਈਮ ਵੱਲ ਦੇਖਣਾ। ਜੀ, ਤੇ ਜਿਹੜਾ ਕਹਿੰਦੇ ਕਿ ਇਹ ਬਰਡਨ ਜਿਹੜਾ ਹੈਗਾ ਕਿ ਕ੍ਰਾਈਮ ਹੈ ਕਿ ਨਹੀਂ ਹੈਗਾ, ਇਹ ਰਿਸਪੋਂਡੈਂਟ ਤੇ ਕਲਾਇੰਟ ਤੇ ਖੁਦ ਤੇ ਸੀਗਾ। ਪਰ ਕਿਉਂਕਿ ਇਹਦੇ ਖਿਲਾਫ ਉਹ ਕਹਿੰਦੇ ਕਿ ਆਲਰੇਡੀ ਇੱਕ ਜਜਮੈਂਟ ਦੇ ਦਿੱਤੀ ਥੱਲੇ ਕੋਰਟ ਨੇ, ਤੇ ਆਪਾਂ ਉਤੋਂ ਸਿੱਧੇ ਕੰਕਲੂਡ ਕਰਨਾ ਕਿ ਇਹ ਬੰਦਾ ਇੱਕ ਕਮਿਊਨਿਟੀ ਲਈ ਡੇਂਜਰ ਆ। ਸੋ ਇਸ ਲਈ ਇਹਨੂੰ ਨਾ ਹੀ ਅਸਾਈਲਮ ਮਿਲਣਾ, ਨਾ ਹੀ ਇਹਨੂੰ ਜਿਹੜੀ ਹੈਗੀ ਆ ਵਿਦਹੋਲਡਿੰਗ ਆਫ ਰਿਮੂਵਲ ਮਿਲਣੀ ਹੈ। ਜੀ। ਤੇ ਫਿਰ ਅਟਾਰਨੀ ਜਨਰਲ ਜਿਹੜਾ ਆ ਉਹ ਹੁਣ ਇਹਦੇ ਬਾਰੇ ਕੀ ਸੋਚ ਰਿਹਾ? ਕੀ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ? ਆਉਣ ਵਾਲੇ ਸਮੇਂ 'ਚ ਹੁਣ ਜਿੱਦਾਂ ਏਦਾਂ ਆਪਾਂ ਦੇਖਿਆ ਕਿ ਬਾਈਡਨ ਸਰਕਾਰ ਦੇ ਥੱਲੇ ਕਾਫੀ ਜਿੱਦਾਂ ਕਹਿ ਲਓ ਕਿ ਜਿੱਦਾਂ ਹੁਣ ਟਰੰਪ ਨੇ ਜਿਹੜੇ ਕੇਸ ਚੱਕੇ ਸੀ ਅਟਰਨੀ ਜਨਰਲ ਨੇ, ਉਹਨਾਂ ਨੇ ਥੋੜੇ ਕਹਿ ਲਓ ਕਿ ਕੱਟੜ ਵਿਚਾਰ ਦੇਣੇ ਆਪਣੇ ਇਮੀਗ੍ਰੇਸ਼ਨ ਨੂੰ ਰੋਕਣਾ। ਤੇ ਜਿਹੜਾ ਹੁਣ ਇਹ ਵਾਲੇ ਅਟਰਨੀ ਜਨਰਲ ਆ ਜਿਹੜੇ ਹੋਰ ਵੀ ਕਾਫੀ ਇਹਨਾਂ ਨੇ ਮੈਟਰ ਆਫ ਏ ਬੀ ਕਾਫੀ ਕੇਸ ਇਹਨਾਂ ਨੇ ਰਿਵਰਸ ਕਰਤੇ ਜਾਂਦੇ, ਮਤਲਬ ਕਿ ਇਹ ਥੋੜੇ ਜਿਹੇ ਲਿਬਰਲ ਆ। ਸੋ ਇਹਨਾਂ ਨੇ ਹੁਣ ਕੇਸ ਇਹ ਚੱਕਿਆ। ਹੁਣ ਤਾਂ ਜਿਹੜਾ ਲਾਅ ਇਹ ਕਹਿੰਦਾ ਕਿ ਮੈਂਟਲ ਹੈਲਥ ਤੁਸੀਂ ਨਹੀਂ ਦੇਖਣੀ ਹੈ। ਸੋ ਇਹ ਤੋਂ ਜ਼ਾਹਿਰ ਆ ਕਿ ਅਟਰਨੀ ਜਨਰਲ ਨੇ ਇਹਨੂੰ ਚੱਕਿਆ ਜਿਹੜੇ ਕੇਸ ਨੂੰ, ਤੇ ਜਿਹੜੀ ਉਹ ਮੈਂਟਲ ਮੇਰੇ ਖਿਆਲ ਤਾਂ ਡਿਸੀਜਨ ਇਹੀ ਆਊਗਾ ਕਿ ਜਿਹੜੀ ਮੈਂਟਲ ਹੈਲਥ ਆ ਉਹਨੂੰ ਵੀ ਤੁਸੀਂ ਦੇਖਣਾ। ਸੋ ਇਮੀਗ੍ਰੇਸ਼ਨ ਜੱਜ ਤੇ ਉਹਨਾਂ ਨੇ ਇਹ ਇੰਪੋਜ਼ ਕਰਨਾ ਕਿ ਤੁਸੀਂ ਮੈਂਟਲ ਹੈਲਥ ਨੂੰ ਕੰਸੀਡਰ ਕਰੋ। ਸੋ ਬੇਸਿਕਲੀ ਫਿਰ ਕੀ ਹੋਊਗਾ ਕਿ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਜਿਹੜੇ ਅਸਾਈਲਮ ਵਾਲੇ ਕੇਸ ਆ ਜਿਹੜੇ ਉਹ ਜਾਂਦੇ ਆ, ਉਹਦੇ ਵਿੱਚ ਤੁਹਾਡੇ ਵਕੀਲ ਨੂੰ ਉਹਦੇ ਉੱਤੇ ਕਾਫੀ ਐਕਸਪਰਟ ਡਾਕਟਰ ਦੀ ਮਦਦ ਰਾਹੀਂ, ਸਾਈਕੋਲੋਜਿਸਟ ਦੀ ਮਦਦ ਰਾਹੀਂ ਤੁਹਾਡੀ ਜਿਹੜੇ ਮੈਂਟਲ ਹੈਲਥ ਐਨਾਲਿਸਿਸ ਆ ਉਹ ਜ਼ਰੂਰ ਪੇਸ਼ ਕਰਨਾ ਪੈਣਾ ਕਿ ਬੰਦੇ ਦਾ ਚੱਲਦਾ ਕੀ ਪਿਆ ਸੀਗਾ ਉਸ ਵੇਲੇ, ਤਾਂ ਕਿ ਉਹ ਫਾਈਟ ਕਰ ਸਕੇ ਕਿ ਇਹ ਪਾਰਟਿਕੂਲਰ ਸੀਰੀਅਸ ਕ੍ਰਾਈਮ ਹੈਗਾ ਕਿ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਕਿ ਜਿਹੜੇ ਇਮੀਗ੍ਰੇਸ਼ਨ ਲਾਇਰਸ ਹੈਗੇ ਉਹਨਾਂ ਦੇ ਹੱਥ ਇੱਕ ਹੋਰ ਟੂਲ ਆ ਜਾਊਗਾ ਕਿ ਉਹ ਡਾਕਟਰ ਵਗੈਰਾ ਨੂੰ, ਜਿਹੜੇ ਸਾਈਕੋਲੋਜਿਸਟ ਹੁੰਦੇ ਆ ਮੈਂਟਲ ਹੈਲਥ ਇਵੈਲੂਏਸ਼ਨ, ਉਹਨਾਂ ਨੂੰ ਵਿੱਚ ਪਵਾ ਕੇ ਜਿਹੜਾ ਤੁਹਾਡਾ ਕੇਸ ਆ ਸ਼ਾਇਦ ਉਹ ਜਿੱਤ ਸਕਣ। ਜੀ। ਸੋ ਇੱਕ ਵਾਰੀ ਮੇਰੇ ਖਿਆਲ ਨਾਲ ਮੈਨੂੰ ਫ਼ੋਨ ਨੰਬਰ ਗਲਤ ਦੱਸ ਹੋ ਗਿਆ ਸੀ। ਤੁਹਾਡਾ ਫ਼ੋਨ ਨੰਬਰ ਹੈਗਾ 415 909 0503। ਜੀ ਸੋ ਕਈ ਵਾਰੀ ਬਾਅਦ 'ਚ ਵੀ ਆਫਿਸ ਕਾਲ ਕਰਕੇ ਤੁਸੀਂ ਲੈ ਸਕਦੇ ਹੋ ਨੰਬਰ 4159090503। ਤੇ ਹੁਣ ਆਪਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਜੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਜਿੰਨੇ ਵੀ ਸਾਡੇ ਕਾਲਰਸ ਹੈਗੇ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਕਾਲ ਕਰ ਸਕਦੇ ਹੋ। ਟੈਲੀਫੋਨ ਨੰਬਰ ਸਟੂਡੀਓ ਦਾ 408 272 5200 ਆ 4082725200। ਤੇ ਸਾਰਿਆਂ ਨੂੰ ਬੇਨਤੀ ਆ, ਸਤਿ ਸ੍ਰੀ ਅਕਾਲ ਆਪਾਂ ਇੱਕੋ ਵਾਰੀ ਕਹਿ ਦਿੰਦੇ ਆ। ਸਿੱਧਾ ਇੱਕ ਹੀ ਕੁਐਸਚਨ ਪੁੱਛਿਓ ਕਿਉਂਕਿ ਕਈ 2-2 ਘੰਟੇ ਤੋਂ ਹੋਲਡ ਤੇ ਹੈਗੇ ਆ। ਸੋ ਪਲੀਜ਼ ਕਈ ਵਾਰੀ ਕੀ ਹੁੰਦਾ ਆਪਾਂ ਜਦੋਂ ਕੁਐਸਚਨ ਪੁੱਛਣ ਲੱਗਦੇ ਆ 1 2 3 ਫਿਰ ਜੁੜਦੇ ਜਾਂਦੇ ਆ। ਇੰਨੀ ਜ਼ਰੂਰ ਬੇਨਤੀ ਆ, ਇੱਕ ਛੋਟਾ ਜਿਹਾ ਕੁਐਸਚਨ ਪੁੱਛਿਓ ਤੇ ਸਤਿ ਸ੍ਰੀ ਅਕਾਲ ਆਪਾਂ ਸਾਰਿਆਂ ਨੂੰ ਕਹਿ ਦਿੱਤੀ ਆ। ਸਿੱਧਾ ਹੀ ਕੁਐਸਚਨ ਪੁੱਛਣਾ ਤੇ ਆਪਾਂ ਲੈਂਦੇ ਆ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM
KOBO Yuba City 1450 AM, KIIT Sacramento 1470 AM, KCVR Lodi Stockton 1570 AM। ਮਾਪੇ ਹੋਣ ਦੇ ਨਾਤੇ ਅਸੀਂ ਇਸ ਮਹਾਮਾਰੀ ਦੌਰਾਨ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸਭ ਕੁਝ ਕੀਤਾ ਹੈ ਅਤੇ ਹੁਣ ਸਾਡੇ ਕੋਲ ਉਹਨਾਂ ਨੂੰ ਹੋਰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਭ ਤੋਂ ਵਧੀਆ ਸਾਧਨ ਹੈ। ਸਭ ਤੋਂ ਮਹੱਤਵਪੂਰਨ ਕੰਮ ਜੋ ਅਸੀਂ ਕਰ ਸਕਦੇ ਹਾਂ ਉਹ ਹੈ ਆਪਣੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਉਣ ਲਈ ਟੀਕਾਕਰਨ। ਵੈਕਸੀਨ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਨੇੜੇ ਟੀਕਾ ਲੱਭਣ ਲਈ ਆਪਣੇ ਬੱਚੇ ਦੇ ਡਾਕਟਰ ਨਾਲ ਗੱਲ ਕਰੋ ਜਾਂ myturn.ca.gov ਤੇ ਜਾਓ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆਂਦਾ ਗਿਆ ਹੈ। ਦੇਖ ਸ਼ਿਵਾਨੀ, ਸ਼ਿਫਟਿੰਗ ਦਾ ਸਾਰਾ ਕੰਮ ਹੋ ਗਿਆ ਹੈ। ਸੈਕਰਾਮੈਂਟੋ ਦੇ ਵਿੱਚ ਅਸੀਂ ਆ ਗਏ ਹਾਂ ਤੇ ਹੁਣ ਮੈਂ ਕੁਝ ਸਮਾਨ ਲੈਵਾਂ ਮਾਰਕੀਟ ਤੋਂ। ਕੁਝ ਲਿਆਣਾ ਤੇ ਨਹੀਂ ਹੈਗਾ, ਦੱਸ ਦੇ ਮੈਨੂੰ। ਮੈਂ ਸੋਚ ਰਹੀ ਸੀ ਮੈਂ ਵੀ ਤੁਹਾਡੇ ਨਾਲ ਚੱਲਾਂ। ਮੈਨੂੰ ਨਾ ਸਵੇਰ ਤੋਂ ਥੋੜਾ ਜਿਹਾ ਫੀਵਰ ਲੱਗ ਰਿਹਾ ਹੈ, ਮੈਡੀਸਨ ਲੈ ਆਉਂਦੇ ਆ। ਉਹ ਤਾਂ ਠੀਕ ਹੈ ਯਾਰ, ਪਰ ਚੰਗਾ ਜਿਹਾ ਹੈਲਥ ਸੈਂਟਰ ਸਾਨੂੰ ਕਿੱਥੇ ਮਿਲੇਗਾ ਇੱਥੇ? ਅਸੀਂ ਤਾਂ ਇਸ ਏਰੀਆ 'ਚ ਹੈ ਹੀ ਨਵੇਂ ਆ। ਤੁਸੀਂ ਫਿਕਰ ਨਾ ਕਰੋ, ਨੇਹਾ ਨੇ ਮੈਨੂੰ ਕੱਲ ਕਾਲ ਕੀਤੀ ਸੀ ਤੇ ਉਹਨੇ ਮੈਨੂੰ ਨੰਬਰ ਦਿੱਤਾ ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਵਾਲਿਆਂ ਦਾ। ਅਸੀਂ ਉੱਥੇ ਹੀ ਜਾਂਦੇ ਆ। ਤੱਖੜ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਐਂਡ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG ਬਲੱਡ ਵਰਕ, ਯੂਰਿਨ ਐਂਡ ਲਾਇਸੈਂਸ TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨ ਐਂਡ ਰਿਮੂਵਲ। ਇੱਥੋਂ ਤੁਸੀਂ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਮਿਲਦੀ ਹੈ ਮੈਡੀਕਲ ਸਪਾ ਦੀ ਹਰ ਫੈਸਿਲਿਟੀ। ਲੇਜ਼ਰ ਹੇਅਰ ਰਿਮੂਵਲ, ਰਿੰਕਲਸ, ਫਿਲਰਸ, ਐਂਟੀ ਏਜਿੰਗ ਟ੍ਰੀਟਮੈਂਟ, ਫਾਈਨ ਲਾਈਨਸ, ਬ੍ਰਾਊਨ ਸਪੌਟਸ, एक्ने ਅਤੇ ਹੋਰ ਵੀ ਬਹੁਤ ਕੁਝ। ਪਲਾਨ ਯੋਰ ਟ੍ਰੀਟਮੈਂਟ ਅਕੋਰਡਿੰਗ ਟੂ ਯੋਰ ਬਜਟ। ਅੱਜ ਹੀ ਕਾਲ ਕਰੋ ਡਾਕਟਰ ਪਰਮਜੀਤ ਸਿੰਘ ਤੱਖੜ MD ਨਾਲ 9166888888 ਜਾਂ ਤੁਸੀਂ ਵਿਜ਼ਿਟ ਕਰੋ 8191 ਟਿੰਬਰਲੇਕ ਵੇ, ਸੈਕਰਾਮੈਂਟੋ। ਇੱਥੇ ਕੋਵਿਡ-19 ਦੀਆਂ ਫਾਈਜ਼ਰ ਅਤੇ ਮੋਡਰਨਾ ਦੀਆਂ ਵੈਕਸੀਨਸ ਲੱਗਦੀਆਂ ਹਨ। ਉਹ ਕਿਦਾਂ ਲੱਗਾ ਅਮਰੀਕਾ ਬਾਈ, ਲੱਭੀ ਕੋਈ ਨੌਕਰੀ? ਮੈਂ ਤਾਂ ਟਰੱਕ ਚਲਾਉਣ ਬਾਰੇ ਸੋਚ ਰਿਹਾ, ਪਰ ਪਤਾ ਨਹੀਂ ਕਿੱਥੋਂ ਸਿੱਖਾਂ। ਲੈ, ਤੇਰੇ ਏਰੀਆ 'ਚ ਤਾਂ ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ ਖੁੱਲ ਚੁੱਕਾ। ਤੂੰ ਆਰਾਮ ਨਾਲ ਉਹਨਾਂ ਦੇ ਜਾ ਤੇ ਲਾਇਸੈਂਸ ਲੈ ਕੇ ਆ ਚੱਕ ਨੰਬਰ 530 324 2070। ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ ਯੂਬਾ ਸਿਟੀ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਦੇ 10 ਸਾਲਾਂ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਹੁਣ ਇਹਨਾਂ ਨੇ ਆਪਣਾ ਟਰੱਕ ਡਰਾਈਵਿੰਗ ਸਕੂਲ ਸੈਕਰਾਮੈਂਟੋ ਵਿੱਚ ਖੋਲ ਦਿੱਤਾ ਹੈ। 4225 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਬੱਬੂ ਮਾਨ ਅਤੇ ਕਰਨ ਔਜਲਾ ਦੇ ਫੈਨਸ ਦੇ ਲਈ ਫੀਸ ਵਿੱਚੋਂ 10% ਆਫ। ਇਹਨਾਂ ਦੇ ਇੰਸਟ੍ਰਕਟਰਸ ਦੇ ਕੋਲ 20 ਸਾਲ ਦਾ ਤਜਰਬਾ ਹੈ ਤੇ ਸਾਫ਼ ਸੁਥਰੇ ਟਰੱਕਾਂ ਵਿੱਚ ਸਿਖਾਉਂਦੇ ਨੇ। ਲਾਇਸੈਂਸ ਲੈਣ ਤੋਂ ਬਾਅਦ ਚ ਜੌਬ ਪਲੇਸਮੈਂਟ ਦੀ ਗਾਰੰਟੀ। ਹੋਰ ਜਾਣਕਾਰੀ ਲਈ ਕਾਲ ਅਨਿਲ 5303242070 530 324 2070 ਜਾਂ 650 338 9972 650 338 9972। ਯੂਬਾ ਸਟਰ ਟਰੱਕ ਡਰਾਈਵਿੰਗ ਸਕੂਲ। ਕੀ ਗੱਲ ਹੋ ਗਈ? ਮੂਡ ਕਿਉਂ ਖਰਾਬ ਹੈ ਸਰਕਾਰਾਂ ਦਾ? ਤੇ ਖਰਾਬ ਨਾ ਹੋਏ, ਕਿੱਟੀ ਪਾਰਟੀ ਤੇ ਗਈ ਸੀ, ਸਾਰੀਆਂ ਸਹੇਲੀਆਂ ਨੇ ਨਵੇਂ ਗਹਿਣੇ ਪਾਏ ਤੇ ਮੈਂ ਉਹੀ ਸੜੇ ਜੇ ਪੁਰਾਣੇ। ਲੈ, ਇੰਨੀ ਜੀ ਗੱਲ? ਉਹ ਆਪਾਂ ਅੱਜ ਹੀ ਚੱਲਦੇ ਆਂ ਬੱਗਾ ਜਿਊਲਰਸ ਤੇ। ਤੂੰ ਮੈਂ ਕਿਹਾ ਹੱਥ ਰੱਖੀ, ਕਿਹੜਾ ਗਹਿਣਾ ਚਾਹੀਦਾ ਉਹੀ ਤੇਰਾ। ਆਪਣੇ ਪਸੰਦੀਦਾ ਗਹਿਣੇ ਲੈਣ ਦੇ ਲਈ ਅੱਜ ਹੀ ਪਹੁੰਚੋ ਬੱਗਾ ਜੁਐਲਰਸ। ਕਸਟਮਾਈਜ਼ਡ ਗਹਿਣੇ ਤੇ ਡੈਕੋਰੇਸ਼ਨ ਦਾ ਸਾਰਾ ਸਮਾਨ ਇੱਕੋ ਹੀ ਛੱਤ ਥੱਲੇ। ਕਾਲ ਜੌਨੀ ਜੀ 9169128842 916 912 8842 or visit 6930 65th Street, number 115, Chinatown Supermarket, Sacramento, or visit 6930 65th Street, number 115, Chinatown Supermarket, Sacramento. तेरा मेरा की रिश्ता, तेरा मेरा की रिश्ता। सत श्री अकाल दोस्तों, मैं किमी वर्मा ते तुसीं सुन रहे हो पंजाबी रेडियो USA। ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ। ਇੱਥੋਂ ਫਰੈਸ਼ ਹਲਾਲ ਮੀਟ ਵੀ ਮਿਲਦਾ ਹੈ। $35 ਤੋਂ $75 ਦੇ ਆਰਡਰ ਦੇ ਉੱਤੇ ਸਪੈਸ਼ਲ ਆਫਰਸ ਦੇ ਬਾਰੇ ਜਾਣਕਾਰੀ ਲਈ ਕਾਲ 9162005254 ਜਾਂ 9166393660। ਬੈਂਸ ਮੈਰੀਨੇਟਡ ਮੀਟ ਸ਼ਾਪ 8851 ਕੈਲਵਾਈਨ ਰੋਡ, ਸਵੀਟ 1, ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ। 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਬ੍ਰੇਕ ਤੋਂ ਬਾਅਦ ਤੇ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਾਡੇ ਨਾਲ ਕਾਲਰ ਜੁੜੇ ਹੋਏ ਆ, ਸੋ ਇੱਕ ਵਾਰੀ ਫੇਰ ਕਾਲਰਸ ਜਿਹੜੇ ਆ ਉਹਨਾਂ ਨੂੰ ਬੇਨਤੀ ਕਰਦੇ ਜਾਈਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਿੱਧਾ ਹੀ ਕੁਐਸਚਨ ਪੁੱਛਿਓ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਕਾਲਰਸ ਆ ਉਹਨਾਂ ਦੇ ਆਨਸਰ ਦੇ ਸਕੀਏ। ਸਾਡੇ ਨਾਲ ਜੁੜੇ ਹੋਏ ਆ ਰਣਵੀਰ ਜੀ। ਹੈਲੋ ਜੀ ਭਾਜੀ ਮੇਰਾ ਕੁਐਸਚਨ ਸੀ ਵੀ ਮੇਰਾ ਨਾ ਯੂਵੀ ਜਿਹੜੀ ਉਹ ਸਲੀਪ ਆ ਗਈ ਤੇ ਹੁਣ ਇਸ ਤੋਂ ਬਾਅਦ ਡਾਇਰੈਕਟ ਮਤਲਬ ਯੂਵੀ ਜਿਹੜੀ ਅਪਰੂਵ ਹੋਣਾ ਜਾਂ ਮਤਲਬ ਇਸ ਤੋਂ ਬਾਅਦ ਹੋਰ ਵੀ ਕੁਝ ਇਹਨਾਂ ਦੇ ਪ੍ਰੋਸੈਸਿੰਗ ਹੈਗੀ ਜੀ ਸੁਣਦੇ ਜਾਓ। ਯੂਵੀ ਦੀ ਤੁਹਾਡੀ ਤੁਸੀਂ ਕਿਹਾ ਰਸੀਟ ਨੋਟਿਸ ਆਇਆ ਨਾ? ਹਾਂਜੀ ਰਸੀਦ ਆਈ ਨਾ ਯੂਵੀ ਦੀ? ਹਾਂਜੀ ਰਸੀਦ ਆ ਗਈ, ਜਿਸ ਤਰ੍ਹਾਂ ਉਹ ਆਉਂਦੀ ਨਾ ਜੀ ਆਪਣਾ ਵਰਕ ਪਰਮਿਟ ਦੀ ਰਸੀਦ ਆਉਂਦੀ, ਕਿਉਂਕਿ ਮੈਂ ਤੁਹਾਡਾ ਪ੍ਰੋਗਰਾਮ ਪਹਿਲਾਂ ਵੀ ਸੁਣਿਆ, ਤੁਸੀਂ ਬਾਅਦ ਚ ਕਿਹਾ ਵੀ ਉਸ ਤੋਂ ਬਾਅਦ ਸ਼ਾਇਦ ਪਤਾ ਨਹੀਂ ਡਿਲਾਈ ਹੋ ਸਕਦਾ, ਪਤਾ ਨਹੀਂ ਡਿਨਾਈ ਕੁਛ ਇਸ ਤਰ੍ਹਾਂ ਕਿਹਾ ਸੀ ਤੁਸੀਂ ਨਾ। ਨਹੀਂ ਤੁਹਾਡਾ ਕੁਐਸਚਨ ਵੀਡੀਓ ਸੁਣੀ, ਤੁਹਾਡਾ ਕੁਐਸਚਨ ਮੇਰਾ ਇਹ ਹੈ ਵੀ ਇਸ ਤੋਂ ਬਾਅਦ ਤਾਂ ਨਹੀਂ ਕੋਈ ਵੀ ਮਤਲਬ ਹੋਰ ਤਾਂ ਨਹੀਂ ਕੋਈ ਜਿਸ ਤਰ੍ਹਾਂ ਰਿਸਿਪਟ ਸਾਨੂੰ ਮਿਲ ਗਈ ਤੇ ਇਸ ਤੋਂ ਬਾਅਦ ਤਾਂ ਨਹੀਂ ਇਹ ਕੁਝ ਵੀ ਉਹ ਕਰ ਸਕਦੇ ਵੀ ਮਤਲਬ ਡਿਲਾਈ ਵਗੈਰਾ ਤਾਂ ਨਹੀਂ ਕਰ ਸਕਦੇ? ਇਹ ਤਾਂ ਰਸੀਦ ਹੀ ਮਿਲੀ ਆ, ਕੇਸ ਤਾਂ ਉਹਨਾਂ ਨੇ ਡਿਸਾਈਡ ਕਰਨਾ, ਜਿਹਦਾ ਤੁਸੀਂ ਫਾਈਲ ਹੀ ਕੀਤਾ। ਹਾਂਜੀ ਹਾਂਜੀ ਇਹੀ ਕੁਐਸਚਨ ਸੀ ਮੇਰਾ। ਇਹ ਤਾਂ ਫਾਈਲ ਹੀ ਕੀਤਾ, ਜਿੱਦਾਂ ਹੁਣ ਪੋਲੀਟੀਕਲ ਅਸਾਈਲਮ ਫਾਈਲ ਕਰਤਾ, ਇਹਦਾ ਮਤਲਬ ਇਹ ਥੋੜ੍ਹਾ ਵੀ ਉਹ ਪੋਲੀਟੀਕਲ ਅਸਾਈਲਮ ਮਿਲ ਜਾਊਗਾ। ਹਾਂਜੀ ਕੋਈ ਨਹੀਂ ਤੁਸੀਂ ਹੁਣ ਜੀ ਸੋ ਬਿਲਕੁਲ। ਤੇ ਸਾਡੇ ਅਗਲੇ ਕਾਲਰ ਜੁੜੇ ਹੋਏ ਆ ਰਜੇਸ਼ ਜੀ। ਹੈਲੋ ਹਾਂਜੀ ਹਾਂਜੀ ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਡੈਡੀ ਹੁਣੀ 7 ਪ੍ਰੈਕਟੀਕਲ ਸੈਲਮ ਲਈ ਸੀ 25 ਸਾਲ ਪਹਿਲਾਂ, ਮੈਂ ਹੁਣ ਸਿਟੀਜ਼ਨ ਹਾਂ। ਮੇਰਾ ਕੁਐਸਚਨ ਇਹ ਹੈ ਕਿ ਮੈਂ ਆਪਣੇ ਯਾਰ ਦੋਸਤ ਜਾਂ ਕਜ਼ਨ ਨੂੰ ਸੱਦ ਸਕਦਾ? ਯਾਰ ਦੋਸਤ ਤੇ ਕਜ਼ਨ ਨੂੰ ਕਿੱਦਾਂ? ਨਹੀਂ, ਉਹਨਾਂ ਨੂੰ ਤਾਂ ਆਪਣੇ ਬੇਸ ਤੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਪੈਣਾ, ਤੁਸੀਂ ਤਾਂ ਨਹੀਂ ਸੱਦ ਸਕਦੇ ਉਹਨਾਂ ਨੂੰ। ਫਾਈਨੈਂਸ਼ੀਅਲ ਤੁਸੀਂ ਸਪਾਂਸਰ ਉਹਨਾਂ ਨੂੰ ਦੇ ਸਕਦੇ ਆ ਜ਼ਿਆਦਾ ਤੋਂ ਜ਼ਿਆਦਾ। ਅੱਛਾ ਜੀ। ਫੈਮਿਲੀ ਬੇਸ ਨਹੀਂ ਕਰ ਸਕਦੇ, ਫੈਮਿਲੀ ਬੇਸ ਤਾਂ ਇਮੀਡੀਏਟ ਹੁੰਦਾ ਤੁਹਾਡੇ ਫਾਦਰ ਮਦਰ ਜਾਂ ਬ੍ਰਦਰ ਸਿਸਟਰਸ, ਰਾਈਟ? ਹਾਂਜੀ ਅੱਛਾ ਜੀ, ਥੈਂਕ ਯੂ ਜੀ, ਥੈਂਕ ਧੰਨਵਾਦ ਜੀ। ਤੇ ਅਗਲੇ ਕਾਲਰ ਸਾਡੇ ਹੈਗੇ ਮੋਹਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਆ ਵੀ ਮੈਂ ਜੁਲਾਈ ਚ ਇੱਥੇ ਪੇਪਰ ਭਰੇ ਸੀ, ਮੈਂ ਵਿਜ਼ਟਰ ਵੀਜ਼ੇ ਤੇ ਆਇਆ ਸੀਗਾ ਜੀ, ਮੇਰੇ ਬੇਟੇ ਨੇ ਪੇਪਰ ਭਰੇ ਸੀ ਤੇ ਫਿੰਗਰਪ੍ਰਿੰਟ ਹੋ ਗਏ ਆ, ਤੇ ਹੋਰ ਕਿੰਨਾ ਕੁ ਟਾਈਮ ਲੱਗ ਸਕਦਾ? ਕੋਈ ਹੋਰ ਪ੍ਰੋਸੈਸ ਕੀ ਹੈ ਜੀ? ਤੁਸੀਂ ਸਿਟੀਜ਼ਨ? ਨਹੀਂ ਜੀ ਮੇਰਾ ਬੇਟਾ ਸਿਟੀ ਹੈ ਨਾ, ਮੈਂ ਫਾਦਰ ਬੇਸ ਤੇ ਮੈਂ ਆਇਆ ਸੀ ਇੱਥੇ, ਫਾਦਰ ਸੀ। ਉਹ ਦੇਖੋ ਉਹਨਾਂ ਦਾ ਟਾਈਮ ਤਾਂ ਕੋਈ ਨਹੀਂ ਹੈਗਾ, ਤੁਸੀਂ USCIS ਤੇ ਤੁਹਾਨੂੰ ਵੈਬਸਾਈਟ ਤੇ ਜਾ ਕੇ ਚੈੱਕ ਕਰਨਾ ਪੈਣਾ ਕਿਹੜੇ ਸਰਵਿਸ ਸੈਂਟਰ ਮੋਰੇ ਪੈਂਡਿੰਗ ਆ, ਤੇ ਹਰੇਕ ਸਰਵਿਸ ਸੈਂਟਰ ਦਾ ਆਪਣਾ ਆਪਣਾ ਜਿਹੜਾ ਹੈਗਾ ਉਹ ਪ੍ਰੋਸੈਸਿੰਗ ਟਾਈਮ ਆ। ਤਕਰੀਬਨ ਫਿੰਗਰਪ੍ਰਿੰਟ ਹੋ ਗਏ ਆ ਜੀ 9 ਤਰੀਕ ਦੇ। ਹਾਂਜੀ ਨਹੀਂ, ਫਿੰਗਰਪ੍ਰਿੰਟ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਕਿੰਨੀ ਦੇਰ ਲੱਗੂਗੀ ਤੁਹਾਨੂੰ, ਵੇਟ ਹੀ ਔਨ ਐਵਰੇਜ ਕਹਿ ਲਓ ਸਾਲ 1.5 ਸਾਲ ਲੱਗਦਾ ਔਨ ਐਵਰੇਜ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਓਕੇ ਜੀ। ਤੇ ਸਾਡੇ ਅਗਲੇ ਕਾਲਰ ਆ ਰਾਜਵਿੰਦਰ ਜੀ। ਹੈਲੋ ਹਾਂਜੀ ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਸੀ ਭਾਜੀ, ਮੇਰਾ DHS ਵਾਲੀ ਸੀ ਇਹਨਾਂ ਦਾ, ਜਦੋਂ ਮੈਂ ਗਿਆ ਸੀ ਕੈਨੇਡਾ ਜੀ, ਤਾਂ ਮੈਨੂੰ ਉੱਥੇ 에ਅਰਪੋਰਟ ਤੇ ਰੋਕ ਲਿਆ ਇਹਨਾਂ ਨੇ, ਤੇ ਆਪਣੇ ਅਮਰੀਕਨ ਵਾਲਿਆਂ ਨੇ, ਮੈਂ US ਸਿਟੀਜ਼ਨ ਹਾਂ ਜੀ, ਤਾਂ ਉਹ ਦੇਖ ਕੇ ਕਹਿੰਦੇ ਤੁਸੀਂ ਕਦੀ ਅਰੈਸਟ ਤਾਂ ਨਹੀਂ ਹੋਏ? ਮੈਂ ਕਿਹਾ ਮੈਂ ਤਾਂ ਕਦੀ ਨਹੀਂ ਹੋਇਆ ਜ਼ਿੰਦਗੀ 'ਚ। ਤੇ ਉਹਨਾਂ ਨੇ ਪਾਸਪੋਰਟ ਫੜਿਆ ਤੇ ਅੰਦਰ ਲੈ ਗਏ। ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਜੀ। ਹਾਂਜੀ ਆਉਂਦੀ ਆਵਾਜ਼? ਹਾਂਜੀ ਹਾਂਜੀ ਬਿਲਕੁਲ। ਜਦੋਂ ਤੁਸੀਂ ਫਿਰ ਕੈਨੇਡਾ ਤੋਂ ਅਮਰੀਕਾ ਨੂੰ ਵਾਪਸ ਆ ਰਹੇ ਸੀ ਹਨਾ? ਹਾਂਜੀ ਹਾਂਜੀ, ਉਹ ਮਤਲਬ ਕਿ ਮੈਨੂੰ ਉੱਥੇ ਪੁੱਛਿਆ ਗਿਆ ਜਿੱਦਾਂ ਵੀ ਤੂੰ ਕਦੀ ਅਰੈਸਟ ਤਾਂ ਨਹੀਂ ਹੋਇਆ? ਮੈਂ ਕਿਹਾ ਨਹੀਂ ਮੈਂ ਕਦੀ ਨਹੀਂ ਹੋਇਆ। ਤਾਂ ਕਿ ਉਹਨੇ ਫਿਰ ਪਾਸਪੋਰਟ ਲੈ ਕੇ ਮੇਰਾ ਅੰਦਰ ਲੈ ਗਏ, ਫਿਰ ਮੈਨੂੰ ਕਹਿੰਦੇ ਤੁਸੀਂ ਅੰਦਰ ਆ ਜਾਓ ਜੀ। ਤਾਂ ਅੰਦਰ ਬਿਠਾ ਲਿਆ ਤੇ ਪਾਸਪੋਰਟ ਚੈੱਕ ਕਰਦੇ ਰਹੇ, ਤਾਂ ਫਿਰ ਚੈੱਕ ਚੁੱਕ ਕਰਕੇ ਮੈਨੂੰ ਕਹਿੰਦੇ ਵੀ ਤੁਸੀਂ ਆਪਣੇ ਕਿੱਥੇ ਰਹਿੰਦੇ ਹੋ, ਉਹ ਪੁੱਛਿਆ ਕੁਐਸਚਨ, ਤੇ ਫਿਰ ਕਹਿੰਦੇ ਵੀ ਆਪਣਾ ਸੋਸ਼ਲ ਸਿਕਿਉਰਿਟੀ ਕਿਹੜੀ ਹੈ ਤੁਹਾਡੀ, ਤਾਂ ਪੁੱਛ ਕੇ
ਤਾਂ ਫਿਰ ਉਹਨਾਂ ਨੇ ਕਹਿੰਦੇ ਓਕੇ ਵੀ ਠੀਕ ਆ, ਐਵਰੀਥਿੰਗ ਗੁੱਡ। ਤਾਂ ਮੈਨੂੰ ਇਹ ਸਮਝ ਨਹੀਂ ਆਈ, ਇਹਨਾਂ ਦੀ ਕੰਪਲੇਂਟ ਕਰਨੀ ਪਊਗੀ ਸਾਨੂੰ, ਕੀ ਕਰਨਾ ਪਊਗਾ? DHS 'ਚ ਜਾਣਾ ਪਊਗਾ ਸਾਨੂੰ ਇਹਨਾਂ ਬਾਰੇ? ਤੁਹਾਡਾ ਕੀ ਤੁਸੀਂ ਕੀ ਸਿਟੀਜ਼ਨ ਆ? US ਸਿਟੀਜ਼ਨ ਆ ਤੁਸੀਂ? US ਸਿਟੀਜ਼ਨ ਹੈ, US ਸਿਟੀਜ਼ਨ ਹੈ। ਮੈਂ ਉਹਨਾਂ ਨੂੰ ਦੱਸਿਆ ਮੈਂ ਫੈਡਰਲ ਏਮਪਲਾਈ ਹਾਂ, ਤੇ ਮੇਰਾ ਇਦਾਂ ਦਾ ਕੋਈ ਮਤਲਬ ਨਹੀਂ ਹੈਗਾ। ਤਾਂ ਤੁਹਾਡਾ ਕੋਈ ਕ੍ਰਾਈਮ ਕੁਛ ਨਹੀਂ ਤੁਹਾਡਾ ਕਨਵਿਕਟ ਹੋਇਆ? ਨਹੀਂ, ਮੈਂ ਫੈਡਰਲ ਏਮਪਲਾਈ ਵੀ ਹੈਗਾ ਗਵਰਨਮੈਂਟ। ਉਹ ਤਾਂ ਕਈ ਦੇਖੋ ਵਾਰੀ ਜੀ ਮੇਰੇ ਖਿਆਲ ਨਾਲ ਨਾਮ ਮੈਚ ਕਰ ਗਿਆ ਹੁਣ। ਨਾਮ ਮੈਚ ਕਰ ਸਕਦਾ ਮੈਨੂੰ ਲੱਗਦਾ। ਨਾਮ ਨਹੀਂ, ਉਹ ਤਾਂ ਦੇਖੋ ਹੁਣ ਇੱਕ ਵਾਰੀ ਤੁਸੀਂ ਗਏ, ਉਹਨਾਂ ਨੇ ਉਹ ਕਰਤਾ। ਸੋ ਕੀ ਹੈਗਾ ਕਿ ਹੁਣ ਜਦੋਂ ਰਿਪੀਟ ਜੇ ਤੁਹਾਨੂੰ ਹਟਣੀ ਆ, ਤੁਸੀਂ 10 ਵਾਰੀ ਜਾਓ ਫਿਰ ਤੁਹਾਨੂੰ ਇਦਾਂ ਕਰਨ, ਫਿਰ ਪ੍ਰੋਬਲਮ ਆ। ਇੱਕ ਦੋ ਵਾਰੀ ਤਾਂ ਉਹਨਾਂ ਨੇ ਆਪਣੀ ਜਿਹੜੀ ਇਨਕੁਆਇਰੀ ਉਨੀ ਕੁ ਕਰਨੀ ਆ, ਤਾਂ ਇੱਕ ਵਾਰੀ ਨੋਟਸ ਉਹ ਲੈ ਲੈਂਦੇ ਆ, ਉੱਥੇ ਆਲਰੇਡੀ ਮੁੱਕ ਜਾਂਦੀ ਹੈ ਨਾ। ਇੱਕ ਵਾਰੀ ਉਹ ਸਿਸਟਮ 'ਚ ਕਲੀਅਰ ਕਰ ਦਿੰਦੇ, ਫਿਰ ਕੋਈ ਪ੍ਰੋਬਲਮ ਨਹੀਂ। ਜੇ ਤੁਸੀਂ ਬਾਰ-ਬਾਰ ਜੇ ਤੁਹਾਨੂੰ ਇਦਾਂ ਲੱਗਦਾ, ਫਿਰ ਤੁਸੀਂ ਇਨਕੁਆਇਰੀ ਕਰ ਸਕਦੇ ਆ ਕਿ ਕੀ ਆ ਟੈਰਰਿਸਟ ਡੇਟਾਬੇਸ 'ਚ ਨਾਮ ਮੈਚ ਹੁੰਦਾ, ਕਿ ਕਿੱਦਾਂ ਹੁੰਦਾ, ਤੇ ਫਿਰ ਤੁਸੀਂ ਅੱਗੇ ਪਰਸੂ ਕਰ ਸਕਦੇ ਆ। ਪਰ ਜੇ ਇੱਕ ਵਾਰੀ ਤੁਹਾਨੂੰ ਸਿਰਫ ਰੋਕਿਆ, ਉਹਦੇ ਕਰਕੇ ਨਹੀਂ ਤੁਹਾਨੂੰ ਫਿਕਰ ਕਰਨਾ ਚਾਹੀਦਾ ਜੀ। ਧੰਨਵਾਦ ਜੀ। ਅੱਛਾ ਜੀ, ਜੀ ਓਕੇ। ਤੇ ਸਾਡੇ ਅਗਲੇ ਕਾਲਰ ਆ ਬੇਅੰਤ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਮੇਰੇ ਬ੍ਰਦਰ ਦਾ ਅਪਲਾਈ ਕੀਤਾ ਹੋਇਆ 2008 ਦਾ, ਮਤਲਬ ਸਿਸਟਰ ਵੱਲੋਂ, ਤੇ ਪੁੱਛਣਾ ਸੀਗਾ ਵੀ ਉਹ ਅਸੀਂ ਵਿਜ਼ਟਰ ਵੀਜ਼ੇ ਲਈ ਅਪਲਾਈ ਕਰ ਸਕਦਾ ਉਹ? ਹਾਂਜੀ, ਕਰ ਸਕਦੇ ਆ। ਬਸ ਸੱਚ ਦੱਸਿਓ ਉਹਦੇ ਵਿੱਚ ਕਿ ਐਪਲੀਕੇਸ਼ਨ ਫਾਈਲ ਕੀਤੀ, ਰਿਸ਼ਤੇਦਾਰ ਰਹਿੰਦੇ ਆ। ਹਾਂਜੀ, ਉਹਦੇ ਵਿੱਚ ਭੈਣ ਜੀ ਦੱਸਣਾ ਪੈਣਾ ਵੀ ਅਪਲਾਈ ਆਲਰੇਡੀ ਕੀਤਾ ਹੈ, ਅਪਲਾਈ ਕਰ ਸਕਦੇ ਆ। ਜਦੋਂ ਉਹ ਐਪਲੀਕੇਸ਼ਨ ਭਰੂਗੇ ਨਾ, ਉਹਦੇ 'ਚ ਦੱਸਣਾ ਪੈਣਾ ਹਾਂ ਵੀ ਮੇਰਾ ਪਰਮਾਨੈਂਟ ਲਈ ਵੀ ਅਪਲਾਈ ਕੀਤਾ ਹੈ। ਅੱਛਾ ਠੀਕ ਹੈ, ਇਹੀ ਪੁੱਛਣਾ। ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਆ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ, ਇੰਡੀਅਨ ਰੇਡੀਓ ਦੀ ਆਵਾਜ਼ ਬੰਦ ਕਰੋ ਪਿੱਛੋਂ ਦੀ ਜੀ। ਉਹ ਕਾਲ ਜਿਹੜੀ ਆ ਡ੍ਰੌਪ ਹੋ ਗਈ। ਸੋ ਆਪਾਂ ਅਗਲੀ ਕਾਲਰ ਲੈਂਦੇ ਆ ਅਮਰਜੀਤ ਜੀ। ਰੇਡੀਓ ਦੀ ਆਵਾਜ਼ ਬੰਦ ਕਰੋ ਪਿੱਛੋਂ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹ, ਜਿੱਦਾਂ ਆਪਾਂ ਸਟੋਰ ਤੇ ਕੰਮ ਕਰਦੇ ਆ, ਜਿੱਦਾਂ ਆਪਾਂ ਸਿਗਰਟ ਜਾਂ ਬੀਅਰ ਸੇਲ ਕਰਦੇ ਆ, ਤੇ ਉਹਦੇ ਅੱਗੇ ਕੋਈ ਦਿੱਕਤ ਆ ਜਾਂਦੀ ਇੰਟਰਵਿਊ 'ਚ? ਨਹੀਂ, ਜੇ ਲਾਇਸੈਂਸ ਲੱਗਾ ਹੋਇਆ ਉਹ ਤਾਂ ਲੀਗਲ ਆ, ਉਹ ਕਿਹੜਾ ਕੋਈ ਗੈਰ ਕਾਨੂੰਨੀ ਸਬਸਟੈਂਸ ਆ? ਨਹੀਂ, ਮਤਲਬ ਜਿੱਦਾਂ ਕਿੱਦਾਂ ਅੰਡਰ ਏਜ ਨੂੰ ਦੇ ਹੋ ਜਾਂਦਾ ਕਈ ਵਾਰ ਗਲਤੀ ਨਾਲ। ਨਹੀਂ, ਗਲਤੀ ਨਾਲ ਵੀ ਨਹੀਂ ਦੇਣਾ। ਉਹ ਤਾਂ ਫਿਰ ਜੇ ਸਜ਼ਾ ਮਿਲੀ ਆ ਤਾਂ ਪ੍ਰੋਬਲਮ ਪਾਊਗੀ ਆਫ ਕੋਰਸ। ਉਹ ਫਿਰ ਫਾਈਨ ਵੀ ਹੋਇਆ ਹੋਣਾ ਜਦੋਂ ਤੁਸੀਂ ਦਿੱਤੀ ਆ, ਰਾਈਟ? ਹਜੇ ਦਿੱਤੀ ਨਹੀਂ, ਮੈਂ ਕਿਹਾ ਇਨ ਫਿਊਚਰ ਇਦਾਂ ਨਹੀਂ ਤੁਸੀਂ ਸੋਚਣਾ ਹੈਗਾ ਤੇ ਇਦਾਂ ਨਹੀਂ, ਇਦਾਂ ਦੀ ਗੱਲ। ਤੇ ਹਾਂਜੀ, ਅਗਲੇ ਸਾਡੇ ਕਾਲਰ ਆ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਿੱਕਾ ਜੀ, ਤੁਹਾਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੈਂ ਸਿਟੀਜ਼ਨ ਹੋਇਆ 3-4 ਸਾਲ ਹੋ ਗਏ, ਤੇ ਮੇਰਾ ਜਿਹੜਾ ਪੇਪਰ ਵਰਕ ਹੈ, ਜਿਹੜਾ ਜੀ ਕਾਲ ਡ੍ਰੌਪ ਹੋ ਗਈ। ਅਗਲੇ ਸਾਡੇ ਕਾਲਰ ਆ ਮਨੋਜ ਜੀ। ਜੀ ਮਨੋਜ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੇ ਦੋ ਕੁਐਸਚਨ ਹੈ ਜੀ। ਭਾਈ ਮੇਰਾ ਪਹਿਲਾ ਕੁਐਸਚਨ ਹੈ ਵੀ ਮੈਂ ਆਪਣਾ ਭਾਈ ਵਰਕ ਪਰਮਿਟ ਅਪਲਾਈ ਕੀਤਾ ਸੀਗਾ 2020 ਦਸੰਬਰ ਅਸਾਈਲਮ ਬੇਸ ਤੇ ਭਾਈ ਉਹਦੀ ਮੈਨੂੰ ਰਸੀਦ ਮਿਲ ਗਿਆ, ਬਟ ਵਰਕ ਪਰਮਿਟ ਨਹੀਂ ਆਇਆ ਮੇਰਾ, ਹਨਾ। ਤੇ ਦੂਸਰਾ ਕੁਐਸਚਨ ਭਾਈ ਹੈ ਵੀ ਮੈਂ ਮੈਰਿਡ ਹੈ USA ਸਿਟੀ ਨਾਲ, ਮੇਰੇ 2 ਬੱਚੇ ਇੱਥੇ, ਤੇ ਮੇਰਾ I-31 ਭਾਈ ਅਪਰੂਵ ਹੋ ਗਿਆ। ਤੇ ਮੇਰਾ ਅਸਾਈਲਮ ਦੀ ਭਾਈ ਤਰੀਕ ਸੀਗੀ ਅਪ੍ਰੈਲ 15 ਨੂੰ, ਅਸਾਈਲਮ ਭਾਈ ਮੇਰਾ ਉਹ ਵੀ ਅਪਰੂਵ ਹੋ ਗਿਆ। ਤੇ ਇਹਦੇ ਵਿੱਚ ਭਾਈ ਅਸਾਈਲਮ ਮੈਨੂੰ ਵਰਕ ਪਰਮਿਟ ਵੀ ਨਹੀਂ ਆਇਆ, ਮੈਨੂੰ ਆਲਮੋਸਟ ਸਾਲ ਹੋ ਗਿਆ ਭਾਈ ਅਪਲਾਈ ਕੀਤੇ ਨੂੰ। ਤੇ ਗ੍ਰੀਨ ਕਾਰਡ ਦੇ ਭਾਈ ਮੈਂ ਪੇਪਰ ਭਰ ਕੇ ਭੇਜਤੇ, ਮੈਡੀਕਲ ਟਰੈਵਲ ਡਾਕੂਮੈਂਟ ਤੇ ਉਹਨਾਂ ਦਾ ਵਰਕ ਪਰਮਿਟ ਜੋ ਮੈਰਿਜ ਦੇ ਮਿਲਦਾ, ਤੇ ਭਾਈ ਸਿਰਫ ਪ੍ਰੋਸੈਸਿੰਗ 'ਚ ਹੈ। ਤੇ ਇਹਦੇ ਵਿੱਚ ਭਾਈ ਵਰਕ ਪਰਮਿਟ ਮੇਰੇ ਤੋਂ ਹੈ ਨਹੀਂ ਹੈ, ਰਸੀਦ ਦਾ ਵੀ ਮੇਰਾ ਲਾਇਸੈਂਸ ਐਕਸਟੈਂਡ ਹੋ ਗਿਆ ਗਾ, DMV ਨੇ ਕਰਤਾ। ਤੇ ਇਹਦੇ ਵਿੱਚ ਭਾਈ ਕੋਈ ਦੱਸੋਗੇ ਤੁਸੀਂ ਆਏ ਕਿੱਦਾਂ ਸੀਗੇ ਅਮਰੀਕਾ ਦੇ ਵਿੱਚ? ਮੈਂ ਭਾਈ ਬਾਰਡਰ ਕ੍ਰੋਸ ਕੀਤਾ ਸੀ। ਤੇ ਮੈਰਿਜ ਬੇਸ ਦਾ ਤੁਸੀਂ ਗ੍ਰੀਨ ਕਾਰਡ ਕੇਸ ਬੇਸ ਤੇ ਤੁਸੀਂ ਫਾਈਲ ਕੀਤਾ? ਫਿਰ ਮੇਰੇ ਕੋਲ ਭਾਈ I-94 ਹੈਗਾ ਨਾ। I-94 ਸੀਗਾ, ਠੀਕ ਆ। ਸੋ ਪਹਿਲਾਂ ਤਾਂ ਇਹ ਹੈ ਕਿ ਤੁਹਾਡੇ 2-3 ਸਵਾਲ ਇਹਦੇ ਵਿੱਚ। ਪਹਿਲਾਂ ਤਾਂ ਇਹ ਹੈ ਕਿ ਜਿਹੜਾ ਵਰਕ ਪਰਮਿਟ ਆ ਉਹ ਤੁਹਾਡਾ ਪੈਂਡਿੰਗ ਹੀ ਆ ਓਬਵੀਅਸਲੀ, ਤੇ ਸਾਰਿਆਂ ਦੇ ਪੈਂਡਿੰਗ ਆ, ਉਹਨੂੰ ਟਾਈਮ ਲੱਗ ਰਿਹਾ। ਦਸੰਬਰ ਵਾਲੇ ਪੈਂਡਿੰਗ ਆ, ਸਾਡੇ ਵੀ ਜਿਹੜੇ ਕੇਸ ਫਾਈਲ ਕੀਤੇ ਆ ਉਹ ਪੈਂਡਿੰਗ ਆ। ਤੇ
ਉਹਨੂੰ ਤੁਸੀਂ ਕੰਟੈਕਟ ਕਰ ਸਕਦੇ ਆ, ਉਹਨੂੰ ਕਹਿ ਸਕਦੇ ਆ ਕਿ ਐਕਸਪੀਡਾਈਟ ਕਰ ਦਿਓ। ਕਾਂਗਰਸਮੈਨ ਦੀ ਹੈਲਪ ਲੈ ਸਕਦੇ ਆ ਜੇ ਜ਼ਿਆਦਾ ਜੇ ਟਾਈਮ ਤੋਂ ਬਾਹਰ ਚਲ ਗਿਆ, ਫਿਰ ਕਾਂਗਰਸਮੈਨ ਦੀ ਹੈਲਪ ਲੈ ਸਕਦੇ ਕਿ ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਚਲ ਗਿਆ, ਇਹ ਅਜੇ ਵੀ ਮੇਰਾ ਵਰਕ ਪਰਮਿਟ ਜਿਹੜਾ ਉਹ ਦੇ ਨਹੀਂ ਰਹੀ। ਠੀਕ ਹੈ ਜੀ। ਤੇ ਦੂਜਾ ਹੋਰ ਕੀ ਸਵਾਲ ਸੀਗਾ ਵਰਕ ਪਰਮਿਟ ਤੋਂ ਇਲਾਵਾ? ਆਪਣੇ ਭਾਈ ਮੈਰਿਜ ਵੇਸ ਤਾਂ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ ਜਿੱਦਾਂ, ਵੀ ਸਟਿਲ ਪ੍ਰੋਸੈਸਿੰਗ, ਤਾਂ ਉਹਨੂੰ ਕਿੰਨਾ ਟਾਈਮ ਕੋਈ ਲੱਗੂਗਾ? ਜਿਹੜੇ ਭਾਜੀ ਅਸਾਈਲਮ ਤੁਹਾਡੀ USCIS 'ਚ ਸੀਗੀ, ਤੁਸੀਂ ਉੱਤੇ ਕੋਰਟ ਦੇ ਵਿੱਚ ਆ ਨਾ ਅਸਾਈਲਮ ਦੇ? ਹਾਂਜੀ, ਮੇਰਾ ਉਹ ਅਪਰੂਵ ਹੋ ਗਿਆ ਭਾਈ, ਅਸਾਈਲਮ ਕੇਸ ਮੇਰਾ ਸਨ ਫਰਾਂਸਿਸਕੋ ਅਪਰੂਵ ਹੋ ਗਿਆ ਜੀ। ਅਸਾਈਲਮ ਦਾ ਕੇਸ ਤੁਹਾਡਾ ਅਪਰੂਵ ਹੋ ਗਿਆ, ਠੀਕ ਹੈ। ਸੋ ਤੇ ਫਿਰ ਗ੍ਰੀਨ ਕਾਰਡ ਪਰ ਤੁਸੀਂ ਮੈਰਿਜ ਬੇਸ ਤੇ ਕੀਤਾ ਨਾ? ਹਾਂਜੀ, ਮੈਰਿਜ ਵੇਸ ਤੇ ਅਪਲਾਈ ਕੀਤਾ ਹੈ ਜੀ। ਸੋ ਭਾਜੀ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ ਦੇ ਮੂਹਰੇ ਆ, ਤੇ ਤਕਰੀਬਨ ਜਿਹੜਾ ਆਪਣਾ ਵਿਆਹ ਵਾਲੇ ਜਿਹੜੇ ਕੇਸ ਆ 1.5 ਸਾਲ ਦੀ ਐਵਰੇਜ ਟਾਈਮ ਫਰੇਮ ਹੈ ਇਹਨਾਂ ਦਾ। ਠੀਕ ਹੈ ਜੀ। ਤੇ ਇੱਕ ਭਾਈ ਕੁਐਸਚਨ ਹੋਰ ਸੀਗਾ, ਜਿੱਦਾਂ ਭਾਈ ਮੇਰਾ ਅਸਾਈਲਮ ਕੇਸ ਅਪਰੂਵ ਹੋ ਗਿਆ, ਤੇ ਮੈਂ ਆਪਣੇ ਮੰਮੀ ਡੈਡੀ ਦਾ ਅਪਲਾਈ ਕਰ ਸਕਦਾ ਜੀ? ਮੈਂ ਜੀ ਮਦਰ ਫਾਦਰ ਦਾ ਤਾਂ ਜਦੋਂ ਤੁਸੀਂ ਸਿਟੀਜ਼ਨ ਬਣੇ ਨਾ ਉਦੋਂ ਤੁਸੀਂ ਗ੍ਰੀਨ ਕਾਰਡ ਤਾਂ ਉਹਨਾਂ ਦਾ ਉਦੋਂ ਫਾਈਲ ਕਰ ਸਕਦੇ ਹੋ, ਤੇ ਜਿਹੜਾ ਟੂਰਿਸਟ ਵੀਜ਼ਾ ਉਹ ਆਪਣੇ ਬੇਸ ਤੇ ਲਵਾ ਸਕਦੇ ਆ। ਬਸ ਉਹਨਾਂ ਦੱਸਣਾ ਪੈਣਾ ਆਪਣੇ ਬੇਸ ਤੇ ਟੂਰਿਸਟ ਵੀਜ਼ਾ ਕੋਈ ਵੀ ਟਰਾਈ ਕਰ ਸਕਦਾ, ਉਹਦਾ ਕੋਈ ਚੱਕਰ ਨਹੀਂ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਆ ਸਰਬਜੀਤ ਜੀ। ਹੈਲੋ। ਹਾਂਜੀ ਹਾਂਜੀ ਸਰ, ਮੈਂ B1 B2 ਵੀਜ਼ੇ ਤੇ ਇੱਥੇ ਆਈ ਹੋਈ ਹਾਂ US ਵਿੱਚ, ਤੇ ਮੈਂ ਕੋਈ ਸਟੱਡੀ ਕੰਟੀਨਿਊ ਕਰਨਾ ਚਾਹੁੰਦੀ ਸੀ, ਬਟ ਮੈਂ ਚਾਹੁੰਦੀ ਹਾਂ ਕਿ ਅਗਰ ਮੈਨੂੰ ਜਿੱਦਾਂ ਕੋਈ ਵਰਕ ਪਰਮਿਟ ਇੱਥੇ ਕੋਈ ਲਿਖ ਕੇ ਦੇ ਦਿੰਦਾ ਹੈ ਜਿੱਦਾਂ ਓਲਡ ਹੋਮ ਵਾਲਾ, ਤੇ ਮੈਂ ਬਾਈ ਪ੍ਰੋਫੈਸ਼ਨ ਨਰਸ ਆ। ਮੈਂ ਨਰਸਿੰਗ ਕੀਤੀ ਆ, BSc ਨਰਸਿੰਗ ਕੀਤੀ ਹੈ ਮੈਂ ਪੋਲੈਂਡ ਤੋਂ। ਇੰਗਲਿਸ਼ ਵਿੱਚ ਮੇਰੀ ਸਾਰੀ ਸਟੱਡੀ ਆ, ਤੇ ਮਤਲਬ ਕਿ ਜਿੱਦਾਂ ਕੋਈ ਮੈਨੂੰ ਲਿਖ ਕੇ ਦੇ ਦਿੰਦਾ ਤਾਂ ਮੈਂ ਅਪਲਾਈ ਕਰ ਸਕਦੀ ਹਾਂ ਇੱਥੇ ਵਰਕ ਪਰਮਿਟ? ਨਹੀਂ ਜੀ, ਸਭ ਤੋਂ ਪਹਿਲਾਂ ਤਾਂ ਇਦਾਂ ਕਿ ਇੰਨਾ ਸੌਖਾ ਨਹੀਂ, ਇਮੀਗ੍ਰੇਸ਼ਨ ਥੋੜੀ ਕੰਪਲਿਕੇਟਡ ਆ। ਸੋ ਪਹਿਲਾਂ ਤੁਹਾਨੂੰ 6 ਮਹੀਨੇ ਦੀ ਐਂਟਰੀ ਮਿਲੀ ਆ, ਪਹਿਲਾਂ ਤਾਂ ਤੁਹਾਨੂੰ ਜਿਹੜੀ ਇਹ ਐਂਟਰੀ ਆ ਇਹ ਮੇਨਟੇਨ ਕਰਨੀ ਪੈਣੀ ਨਾ। ਸੋ ਜਿਹੜਾ ਸਟੂਡੈਂਟ ਵੀਜ਼ਾ ਹੈਗਾ ਉਹਨੂੰ F1 ਵੀਜ਼ਾ ਕਹਿੰਦੇ। ਤੁਹਾਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਕੇ ਸਟੂਡੈਂਟ ਵੀਜ਼ਾ, ਜਦੋਂ ਤੁਹਾਡਾ ਟੂਰਿਸਟ ਵੀਜ਼ਾ ਦੇ 6 ਮਹੀਨੇ ਦੀ ਮਿਆਦ ਆ ਉਹ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਫਾਈਲ ਕਰਨਾ ਪੈਣਾ। ਤੇ ਦੂਜੀ ਗੱਲ ਹੈਗੀ ਵਰਕ ਪਰਮਿਟ ਦੀ। ਵਰਕ ਪਰਮਿਟ ਇੱਥੇ ਕਾਫੀ ਲਿਮਿਟਿਡ ਆ, ਤੇ ਲੈਟਰ ਲਿਖਣਾ ਕੁਛ ਨਹੀਂ ਹੋਣਾ। ਲੈਟਰ ਲਿਖਣ ਨਾਲ ਤਾਂ ਫਿਰ ਸਾਰੇ ਹੀ ਲੋਕੀ ਪੱਕੇ ਹੋਣੇ ਦੁਨੀਆ ਦੇ, ਇਦਾਂ ਲੈਟਰ ਲਿਖਣ ਨਾਲ ਵਰਕ ਪਰਮਿਟ ਅਮਰੀਕਾ ਦਿੰਦਾ ਹੋਵੇ। ਉਹਦੇ ਲਈ ਤੁਹਾਨੂੰ ਜਿਹੜਾ US EMPLOYER ਆ, ਜਿਹਦੀ ਕੰਪਨੀ ਆ, ਟੈਕਸ ID ਆ, ਆਫਿਸ ਸਪੇਸ ਹੈਗਾ, ਪ੍ਰੋਪਰ ਜਿਹੜੀ ਜੌਬ ਹੈਗੀ ਆ, ਜੇ ਜੌਬ ਦੇ 4 ਸਾਲ ਦੀ ਡਿਗਰੀ ਦੇ ਬੇਸ ਤੇ ਕੋਈ ਜਿਹੜੀ ਜੌਬ ਹੈਗੀ ਆ, ਉਹਦੇ ਬੇਸ ਤੇ ਉਹ H1B ਵੀਜ਼ਾ ਫਾਈਲ ਕਰ ਸਕਦੇ ਆ। ਤੇ ਉਹ ਵੀ ਵਿੰਡੋ ਆਫ ਫਾਈਲਿੰਗ H1B ਜਿਹੜੀ ਹੈਗੀ ਆ ਉਹ ਮਾਰਚ 'ਚ ਖੁੱਲਦੀ ਆ ਤੇ ਮਾਰਚ 'ਚ ਹੀ ਬੰਦ ਹੋ ਜਾਂਦੀ ਆ। ਸੋ ਮਤਲਬ ਇਦਾਂ ਕਿ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜਿਹੜਾ H1B ਵੀਜ਼ਾ ਉਹ ਮਾਰਚ 'ਚ ਫਾਈਲ ਹੋਊਗਾ, ਅਕਤੂਬਰ 'ਚ ਤੁਹਾਡਾ ਉਹ ਸ਼ੁਰੂ ਹੋਣਾ ਜੇ ਤੁਹਾਡਾ ਲੱਗ ਗਿਆ ਹੈ ਨਾ। ਤੇ ਉਹਦੇ ਵਾਸਤੇ ਤੁਹਾਨੂੰ ਇੱਕ US EMPLOYER ਚਾਹੀਦਾ, ਜਿਹੜਾ ਕੰਪਨੀ ਪ੍ਰੋਪਰ ਬਣੀ ਹੋਵੇ, ਤੇ ਤੁਹਾਡੀ ਜਿਹੜੀ ਡਿਗਰੀ ਹੈ ਇਕੁਇਵਲੈਂਸੀ ਹੈਗੀ ਆ ਉਹ 4 ਸਾਲ ਦੀ ਚਾਹੀਦੀ ਹੈ। ਜੇ ਤੁਹਾਡੇ ਕੋਲ ਉਹ ਹੈਗਾ ਤੁਸੀਂ ਮਾਰਚ 'ਚ ਫਾਈਲ ਕਰ ਸਕਦੇ ਆ। ਤੇ ਮੀਨਵਾਈਲ ਜਿਹੜਾ ਤੁਸੀਂ ਟੂਰਿਸਟ ਵੀਜ਼ਾ ਉਹ ਤੁਹਾਡਾ 6 ਮਹੀਨੇ ਦਾ ਵਾ, ਉਹਨੂੰ ਜਾਂ ਤੁਹਾਨੂੰ ਐਕਸਟੈਂਡ ਕਰਾਉਣਾ ਪੈਣਾ ਇੱਥੇ, ਜਾਂ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ। ਤੇ ਫਿਰ ਜਦੋਂ ਵੀ H1B ਲੱਗੂਗਾ ਉੱਤੇ ਤੁਸੀਂ ਆ ਸਕਦੇ ਆ। ਨਹੀਂ, ਲੈ ਕੇ ਜਿੱਦਾਂ ਹੋਮ, ਜਿੱਦਾਂ 올ਡ ਏਜ ਹੋਮ ਵਾਲੇ ਹੁੰਦੇ ਨੇ, ਕਿ ਉਹ ਜਿੱਦਾਂ ਮੈਂ ਸਰਚ ਕਰਦੀ ਸੀ, ਕਹਿੰਦੇ ਕਿ ਅਸੀਂ ਦੇ ਸਕਦੇ, ਜਿੱਦਾਂ ਤੁਹਾਨੂੰ ਅਸੀਂ ਪੇਪਰ ਦਈਏ ਤੇ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਕਿ ਨਹੀਂ। ਮੇਰਾ ਕੁਐਸਚਨ ਇਹ ਸੀਗਾ, ਉਹਦਾ ਹੀ ਜਵਾਬ ਦਿੱਤਾ ਮੈਂ। ਬਾਕੀ ਤੁਸੀਂ ਆ ਜਿਹੜੇ ਮੈਂ ਜਵਾਬ ਦਿੱਤਾ ਨਾ, ਇਹਨੂੰ ਦੁਬਾਰਾ ਸੁਣੋ। ਤੇ ਇਹ ਥੋੜਾ ਜਿਹਾ ਕੰਪਲੈਕਸ ਟੌਪਿਕ ਹੈਗਾ, ਇਹ ਏਦਾਂ ਨਹੀਂ ਹੈਗਾ 1 ਮਿੰਟ ਵਾਲਾ ਜਵਾਬ ਨਹੀਂ ਹੈਗਾ। ਜੋ ਮੈਂ ਇਹਨੂੰ ਕਿਹਾ ਇਹਨੂੰ ਦੁਬਾਰਾ ਸੁਣੋ H1B ਬਾਰੇ, ਤੇ ਫਿਰ ਉਹਨੂੰ ਥੋੜਾ ਸਰਚ ਕਰੋ ਦੁਬਾਰਾ ਇੱਕ ਵਾਰੀ। ਧੰਨਵਾਦ ਜੀ। ਓਕੇ, ਠੀਕ ਹੈ ਸਰ, ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਹੈਗੇ ਆ ਸੁਖਜੀਤ ਜੀ। ਹੈਲੋ। ਹਾਂਜੀ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ US ਸਭ ਨੂੰ ਸਤਿ ਸ੍ਰੀ ਅਕਾਲ, ਸਾਰੀ ਟੀਮ ਨੂੰ ਮੇਰੇ ਵੱਲੋਂ। ਸਰ ਜੀ, ਮੈਂ ਸੁਰਜੀਤ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਮੇਰਾ ਸਵਾਲ ਇਹੀ ਹੈ ਜੀ, ਮੈਂ ਆਪਣੀ ਵਾਈਫ ਦਾ I-30 ਕੀਤਾ ਸੀ ਪਟੀਸ਼ਨ। ਸੋ ਮੇਰੀ ਪਿਓਰਟੀ ਡੇਟ December 2018 ਦੀ ਸੀ ਸਰ ਜੀ, ਤੇ ਰਾਈਟ ਨਾਓ ਕੁਛ ਹੈ ਨਹੀਂ ਆਪਣੇ ਕੋਲ, ਹੈ ਨਾ। ਮੈਂ ਇੱਕ ਵਾਰੀ ਕੀਤੀ ਵੀ ਸੀ ਤੁਹਾਡੇ ਕੈਂਪ ਵਿੱਚ, ਰੋਜ਼ ਹੀ ਵੇਖਦੇ ਆਪਾਂ ਐਵਰੀ ਵੀਕ, ਤੇ ਮੈਂ ਉਹਨਾਂ ਨੂੰ ਪਾਈ ਸੀ ਈਮੇਲ। ਉਹ ਵੀ ਇਹੀ ਕਹਿੰਦੇ ਸੀ ਕਿ ਵੇਟ ਹੋਰ, ਹੈ ਨਾ। ਮੈਨੂੰ ਪਤਾ ਕੋਵਿਡ ਕਰਕੇ ਸਰ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਰੀ ਵਾਈਫ ਉੱਧਰ ਬੈਠੀ ਹੈ, ਆਲਰੇਡੀ 2018 ਦਾ ਕੇਸ ਹੈ, ਤੇ ਕਿੰਨਾ ਕੁ ਟਾਈਮ ਆਪਾਂ ਹੋਰ ਕੁਛ ਕਰ ਸਕਦੇ ਹਾਂ ਐਕਸਟਰਾ ਦੇ ਲਈ, ਕਿ ਜਾਂ ਵੇਟ ਹੀ ਉੱਧਰ ਵਾਈਫ ਵੀ ਔਖੇ ਹੋ ਰਹੇ ਨੇ? ਜੀ ਭਾਜੀ, ਵੇਟ ਹੀ ਕਰਨਾ ਪੈਣਾ। ਤੁਸੀਂ ਇਕੱਲੇ ਨਹੀਂ ਹੈਗੇ, ਹਜ਼ਾਰਾਂ ਲੋਕੀ ਹੈਗੇ। ਤੇ ਪ੍ਰੋਬਲਮ ਇਹ ਹੈ ਕਿ ਐਮਬੈਸੀ ਫੁੱਲੀ ਆਪਰੇਸ਼ਨਲ ਹੀ ਨਹੀਂ ਹੈਗੀ, ਉਹਨਾਂ ਨੂੰ ਲੌਜਿਸਟਿਕਸ ਚੈਲੰਜ ਹੈਗੇ, ਲੋਕੀ ਉਹਨਾਂ ਦੇ ਕੰਮ ਨਹੀਂ ਕਰ ਰਹੇ ਉੱਥੇ ਪੂਰੇ। ਤੇ ਹੋਰ ਬੜੇ ਵੀਜ਼ੇ ਆ, ਸਟੂਡੈਂਟ ਵਾਲੇ ਵੀਜ਼ੇ ਆ, ਇਨਵੈਸਟਮੈਂਟ ਵਾਲੇ ਵੀਜ਼ੇ ਆ, ਜਿਹਦੇ ਕਰਕੇ ਕਹ ਲਓ ਬਿਜ਼ਨਸ ਵੀਜ਼ੇ ਆ, ਸਾਰੇ ਕੰਮ ਖੜਿਆ ਹੋਇਆ ਕਈ ਲੋਕਾਂ ਦਾ। ਸੋ ਉਹਨਾਂ ਨੇ ਪੂਰਾ ਕੰਮ ਉਹ ਕਰ ਨਹੀਂ ਸਕਦੇ, ਲਿਮਿਟਿਡ ਕੰਮ ਕਰ ਸਕਦੇ ਆ।
ਤੇ ਜਿਹੜੇ ਗ੍ਰੀਨ ਕਾਰਡ ਤੁਸੀਂ ਗ੍ਰੀਨ ਕਾਰਡ ਹੋਲਡਰ ਆ? ਹਾਂਜੀ ਹਾਂਜੀ ਯੈਸ। ਹਾਂ, ਜਿਹੜੇ ਗ੍ਰੀਨ ਕਾਰਡ ਹੋਲਡਰ ਆ ਨਾ, ਉਹਨਾਂ ਦੀ ਘਰ ਵਾਲੀਆਂ ਜਿਹੜੀਆਂ ਘਰ ਵਾਲੇ ਆ, ਉਹਨਾਂ ਨੂੰ ਪਹਿਲ ਨਹੀਂ ਹੈਗੀ, ਸੋ ਉਹਨਾਂ ਨੂੰ ਵੇਟ ਕਰਨੀ ਪੈਣੀ। ਅੱਛਾ, ਕੋਈ ਹੋਰ ਐਕਟੀਵੇਟਡ ਕਰ ਸਕਨੇ ਕੁਝ ਐਨੀਥਿੰਗ ਔਰ ਨਾ ਜਸਟ ਵੇਟ? ਨਹੀਂ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਹੈ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਤੁਸੀਂ ਰੇਡੀਓ ਬੰਦ ਕਰ ਲਓ ਭੈਣ ਜੀ। ਭਾਜੀ ਅਸੀਂ ਇੰਡੀਆ ਜਾਣਾ ਆ, ਤਾਂ ਜਾਣ ਟਾਈਮ ਜਾਂ ਆਉਣ ਟਾਈਮ ਕੋਈ ਪ੍ਰੋਬਲਮ ਤਾਂ ਨਾ ਹੋਊਗੀ? ਅਸੀਂ ਭੈਣ ਜੀ ਯੂਐਸ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਇੰਡੀਆ ਦੀ ਇਮੀਗ੍ਰੇਸ਼ਨ ਦੀ ਨਹੀਂ ਗੱਲ ਕਰਦੇ। ਤੇ ਇੰਡੀਆ ਦੀ ਇਮੀਗ੍ਰੇਸ਼ਨ ਜਦੋਂ ਜਾਣਾ ਆਣਾ ਨਾ, ਤੁਸੀਂ ਅਪਡੇਟ ਅਮਰੀਕਾ ਸੁਣਿਆ ਕਰੋ ਸਵੇਰੇ ਸ਼ਾਮ, ਉਹ ਆਪਾਂ ਦੱਸਦੇ ਰਹਿੰਦੇ ਹਾਂ ਵੀ ਕੀ ਅਪਡੇਟ। ਓਕੇ, ਧੰਨਵਾਦ ਜੀ। ਅਗਲੇ ਸਾਡੇ ਕਾਲਰ ਨਵਦੀਪ ਜੀ। ਹੈਲੋ। ਹਾਂਜੀ ਹਾਂਜੀ ਸਰ, ਮੇਰੇ ਦੋ ਕੁਐਸਚਨ ਆ। I-601A ਵੇਵਰ ਦਾ ਸਰ ਪ੍ਰੋਸੈਸਿੰਗ ਟਾਈਮ ਕੀ ਹੈਗਾ ਵਾ? ਉਹ ਮੈਂ ਤੁਹਾਨੂੰ ਦੱਸ ਦਿੰਦਾ, ਦੇਖ ਕੇ ਹੁਣ ਐਗਜ਼ੈਕਟ ਕੀ ਚੱਲਦਾ ਜੀ। ਸੁਣਦੇ ਰਹੋ। ਤੇ ਦੂਸਰਾ ਕੁਐਸਚਨ ਪੁੱਛੋ ਭਾਜੀ। ਤੇ ਹਾਂਜੀ, ਤੇ ਭਾਈ ਆਪਣਾ ਯੂ ਵੀਜ਼ਾ ਜਿਹਨਾਂ ਦੇ 2017 ਦੇ ਲੱਗੇ ਭਾਜੀ, ਉਹਨਾਂ ਨੂੰ ਕਿੰਨੀ ਵੇਟ ਹੋਰ ਕਰਨੀ ਪਏਗੀ? ਉਹਨਾਂ ਨੂੰ ਤਾਂ ਕਰਨੀ ਪੈ ਜਾਣੀ ਭਾਜੀ, ਸਾਡੇ 2015 ਦੇ ਅਜੇ ਪੈਂਡਿੰਗ ਆ। ਓਕੇ ਠੀਕ ਹੈ ਸਰ। ਤੇ ਸਰ I-601 ਦਾ? ਹਾਂਜੀ, ਉਹ ਸੁਣਦੇ ਰਹੋ, ਦੱਸ ਦੋਗੇ। ਓਕੇ ਓਕੇ ਓਕੇ, ਠੀਕ ਹੈ। ਤੇ ਅਗਲੇ ਕਾਲਰ ਆ ਸਾਡੇ ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਗ੍ਰੀਨ ਕਾਰਡ ਹੋਲਡਰ ਹੈ ਤੇ F2B ਵਾਲਾ ਸਾਡਾ ਕੇਸ ਹੈਗਾ ਜੀ। ਉਹ ਸਾਡਾ 2012 ਫਰਵਰੀ ਦਾ ਜੀ, ਮਤਲਬ ਲੇਟ ਹੈ ਕਿਉਂਕਿ ਅੱਜ ਕੱਲ੍ਹ ਤਾਂ 15-16 ਦੇ ਚੱਲਦੇ ਆ। ਇਹਦੀ ਵਜ੍ਹਾ ਇਹ ਸੀ ਕਿ ਇੱਕ ਵਾਰੀ ਸਾਡੇ ਉਹ ਈਮੇਲ ਮਿਸ ਹੋ ਗਈ ਸੀ, ਤਾਂ ਕਰਕੇ ਇਹ ਲੇਟ ਹੋ ਗਿਆ ਸੀ। ਫਿਰ ਉਹ ਐਕਸਪੀਡਾਈਟ ਕਰਾਇਆ ਸੀ ਤੇ ਫਿਰ ਉਹ ਚਲਾ ਗਿਆ ਸੀ। ਇਹ ਫਰਵਰੀ 2020 ਦੇ ਵਿੱਚ ਇੰਡੀਆ ਐਮਬੈਸੀ ਚਲਾ ਗਿਆ ਸੀ, NVC ਵਾਲਿਆਂ ਭੇਜਿਆ ਸੀਗਾ ਐਕਸਪੀਡਾਈਟ ਕਰਕੇ। ਤੇ ਹੁਣ ਇਹਦੀ ਜਿਹੜਾ ਅਸੀਂ ਕੋਈ ਉਹਨਾਂ ਨੂੰ ਰਿਮਾਈਂਡ ਕਰਾ ਸਕਦੇ, ਕਿਉਂਕਿ ਸਾਡਾ ਕੇਸ ਪੁਰਾਣਾ ਹੈਗਾ, ਫੋਨ ਕਰ ਸਕਦੇ ਇਹਨਾਂ ਨੂੰ ਕਿਸੇ ਨੂੰ ਜੀ? ਹਾਂਜੀ, ਕੰਟੈਕਟ ਕਰਨ 'ਚ ਤੇ ਕੋਈ ਨੁਕਸਾਨ ਨਹੀਂ ਹੈਗਾ। ਕੰਟੈਕਟ ਕਰੋ। ਕਿਹਨੂੰ ਕੰਟੈਕਟ ਕਰੀਏ ਜੀ? NVC ਨੂੰ ਤੇ ਐਮਬੈਸੀ ਦੋਨਾਂ ਨੂੰ। ਅੱਛਾ, ਤੇ ਐਮਬੈਸੀ ਦਾ ਨੰਬਰ ਦਾ ਕੀ ਹੋਏਗਾ ਜੀ, ਜਾਂ NVC ਦਾ? ਤੁਸੀਂ ਇਹਨੂੰ ਗੂਗਲ ਤੇ ਚੈੱਕ ਕਰੋ ਤੇ ਆਪਣੇ ਨੰਬਰ ਮਿਲ ਜਾਣਾ ਤੁਹਾਨੂੰ। ਕੰਟੈਕਟ ਸੈਕਸ਼ਨ ਹੁੰਦਾ ਉਹਨਾਂ ਦਾ, ਉੱਥੇ ਲਿੰਕ ਦੇ ਵਿੱਚ ਇਨਕੁਆਇਰੀ ਪਾਣੀ ਪੈਂਦੀ ਹੈ। ਫੋਨ ਤਾਂ ਨਹੀਂ ਤੁਹਾਡਾ ਕਿਸੇ ਨੇ ਆਨਸਰ ਕਰਨਾ। ਅੱਛਾ, ਉਹਨਾਂ ਦੀ ਸਾਈਟ ਤੇ ਜਾ ਕੇ ਨਾ ਈਮੇਲ ਛੱਡ ਦਿਓ, ਤੇ ਕਿਉਂਕਿ ਫੋਨ ਤਾਂ ਅੱਜ ਕੱਲ੍ਹ ਵੈਸੇ ਨਹੀਂ ਚੱਕਦੇ। ਨਾਲੇ ਤੁਹਾਨੂੰ ਇਹ ਗੱਲ ਦੱਸਦੀ ਹੈ ਕਿ ਤੁਸੀਂ ਤੁਹਾਡਾ ਭਾਵੇਂ 2012 ਦਾ ਸੀਗਾ, ਹੁਣ ਜਿੱਦਾਂ ਕਾਲਰ ਤੁਹਾਡੇ ਤੋਂ ਪਹਿਲਾਂ ਹੀ ਜਿਹੜੇ ਕਹੇ ਆ, ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਬੇਸ ਤੇ ਆਪਣੀ ਵਾਈਫ ਦਾ ਫਾਈਲ ਕੀਤਾ, ਉਹਨਾਂ ਦੀ ਤਾਂ ਕੋਈ ਵੇਟ, ਤਾਂ ਵੀ ਉਹ ਵੇਟ ਕਰ ਰਹੇ ਆ ਨਾ। ਕਹਿਣ ਦਾ ਮਤਲਬ ਕਿ ਜਿਹੜਾ ਪ੍ਰੋਬਲਮ ਇਹ ਨਹੀਂ ਹੈਗੀ ਕਿ ਡੇਟ ਕਰੰਟ ਹੈਗੀ ਕਿ ਨਹੀਂ ਹੈਗੀ, ਪ੍ਰੋਬਲਮ ਇਹ ਹੈਗੀ ਕਿ ਉਹਨਾਂ ਕੋਲ ਸਟਾਫ ਨਹੀਂ ਹੈਗਾ ਸਾਰੇ ਕੇਸ ਡਿਸਾਈਡ ਕਰਨ ਦਾ। ਜਿਹਨਾਂ ਦੀ ਡੇਟ ਭਾਵੇਂ ਕਰੰਟ ਵੀ ਹੋਵੇ, ਭਾਵੇਂ ਤੁਸੀਂ 2012 ਦੀ ਜਗ੍ਹਾ ਭਾਵੇਂ ਤੁਸੀਂ 2005 ਚ ਵੀ ਕੀਤਾ ਹੋਵੇ, ਤਾਂ ਵੀ ਉਹਨਾਂ ਨੇ ਵੀਜ਼ਾ ਦੇਣਾ ਇਸ ਵੇਲੇ, ਕਿਉਂਕਿ ਉਹਨਾਂ ਦੀ ਜਿਹੜੀ ਪਹਿਲ ਹੈਗੀ ਉਹ ਹੈਗੀ ਆ US ਸਿਟੀਜ਼ਨ ਦੇ ਬੱਚੇ, ਘਰ ਵਾਲੀ, ਤੇ ਤੁਹਾਨੂੰ ਵੇਟ ਕਰਨੀ ਪੈਣੀ ਜਦੋਂ ਤੱਕ ਐਮਬੈਸੀ ਖੁੱਲਦੀ ਨਹੀਂ। ਉੱਦਾਂ ਕੰਟੈਕਟ ਕਰ ਸਕਦੇ ਹੋ ਤੁਸੀਂ। ਹਾਂਜੀ, ਵੇਟ ਤਾਂ ਕਰੀ ਜਾਂਦੇ ਆ ਜੀ, ਸਾਨੂੰ ਤੀਸਰੀ ਵਾਰੀ ਆ ਗਿਆ 60 ਦਿਨਾਂ ਵਾਲਾ ਜੀ। ਜੀ ਉਹ ਹਾਂਜੀ, ਉਹ ਇਦਾਂ ਹੀ ਚੱਲਣਾ ਕੁਝ 1 ਮਹੀਨੇ ਲੱਗੇ। ਹਾਂਜੀ, ਤਾਂ ਫਿਰ ਈਮੇਲ ਅਸੀਂ ਗੂਗਲ ਦੇ ਉੱਤੇ ਚੈੱਕ ਕਰੀਏ ਵੀ ਕਿੱਥੇ ਕਰੀਏ ਜੀ, ਮਤਲਬ ਨੰਬਰ? ਹਾਂਜੀ ਹਾਂਜੀ, ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਸੁਖਵਿੰਦਰ ਜੀ। ਜਿਹੜੇ 601 ਵੇਵਰ ਵਾਲੇ ਸੀਗੇ, ਤੇ ਉਹਦਾ ਜਿਹੜਾ ਹੈਗਾ ਪੋਟੋਮੈਕ ਸਰਵਿਸ ਸੈਂਟਰ ਹੈਗਾ, ਜੇ ਉੱਥੇ ਤੁਹਾਡਾ ਕੇਸ ਹੈਗਾ ਤੇ ਉਹ ਹੈਗਾ 38 ਮਹੀਨੇ ਤੱਕ ਜਿਹੜੀ ਵੇਟ ਆ। ਤੇ ਜੇ ਪੋਟੋਮੈਕ ਸੈਂਟਰ ਦੀ ਜਗ੍ਹਾ ਨੇਬਰਾਸਕਾ ਸਰਵਿਸ ਸੈਂਟਰ ਹੈਗਾ, ਉੱਥੇ ਹੈਗਾ 26 ਮਹੀਨੇ ਦੀ ਵੇਟ। ਧੰਨਵਾਦ ਜੀ। ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਦੁਬਾਰਾ ਮੇਰੇ ਕਾਲ ਟੁੱਟ ਗਈ ਸੀ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀਗਾ ਕਿ ਮੈਂ ਜਿਹੜਾ ਸਿਟੀਜ਼ਨ ਹੋਇਆ, 1 ਸਾਲ ਤੋਂ ਸਿਟੀਜ਼ਨ ਹੋ ਗਿਆ, ਲੇਕਿਨ ਮੈਂ ਜਿਹੜਾ ਇਹ ਸੋਚਦਾ ਜਿਹੜੇ ਉਹਦਾ ਪੇਪਰ ਵਰਕ ਦਾ ਸੰਭਾਲ ਕੇ ਰੱਖਣਾ ਜਾਂ ਉਹ ਡਿਸਟਰੋਏ ਕਰਨਾ ਜੀ, ਕੀ ਕਰਨਾ ਹੈਗਾ? ਆਫ ਕੋਰਸ ਸੰਭਾਲ ਕੇ ਰੱਖੋ, ਸਕੈਨ ਕਰਕੇ ਆਪਣੇ ਈਮੇਲ 'ਚ ਪਾ ਲਓ। ਉੱਥੇ ਕਿਹੜਾ ਤੁਹਾਨੂੰ ਰੈਂਟ ਦੇਣਾ ਪੈਣਾ ਮਹੀਨੇ ਦਾ, ਇੱਕ ਵਾਰੀ ਸਕੈਨ ਕਰਕੇ ਪਾ ਲਓਗੇ ਤੇ ਬਾਅਦ 'ਚ ਪ੍ਰਿੰਟ ਕਰ ਲਿਓ। ਮਤਲਬ ਜੋ ਵੀ ਉਹਦਾ ਰਿਲੇਟਡ ਸਾਲ ਵਾਲਾ ਪੇਪਰ ਸਾਰਾ ਰੱਖਣਾ ਪੈਣਾ? ਬਿਲਕੁਲ। ਹਾਂਜੀ, ਦੇ ਨਾਲ ਰੱਖਣੀ ਚਾਹੀਦੀ ਹੈ, ਕਿਤੇ ਜ਼ਰੂਰਤ ਪੈ ਜਾਂਦੀ ਹੈ। ਹਾਂਜੀ, ਕਈ ਵਾਰੀ ਇਦਾਂ ਜਿਹੜੇ ਜਦੋਂ ਟਰੈਵਲ ਵੀ ਕਰਦੇ ਨਾ, ਪਹਿਲਾਂ ਵੀ ਗੱਲ ਦੱਸੀ ਆ, ਜਿਹਦੇ ਹੁਣ ਜਿਹੜੇ ਬਿਆਨ ਆ ਕਿ ਕਿਤੋਂ ਖਤਰਾ ਸੀਗਾ, ਕਿਹੜੀ ਪਾਰਟੀ ਸੀਗੀ, ਉਹ ਬੰਦੇ ਨੂੰ ਹਮੇਸ਼ਾ ਲਾਈਫ ਲੌਂਗ ਯਾਦ ਰਹਿਣਾ ਚਾਹੀਦਾ ਵਾ। ਕਿਉਂਕਿ ਜਿਹੜੇ ਬੇਸ ਤੇ ਤੁਸੀਂ ਲਾਏ, ਜਾਨ ਦਾ ਖਤਰਾ ਹੋਇਆ, ਹਮਲੇ ਹੋਏ, ਹੁਣ ਇਦਾਂ ਨਹੀਂ ਕਿ ਅੱਜ ਤੁਹਾਨੂੰ BJP ਤੰਗ ਕਰਨ ਦੀ ਆ ਤੇ ਕੱਲ ਨੂੰ 10 ਸਾਲ ਬਾਅਦ ਤੁਸੀਂ ਕਹਿਣਾ ਕਿ ਨਹੀਂ, ਮੈਨੂੰ ਤਾਂ ਕਾਂਗਰਸ ਤੰਗ ਕਰਦੀ ਸੀ। ਸੋ ਇਹ ਹੈ ਕਿ ਜਿਹੜੀ ਨਾ ਸਿਰਫ ਤੁਹਾਡੇ ਕੋਲ ਡਾਕੂਮੈਂਟ ਹੋਣੇ ਚਾਹੀਦੇ ਆ, ਬਲਕਿ ਤੁਹਾਨੂੰ ਜਿਹੜੀ ਜਨਰਲੀ ਜਿਹੜਾ ਤੁਹਾਡਾ ਕਲੇਮ ਆ, ਉਹ ਵੀ ਤੁਹਾਨੂੰ ਜਿਹੜਾ ਹੈਗਾ ਉਹ ਪਤਾ ਹੋਣਾ ਚਾਹੀਦਾ ਕਿ ਕੀ ਆ, ਤੁਹਾਡੇ ਕੋਲ ਕੁਐਸਚਨ ਪੁੱਛਿਆ ਜਾ ਸਕਦਾ। ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਹਰਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੇਰਾ ਕੁਐਸਚਨ ਇਹ ਹੈ ਵੀ ਮੈਂ ਅਮਰੀਕਾ ਸਿਟੀਜ਼ਨ ਆ, ਪਰ ਮੇਰੇ ਮੰਮਾ ਦਾ ਮੈਂ ਜਿੱਦਾਂ ਅਪਲਾਈ ਕੀਤਾ ਸੀ ਟੂਰਿਸਟ ਵੀਜ਼ਾ, ਤੇ ਉਹ ਮੇਰੇ ਕੋਲ 6 ਮਹੀਨੇ ਰਹਿ ਕੇ ਵੀ ਗਏ। ਹੁਣ ਮੈਂ ਸੋਚਦੀ ਆ ਉਹਨਾਂ ਦਾ ਗ੍ਰੀਨ ਕਾਰਡ ਅਪਲਾਈ ਕਰਨ ਲਈ, ਜੀ ਤੇ ਮੈਨੂੰ ਬਸ ਇਹ ਦੱਸ ਦਿਓ ਵੀ ਜੇ ਉਹਨਾਂ ਨੂੰ ਮੈਂ ਇੱਥੇ ਬੁਲਾ ਕੇ ਉਹਨਾਂ ਦਾ ਗ੍ਰੀਨ ਕਾਰਡ ਅਪਲਾਈ ਕਰਦੀ ਆ ਤੇ ਟਾਈਮ 'ਚ ਕੁਛ ਫਰਕ ਪੈਂਦਾ ਆ ਵੀ ਜੇ ਉਹ ਇੰਡੀਆ ਜੇ ਮੈਂ ਉੱਥੇ ਪੇਪਰ ਭੇਜਦਾ ਜਾਂ ਇੱਥੇ ਆਇਆ ਤੇ ਕਰਾਂ ਤਾਂ ਛੇਤੀ ਹੋ ਜਾਊਗਾ? ਜੀ, ਸਭ ਤੋਂ ਪਹਿਲਾਂ ਤਾਂ ਇਹ ਪਹਿਲਾਂ ਵੀ ਦੱਸਿਆ ਹੈ ਨਾ ਕਿ ਟੈਂਪਰੇਰੀ ਇਰਾਦੇ ਨਾਲ ਬੰਦਾ ਆ ਸਕਦਾ, 90 ਦਿਨ ਬਾਅਦ ਆ ਕੇ ਮਨ ਜੇ ਚੇਂਜ ਹੋਵੇ ਫੇਰ ਹੀ ਕਰ ਸਕਦੇ ਆ, ਸਿੱਧੇ ਇਰਾਦੇ ਨਾਲ ਨਹੀਂ ਆ ਸਕਦੇ ਕਿ ਗ੍ਰੀਨ ਕਾਰਡ ਫਾਈਲ ਕਰਨਾ। ਸੋ ਇਹ ਯਾਦ ਰੱਖਿਓ। ਇੱਥੇ ਆ ਕੇ ਕੋਈ ਟਾਈਮ 'ਚ ਫਰਕ ਪਊਗਾ, ਹਾਂਜੀ ਇੱਥੇ ਆਫ ਕੋਰਸ ਫਾਸਟਰ ਆ। ਹੁਣ ਜਿੱਦਾਂ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਕਿ ਐਮਬੈਸੀ ਦੀ ਇੰਟਰਵਿਊ ਨਹੀਂ ਆਈ, ਇੱਦਾਂ ਸੀਗਾ। ਸੋ ਇੱਥੇ ਇੰਟਰਵਿਊ ਵਾਲਾ ਮਸਲਾ ਇੱਥੇ ਸੌਖਾ ਕਿ ਇੱਕ ਤਾਂ ਪ੍ਰੋਸੈਸ ਥੋੜ੍ਹਾ ਜਿਹਾ ਈਜ਼ੀ ਹੈ, ਸਾਰਾ ਤੁਸੀਂ ਇਕੱਠੇ ਫਾਈਲ ਕਰ ਦਿੰਦੇ ਹੋ ਪੇਪਰ, ਦੂਜੇ ਘਰ ਦੇ ਤੁਹਾਡੇ ਨਾਲ ਹੁੰਦੇ ਨੇ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਭਾਵੇਂ ਫਿਰ ਜਿੰਨੀ ਮਰਜ਼ੀ ਦੇਰ ਲੱਗ ਜਾਵੇ। ਤੇ ਤੀਜਾ ਇਹ ਹੈ ਕਿ ਐਮਬੈਸੀਆਂ ਥੋੜ੍ਹੀਆਂ ਅੱਜ ਕੱਲ੍ਹ ਉਹਨਾਂ ਨੂੰ ਸਟਾਫਿੰਗ ਦੀ ਪ੍ਰੋਬਲਮ ਆ, ਇਸ ਲਈ ਇੱਥੇ ਥੋੜ੍ਹਾ ਜਿਹਾ ਜ਼ਿਆਦਾ ਜਲਦੀ ਹੋ ਜਾਂਦਾ, ਈਜ਼ੀ ਹੋ ਜਾਊਗਾ। ਧੰਨਵਾਦ ਜੀ। ਓਕੇ, ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ। ਸੋ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਰੇਡੀਓ ਯੂਐਸਏ ਦੇ, ਪਲੀਜ਼ ਤੁਸੀਂ ਸਾਰੀਆਂ ਜਿਹੜੇ ਪ੍ਰੋਗਰਾਮ ਆ ਨਾ ਸੁਣਿਆ ਕਰੋ। ਅਸੀਂ ਇਹ ਕੁਐਸਚਨ ਨੂੰ ਘੱਟੋ ਘੱਟ 3-4 ਵਾਰੀ ਡਿਸਕਸ ਕੀਤਾ ਹੈ। ਪੁਰਾਣੀਆਂ ਸਾਰੀਆਂ ਯੂਟਿਊਬਸ ਜਿਹੜੀਆਂ ਆ ਉਹ ਪੰਜਾਬੀ ਰੇਡੀਓ ਯੂਐਸਏ ਦੇ ਚੈਨਲ ਤੇ ਪਈਆਂ, ਚਾਹੇ ਤੁਸੀਂ ਫੇਸਬੁੱਕ ਤੇ ਯੂਟਿਊਬ ਤੇ ਜਾ ਕੇ ਸੁਣ ਸਕਦੇ ਹੋ। ਤੇ ਸਾਡੇ ਅਗਲੇ ਕਾਲਰ ਆ ਜਸਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਈ ਮੇਰਾ ਸਵਾਲ, ਮੈਂ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਹੋਇਆ ਆ ਤੇ ਮੈਂ ਨਾ ਇੱਥੇ ਆਪਣਾ ਪਤਾ ਕਰਨਾ ਚਾਹੁੰਦਾ ਸੀ ਡਰਾਈਵਿੰਗ ਲਾਇਸੈਂਸ ਬਣਾਉਣਾ, ਕੀ ਬਣਾ ਸਕਦਾ? ਮੈਂ ਮੈਸੇਚਿਉਸੇਟਸ ਰਹਿਣਾ, ਬੋਸਟਨ ਸਿਟੀ 'ਚ। ਭਾਜੀ ਉਹਦਾ ਨਹੀਂ ਪਤਾ, ਇਹ ਮੇਰੇ ਖਿਆਲ ਨਾਲ ਜੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਆਨਸਰ। ਕੈਲੀਫੋਰਨੀਆ 'ਚ ਤੁਸੀਂ ਜੇ ਅਨਡਾਕੂਮੈਂਟਡ ਹੈਗੇ ਆ ਸ਼ਾਇਦ ਬਣਾ ਸਕਦੇ ਆ, ਪਰ ਆਈ ਡੋਨਟ ਨੋ ਤੁਸੀਂ ਹੁਣ ਫਿਰ ਲੰਮਾ ਟਾਈਮ ਰਹਿਣਾ ਜਾਂ ਕਿੱਦਾਂ ਆ, ਹਨਾ? ਇਹ ਤੁਸੀਂ ਡੀਐਮਪੀ ਨੂੰ ਕਾਲ ਲੰਮਾ ਕਰਕੇ ਟਾਈਮ ਪੁੱਛ ਲਿਓ, ਠੀਕ ਹੈ ਜੀ? ਡੀਐਮਪੀ ਨੂੰ, ਡਿਪਾਰਟਮੈਂਟ ਆਫ ਮੋਟਰ ਵਹੀਕਲ ਨੂੰ ਕਾਲ ਪੁੱਛ ਲਿਓ, ਠੀਕ ਹੈ? ਕਹਿਣ ਦਾ ਮਤਲਬ ਕਿ ਕਈ ਸਟੇਟਾਂ ਦੇ ਵਿੱਚ ਕੱਚਾ ਬੰਦਾ ਬਣਾ ਸਕਦਾ ਵਾ, ਕੈਲੀਫੋਰਨੀਆ 'ਚ ਕਿੱਦਾਂ ਬਣਾ ਸਕਦਾ, ਸਾਨੂੰ ਉੱਥੇ ਦਾ ਨਹੀਂ ਪਤਾ ਤੁਹਾਡੇ। ਨਹੀਂ ਕੋਈ ਹੋਰ ਸਟੇਟ 'ਚ ਜਿੱਦਾਂ ਨਿਊਯਾਰਕ ਜੋ ਤੁਹਾਨੂੰ ਉੱਥੇ ਜਿਹੜੀ ਸਟੇਟ 'ਚ ਤੁਸੀਂ ਰਹਿੰਦੇ ਨਾ ਤੁਸੀਂ ਉਹਦਾ ਲਾਇਸੈਂਸ ਬਣਾ ਸਕਦੇ ਜੇ ਤੁਸੀਂ ਕੈਲੀਫੋਰਨੀਆ ਰਹਿੰਦੇ ਹੋ, ਰਿਹਾਇਸ਼ ਵੀ ਦੇਖਦੇ। ਕੋਈ ਨਹੀਂ ਧੰਨਵਾਦ ਜੀ। ਏਦਾਂ ਨਹੀਂ ਪਰ ਕਰ ਸਕਦੇ। ਸੋ ਪਹਿਲੀ ਗੱਲ ਤਾਂ ਇਹ ਕਲੀਅਰ ਕਰਦੇ ਜਾਈਏ ਵੀ ਜਿਹੜਾ ਇਹ ਡੀਐਮਪੀ ਦਾ ਤੁਸੀਂ ਜੇ ਅਨਡਾਕੂਮੈਂਟਡ ਹੈਗੇ, ਜੇ ਤੁਹਾਡੇ ਕੋਲ ਲੀਗਲ ਸਟੇਟਸ ਨਹੀਂ, ਸਾਰੀਆਂ ਸਟੇਟਾਂ ਦਾ ਨਹੀਂ ਪਤਾ, ਕੈਲੀਫੋਰਨੀਆ ਦਾ ਮੈਂ ਦੱਸ ਦਿੰਦਾ ਵੀ ਕੈਲੀਫੋਰਨੀਆ 'ਚ ਤੁਸੀਂ ਬਣਾ ਸਕਦੇ ਆ, ਪਰ ਉਹ ਕਮਰਸ਼ੀਅਲ ਲਾਇਸੈਂਸ ਨਹੀਂ ਬਣਾ ਸਕਦੇ ਹੈਗੇ ਤੁਸੀਂ, ਇਹ ਮੇਕ ਸ਼ੋਰ ਕਰ ਲਿਓ, ਠੀਕ ਹੈ ਜੀ? ਨਾਲੇ ਇੱਕ ਪਹਿਲਾਂ ਵੀ ਦੱਸਿਆ, ਮੈਂ ਕਿਹਾ ਕੋਈ ਮੈਨੂੰ ਕੋਈ ਇਤਰਾਜ਼ ਨਹੀਂ ਦੁਬਾਰਾ ਦੱਸਣ 'ਚ ਸਾਰੀ ਆਡੀਓ ਨੂੰ। ਜਿੱਦਾਂ ਹੁਣ ਆ ਬਾਈ ਕਹਿੰਦਾ ਕਿ ਕੋਈ ਨਹੀਂ ਐਡਰੈਸ ਉੱਥੇ ਦਿਖਾ ਦਾਂਗੇ, ਮੂਵ ਕਰਾ ਦਾਂਗੇ ਨਾ। ਪਹਿਲਾਂ ਇਹ ਹੈ ਕਿ ਤੁਸੀਂ ਵਕੀਲ ਨੂੰ ਵਕੀਲ ਸਮਝਿਆ ਕਰੋ, ਇਹ ਨਹੀਂ ਕਿ ਏਦਾਂ ਕਰ ਲੈਣਾ ਓਦਾਂ ਕਰ ਲੈਣਾ। ਕੋਈ ਮੈਂ ਇੱਥੇ ਸਕੀਮਾਂ ਨਹੀਂ ਤੁਹਾਨੂੰ ਦੇ ਰਿਹਾ ਕਿ ਘਪਲਾ ਕਿੱਦਾਂ ਮਾਰਨਾ ਸਰਕਾਰ ਦੇ ਨਾਲ, ਮੇਰਾ ਕੋਈ ਇਰਾਦਾ ਨਹੀਂ ਹੈਗਾ। ਸੋ ਤੁਹਾਨੂੰ ਜੇ ਮੈਂ ਇੱਕ ਵਾਰੀ ਕਿਹਾ ਕਿ ਤੁਸੀਂ ਰਿਹਾਇਸ਼ ਦਿਖਾਣੀ ਪੈਂਦੀ ਹੈ, ਕਹਿਣ ਦਾ ਮਤਲਬ ਮੈਸੇਜ ਤੁਹਾਨੂੰ ਆ ਕਿ ਤੁਹਾਨੂੰ ਉੱਥੇ ਮੂਵ ਹੋਣਾ ਉਹ ਕਰਨਾ, ਤੁਸੀਂ ਫਿਰ ਅੱਗੋਂ ਕਹਿ ਰਹੇ ਹੋ ਕਿ ਕੋਈ ਨਹੀਂ ਦਿਖਾ ਦਾਂਗੇ, ਹੈ ਨਾ, ਲਾਈਵ ਰੇਡੀਓ ਦੇ ਉੱਤੇ। ਇਹ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਇੱਦਾਂ ਦੀਆਂ ਨਾ। ਕੋਈ ਸੁਣ ਲਵੇ, ਤੁਹਾਡਾ ਨੰਬਰ ਵੀ ਹੁਣ ਵਿੱਚ ਆ ਰਿਹਾ ਵਾ, ਉਹਨੂੰ ਦੇਖ ਕੇ ਥੋੜੀ ਜਿਹੀ ਗੱਲ ਕਰਿਆ ਕਰੋ ਕਿੱਦਾਂ। ਸੋ ਸਾਡੇ ਅਗਲੇ ਕਾਲਰ ਆ ਅਵਤਾਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਗ੍ਰੀਨ ਕਾਰਡ ਹੋਲਡਰ ਹਾਂ ਜੀ, ਤੇ ਮੈਂ ਆਪਣੀ ਮੰਮੀ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਵੀ ਕੀ ਹੁਣ ਮੈਂ ਜੇ ਕਰੂੰਗਾ ਤਾਂ ਲੱਗ ਜੂਗਾ ਜੀ? ਹਾਂਜੀ ਭਾਜੀ, ਟਰਾਈ ਕਰ ਸਕਦੇ ਹਾਂ, ਜ਼ਰੂਰ ਟਰਾਈ ਕਰਨ 'ਚ ਕੋਈ ਨੁਕਸਾਨ ਨਹੀਂ। ਜੇ ਨਾ ਵੀ ਲੱਗਿਆ ਤਾਂ ਕੋਈ ਚੱਕਰ ਨਹੀਂ, ਫਿਰ ਆਪਣਾ ਜਦੋਂ ਸਿਟੀਜ਼ਨ ਬਣੋਗੇ ਉਦੋਂ ਤੁਸੀਂ ਸਪਾਂਸਰ ਕਰ ਸਕਦੇ ਆ, ਹੈ ਨਾ? ਠੀਕ ਹੈ। ਇੱਕ ਕੁਐਸਚਨ ਹੋਰ ਹੈ ਜੀ, ਮੇਰੇ ਇੱਕ 2007 ਦਾ ਕੇਸ ਲਾਇਆ ਮੰਮੀ ਡੈਡੀ ਵੱਲੋਂ, ਉਹ ਉਹਨਾਂ ਦਾ ਕਿੰਨਾ ਟਾਈਮ ਲੱਗਣਾ ਜੀ? 2007 'ਚ ਕਿਹਦਾ ਕੇਸ ਲਾਇਆ? ਮੇਰਾ ਸਾਡੂ ਹੈ ਜੀ, ਉਹਦਾ ਲੱਗਿਆ ਹੋਇਆ ਜੀ ਉਹਨਾਂ ਦੇ ਮੰਮੀ ਡੈਡੀ ਵੱਲੋਂ। ਮੈਂ ਪਹਿਲਾਂ ਆ ਗਿਆ ਸੀ, ਉਹ ਲੇਟ ਆ ਵੀ 2007 'ਚ ਲਾਇਆ ਸੀ ਬਲੱਡ ਦਾ ਰੇਸ਼ਨ ਦਾ, ਤੇ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ ਜੀ? ਜਿਹੜੇ ਤਾਂ ਇਹ 'ਚ ਤੁਹਾਡੇ ਗੜਬੜ ਲੱਗਦੀ ਕੋਈ, ਕਿਉਂਕਿ ਜਿਹੜੇ ਮਾਤਾ ਪਿਤਾ ਲਾਉਂਦੇ ਆ ਕੇਸ ਬੱਚਿਆਂ ਦਾ ਵਿਆਹਿਆਂ ਦਾ, ਉਹਦੀ 12 ਸਾਲ ਦੀ ਵੇਟ ਆ। 2009 ਵਾਲੇ 8 ਵਾਲੇ ਆਲਰੇਡੀ ਚੱਲ ਰਹੇ ਆ, ਉਹ ਤੁਸੀਂ 7 'ਚ ਲਾਇਆ ਸੀਗਾ। ਸੋ ਇਹਨੂੰ ਚੈੱਕ ਕਰੋ ਕੀ ਚੱਕਰ ਹੈ ਇਹਦਾ। ਜਿਹੜੇ ਭੈਣ ਭਾਈ ਵਾਲੇ ਕੇਸ ਆ ਉਹਨੂੰ ਜ਼ਿਆਦਾ ਟਾਈਮ ਲੱਗਦਾ, ਪਰ ਇਹ ਤਾਂ ਤੁਹਾਡਾ ਨੰਬਰ ਆਲਰੇਡੀ ਆ ਜਾਣਾ ਚਾਹੀਦਾ ਸੀਗਾ। ਤੁਸੀਂ ਚੈੱਕ ਕਰੋ, ਨੋਟਿਸ ਨਾ ਮਿਸ ਹੋਇਆ ਹੋਵੇ। ਭੈਣ ਭਾਈ ਵਾਲ ਨੂੰ ਕਿੰਨਾ ਟਾਈਮ ਲੱਗਦਾ ਜੀ? ਹੁਣ ਚੱਲ ਰਹੇ ਆ 2005 ਵਾਲੇ। ਧੰਨਵਾਦ ਜੀ। ਤੇ ਸਾਡੇ ਅਗਲੇ ਕਾਲਰ ਹੈ ਕਮਲਜੋਤ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜਿੱਦਾਂ ਮੇਰਾ ਜਦੋਂ ਮੈਨੂੰ ਆਈ ਨੂੰ 5 ਸਾਲ ਹੋ ਗਏ ਆ, ਤੇ ਮੇਰੇ ਕੋਲ ਗ੍ਰੀਨ ਕਾਰਡ ਪਹਿਲਾਂ ਮੈਨੂੰ 2 ਸਾਲ ਦਾ ਮਿਲਿਆ ਸੀਗਾ,
ਤੇ ਉਸ ਤੋਂ ਬਾਅਦ ਜਿੱਦਾਂ ਫਿਰ ਮੈਂ ਰੀਨਿਊ ਕਰਨਾ ਦਿੱਤਾ ਸੀਗਾ ਤੇ ਮੈਂ I-751 ਫਾਰਮ ਭਰਿਆ ਸੀਗਾ ਤੇ ਜਿੱਦਾਂ ਉਹ ਮੇਰਾ 2019 ਦੇ ਵਿੱਚ ਜਿੱਦਾਂ ਇੰਟਰਵਿਊ ਲਈ ਜਿੱਦਾਂ ਰੈਡੀ ਇੰਟਰਵਿਊ ਡੇਟ ਨਹੀਂ ਹਜੇ ਮੈਨੂੰ ਆਈ ਜਿੱਦਾਂ ਕਰੋਨਾ ਕਰਕੇ। ਤੇ ਫਿਰ ਮੈਂ ਪੁੱਛਣਾ ਸੀਗਾ ਕਿ ਜਦੋਂ ਮੈਨੂੰ 5 ਸਾਲ ਹੋ ਗਏ ਤੇ ਮੈਂ ਉਹਦੇ ਲਈ ਸਿਟੀਜ਼ਨ ਲਈ ਅਪਲਾਈ ਕਰ ਸਕਦੀ ਹਾਂ? ਜੀ, ਤੁਹਾਡੇ ਕੋਲ ਹੁਣ ਇਸ ਵੇਲੇ ਪਰਮਾਨੈਂਟ ਗ੍ਰੀਨ ਕਾਰਡ ਹੈ ਕਿ ਕੰਡੀਸ਼ਨਲ ਦਾ? ਨਹੀਂ, ਪਰਮਾਨੈਂਟ ਹੀ ਸੀਗਾ। ਜਿੱਦਾਂ ਉਹ ਪਹਿਲਾਂ 2 ਸਾਲ ਦਾ ਆਇਆ ਸੀਗਾ ਤੇ ਫਿਰ ਮੈਂ ਰੀਨਿਊ ਕਰਨਾ ਦਿੱਤਾ ਸੀ ਜਿੱਦਾਂ। ਉਹ ਫਿਰ ਅਪਰੂਵ ਹੋ ਗਿਆ ਨਾ ਤੁਹਾਡਾ? ਹਾਂਜੀ, ਉਹ ਅਪਰੂਵ ਹੋ ਗਿਆ, ਬਸ ਉਹ ਇੰਟਰਵਿਊ ਨਹੀਂ ਜਿੱਦਾਂ ਹਜੇ ਆਈ ਹੈਗੀ। ਕਿਹਦੀ, ਗ੍ਰੀਨ ਕਾਰਡ ਦੀ? ਹਾਂਜੀ। ਫਿਰ ਅਪਰੂਵ ਕੀ ਹੋਇਆ ਤੁਹਾਡਾ? ਜਦੋਂ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਆ ਕਿ ਜਿੱਦਾਂ ਨਵੰਬਰ 2019 ਦੇ ਵਿੱਚ ਮੇਰਾ ਕੇਸ ਜਿੱਦਾਂ ਰੈਡੀ ਹੋ ਗਿਆ ਹੈ ਇੰਟਰਵਿਊ ਸਕੈਜੂਲ ਕਰਨ ਦੇ ਲਈ, ਤੇ ਉਹ ਮੈਨੂੰ ਡੇਟ ਭੇਜੂਗੇ ਇੰਟਰਵਿਊ ਕਰਨ ਦੇ ਲਈ ਕਿ ਹਾਂਜੀ, ਸਿਟੀਜ਼ਨਸ਼ਿਪ ਤੁਸੀਂ ਫਾਈਲ ਕਰ ਸਕਦੇ ਆ, ਕੋਈ ਰੋਕ ਟੋਕ ਨਹੀਂ ਹੈਗੀ, ਫਾਈਲ ਕਰ ਸਕਦੇ। ਧੰਨਵਾਦ ਜੀ। ਹਾਂਜੀ, ਓਕੇ। ਤੇ ਸਾਡੇ ਅਗਲੇ ਕਾਲਰ ਆ ਅਮਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਨਾ ਪੁੱਛਣਾ ਸੀਗਾ, ਜਿੱਦਾਂ ਅਸੀਂ ਟਰੈਵਲ ਕਰਨੀ ਅਮਰੀਕਾ ਤੋਂ, ਅਮਰੀਕਾ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ? ਨਹੀਂ ਜੀ, ਵੈਕਸੀਨ ਤਾਂ ਸਾਡੇ ਲੱਗੀ ਹੈਗੀ ਓਦਾਂ। ਹਾਂਜੀ, ਨਹੀਂ ਕੋਈ ਪ੍ਰੋਬਲਮ। ਇੱਕ ਮੇਰਾ ਕੁਐਸਚਨ ਹੋਰ ਆ, ਮੇਰਾ ਇੱਕ ਹੀ ਬ੍ਰਦਰ ਸੀ, ਉਹਦੀ ਡੈਥ ਹੋ ਗਈ ਸੀ ਹਨਾ ਜੀ, ਤੇ ਮੇਰੀ ਭਰਜਾਈ ਹੈ, ਮੈਂ ਉਹਨੂੰ ਕਿਸ ਤਰ੍ਹਾਂ ਮੰਗਾ ਸਕਦੀ ਕਿਸੇ ਤਰ੍ਹਾਂ? ਤੁਸੀਂ ਸਿਟੀਜ਼ਨ ਆ? ਸਿਟੀਜ਼ਨ, ਹਾਂਜੀ ਮੈਂ ਸਿਟੀਜ਼ਨ ਆ, ਪਰ ਮੇਰੀ ਕੈਂਸਰ ਦੀ ਪ੍ਰੋਬਲਮ ਵੀ ਹੈਗੀ ਆ। ਹਾਂ, ਨਹੀਂ ਉਹਦੇ ਸੌਰੀ ਟੂ ਹੀਅਰ ਦੈਟ, ਉਹਦੇ ਬੇਸ ਤੇ ਨਹੀਂ ਤੁਸੀਂ ਬੁਲਾ ਸਕਦੇ ਕੈਂਸਰ ਦੇ ਬੇਸ ਤੇ, ਪਰ ਉਹਨਾਂ ਨੂੰ ਤੁਸੀਂ ਇਨਵੈਸਟਮੈਂਟ ਦੇ ਬੇਸ ਤੇ ਬੁਲਾ ਸਕਦੇ ਹੋ। ਜਿਹੜਾ EB5 ਗ੍ਰੀਨ ਕਾਰਡ ਆ, 5 ਲੱਖ ਜਾਂ $1 ਮਿਲੀਅਨ ਵਾਲੀ ਇਨਵੈਸਟਮੈਂਟ ਆ ਜਿਹੜੀ, ਉਹਦੇ ਬੇਸ ਤੇ ਬੁਲਾ ਸਕਦੇ ਆ। ਅੱਛਾ ਜੀ, ਠੀਕ ਹੈ, ਧੰਨਵਾਦ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਤੇ ਅਗਲੇ ਸਾਡੇ ਕਾਲਰ ਆ ਪਲਵਿੰਦਰ ਜੀ। ਪਲਵਿੰਦਰ ਜੀ। ਹਾਂਜੀ, ਕੁਲਵਿੰਦਰ ਜੀ। ਕੁਲਵਿੰਦਰ, ਹਾਂਜੀ, ਸੌਰੀ। ਹਾਂਜੀ, ਮੈਂ ਭਾਜੀ ਇਹ ਪੁੱਛਣਾ ਸੀਗਾ, ਜਿਵੇਂ ਮੇਰਾ ਭਾਈ ਸਿਟੀਜ਼ਨ ਹੋ ਗਿਆ, 3-4 ਸਾਲ ਹੋ ਗਏ, ਜਦੋਂ ਆਪਾਂ ਉਹ ਕਹਿੰਦੇ ਆ ਜਦੋਂ ਸਿਟੀਜ਼ਨ ਦਾ ਸਰਟੀਫਿਕੇਟ ਦਿੰਦੇ ਆ ਵੀ ਮਹੀਨੇ ਬਾਅਦ ਜਾ ਕੇ ਤੁਸੀਂ ਸੋਸ਼ਲ ਸਿਕਿਉਰਿਟੀ ਦਾ ਸਟੇਟਸ ਚੇਂਜ ਕਰਾ ਸਕਦੇ ਹੋ, ਪਰ ਉੱਥੇ ਸਟੇਟਸ ਤਾਂ ਚੇਂਜ ਕਰਾਤਾ, ਉਹ ਸੋਸ਼ਲ ਸਿਕਿਉਰਿਟੀ ਕਾਰਡ ਨਹੀਂ ਨਵਾਂ ਭੇਜਦੇ। ਹੁਣ ਉਹ ਕਹਿੰਦੇ ਪੁਰਾਣਾ ਰੱਖੋ। ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਉਹ ਸਿਸਟਮ ਚੇਂਜ ਹੋਇਆ, ਵੀ ਦੁਬਾਰੇ ਉੱਥੇ ਪੁੱਛਣਾ ਪੈਣਾ ਜਾਂ ਕਾਲ ਕਰਕੇ ਵੀ ਉਹਦਾ ਕੀ ਆ? ਕਈ ਗੇਰਾਂ ਵੀ ਸੇਮ ਨੋ ਮੈਚ ਕਰ ਜੇ, ਕਈ ਗੇਰਾਂ ਕਰਦੇ ਵੀ ਨਹੀਂ ਹੁੰਦੇ, ਵੀ ਜੇ ਇਹਦਾ ਕਿਵੇਂ ਪਤਾ ਲੱਗੂਗਾ? ਸੋਸ਼ਲ ਸਿਕਿਉਰਿਟੀ ਆਫਿਸ ਦਾ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਤੁਹਾਡਾ, ਪਰ ਹਾਂਜੀ ਇੰਨਾ ਮੈਨੂੰ ਜ਼ਰੂਰ ਪਤਾ ਕਿ ਨਵਾਂ ਕਾਰਡ ਨਹੀਂ ਉਹਨਾਂ ਨੇ ਭੇਜਣਾ। ਤੁਸੀਂ ਸੋਸ਼ਲ ਸਿਕਿਉਰਿਟੀ ਵਾਲਿਆਂ ਨਾਲ ਹੀ ਜਾ ਕੇ ਕਨਫਰਮੇਸ਼ਨ ਲੈ, ਤੁਸੀਂ ਤਾਂ ਇਹੀ ਕਰ ਸਕਦੇ ਹੋ, ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਆ, ਅਪਾਇੰਟਮੈਂਟ ਬੁੱਕ ਦਾ ਸਬੂਤ ਰੱਖ ਸਕਦੇ ਆ, ਤੇ ਬਾਅਦ 'ਚ ਜੇ ਤੁਹਾਨੂੰ ਕੋਈ ਮਸਲਾ ਪੈਂਦਾ ਤੁਸੀਂ ਦੱਸ ਸਕਦੇ ਆ ਕਿ ਮੈਂ 2 ਵਾਰੀ ਇਹਨਾਂ ਕੋਲ ਗਿਆ ਸੀਗਾ ਤੇ ਇਹਨਾਂ ਨੇ ਆਹ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ। ਜਿਵੇਂ ਲੋਕਲ ਆਫਿਸ 'ਚ ਹੀ ਆਪਣੇ ਜਾ ਸਕਦੇ ਆ ਨਾ, ਜਿਹੜਾ ਨੇੜੇ ਪੈਂਦਾ ਉੱਥੇ ਹੀ? ਉੱਥੇ ਜਾ ਸਕਦੇ ਆ। ਉਹ ਠੀਕ। ਫੋਨ ਫਾਨ ਤੇ ਨਹੀਂ ਦੱਸਦੇ ਫੋਨ ਕਰਨਾ, ਜਾਣਾ ਹੀ ਪੈਣਾ ਉੱਥੇ? ਫੋਨ ਤੇ ਵੀ ਤੁਸੀਂ ਕਰ ਸਕਦੇ, ਪਰ ਅੱਜ ਕੱਲ੍ਹ ਮੇਕ ਸ਼ੋਰ ਕਰ ਲਿਓ ਸੋਸ਼ਲ ਸਿਕਿਉਰਿਟੀ ਆਫਿਸਰਸ ਕਈ ਵਾਰੀ ਵਾਕ-ਇਨ ਨਹੀਂ ਹੈਗੇ ਕੈਲੀਫੋਰਨੀਆ 'ਚ, ਤੁਹਾਨੂੰ ਅਪਾਇੰਟਮੈਂਟ ਬਣਾ ਕੇ ਜਾਣਾ ਪੈਣਾ। ਹਾਂਜੀ, ਠੀਕ ਹੈ, ਠੀਕ ਹੈ ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਲੱਕੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਜੈਬ ਸਿੰਘ ਬੇਕਰ ਸਪੀਡ ਤੋਂ ਬੋਲਦਾ ਜੀ। ਜੀ ਸਰ ਜੀ, ਬ੍ਰਦਰ ਮੇਰੇ ਦੀ ਡੈਥ ਹੋ ਗਈ ਸੀ ਇੱਥੇ ਬੇਕਰ ਸਪੀਡ ਹੀ ਮਰੇ ਨਾ ਇੱਥੇ, ਤੇ ਇਹਨਾਂ ਸਰ ਜੀ ਨਾਲ ਮੇਰੀ ਗੱਲ ਵੀ ਹੋਈ ਜੀ ਅਪਾਇੰਟਮੈਂਟ ਬਣਾ ਕੇ। ਉਹਨਾਂ ਨੇ ਨਾ ਜਿਹੜਾ ਮੇਰਾ ਪਰਿਵਾਰ ਇੰਡੀਆ, ਮੇਰੀ ਭਰਜਾਈ ਤੇ ਮੇਰਾ ਭਤੀਜਾ, ਉਹਨਾਂ ਨੇ ਆਉਣਾ ਸੀਗਾ ਇੱਥੇ ਨਾ ਫਿਊਨਲ ਤੇ। ਉਹਨਾਂ ਨੇ ਕੀ ਕੀਤਾ ਜੀ, ਫੀਸ ਤਾਰ ਕੇ ਕੀਤੀ, ਆਪਣੇ ਅਪਾਇੰਟਮੈਂਟ ਲਈ ਰਿਕੁਐਸਟ ਪਾਈ ਸੀਗੀ, ਤੇ ਉਹਨਾਂ ਨੇ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਵੀ ਸਾਡੇ ਕੋਲ ਅਵੇਲੇਬਲ ਨਹੀਂ ਕੋਈ ਵੀ ਅਪਾਇੰਟਮੈਂਟ ਹੈ ਨਾ, ਫਿਊਨਲ ਕੇਸ ਆ। ਕੀ ਸਰ ਜੀ ਹੁਣ ਆਪਾਂ ਕਾਂਗਰਸਮੈਨ ਦਾ ਲੈਟਰ ਲਾ ਕੇ ਹੈਲਪ ਲੈ ਸਕਦੇ ਹਾਂ ਅਪਾਇੰਟਮੈਂਟ ਲਈ, ਜੇ ਉਹਨਾਂ ਦੇ ਲੈਟਰ ਨਾਲ ਮਿਲ ਸਕਦੀ ਆ, ਜਾਂ ਕਿ ਕੋਈ ਵਕੀਲ ਵੀ ਹੈਲਪ ਕਰ ਸਕਦਾ ਅਪਾਇੰਟਮੈਂਟ ਲੈਣ ਲਈ? ਫਿਊਨਰਲ ਹੋ ਗਿਆ ਕਿ ਹੋਣਾ ਜੀ? ਨਹੀਂ ਸਰ ਜੀ, ਹੋਣਾ ਜੀ, ਹਲੇ ਇੱਥੇ ਬੇਕਰ ਸਪੀਡ ਆ ਸਰ ਜੀ, ਆਪਣੀ ਲਾਸਟ ਵੀਕ ਗੱਲ ਹੋਈ ਸੀਗੀ। ਹਾਂਜੀ ਹਾਂਜੀ, ਦੇਖੋ ਟਰਾਈ ਤਾਂ ਜ਼ਰੂਰ ਕਰ ਸਕਦੇ ਆ, ਕਾਂਗਰਸਮੈਨ ਨੂੰ ਪਵਾ ਲਓ ਕਿ ਇਦਾਂ ਹੈ ਨਾ, ਕਾਂਗਰਸਮੈਨ ਲਿਖ ਕੇ ਦੇ ਦੂਗਾ, ਪਰ ਇਦਾਂ ਕੋਈ ਨਹੀਂ ਹੋਇਆ ਕਿ ਉਹਨਾਂ ਨੇ, ਕਾਂਗਰਸਮੈਨ ਨੇ ਕਹਿ ਦਿੱਤਾ ਤੇ ਉਹਨਾਂ ਨੇ ਜਿਹੜੀ ਆਪਣੀ ਅਪਾਇੰਟਮੈਂਟ ਦੇਣੀ ਹੈ ਹਨਾ। ਤੇ ਤੁਸੀਂ ਆਪਣਾ ਟੂਰਿਸਟ ਵੀਜ਼ਾ ਐਪਲੀਕੇਸ਼ਨ ਫਾਈਲ ਕੀਤੀ ਆ, ਕੀ ਕੀਤਾ? ਹਾਂਜੀ, ਟੂਰਿਸਟ ਵਾਸਤੇ ਹਾਂਜੀ ਸੱਦ ਰਹੇ ਆ। ਉਹਦਾ ਭਰਜਾਈ ਦਾ ਮੇਰੀ ਦਾ ਜਿੱਦਾਂ ਪੱਕੇ ਤੌਰ ਤੇ ਵੀ ਅਪਲਾਈ ਕੀਤਾ ਸੀਗਾ, ਉਹ ਆਪਾਂ ਵਿਡੋ ਦੀ ਚੇਂਜ ਕਰਨੀ ਆਪਣੀ ਗੱਲ ਹੋਈ ਸੀਗੀ ਜਿਹੜੀ ਹੈ ਨਾ, ਉਹ ਮੈਂ ਉਹਦੇ ਤੇ ਆਪਾਂ ਵਰਕ ਹਲੇ ਬਾਅਦ ਚ ਕਰਨਾ ਆ। ਹੁਣ ਟੂਰਿਸਟ ਲਈ ਜਿੱਦਾਂ ਤੁਸੀਂ ਕਿਹਾ ਸੀਗਾ, ਪਰ ਉਹਨੇ ਅਪਾਇੰਟਮੈਂਟ ਨਹੀਂ ਦਿੱਤੀ ਉਹਨਾਂ ਨੇ ਜੀ। ਹਾਂਜੀ, ਕਾਂਗਰਸਮੈਨ ਨੂੰ ਇਨਵੋਲਵ ਕਰਕੇ ਦੇਖ ਲਓ, ਜੇ ਫਾਇਦਾ ਕਰਦੇ ਤਾਂ ਦੱਸ ਦਿਓ ਕਿ ਸਾਡੀ ਐਮਰਜੈਂਸੀ ਹੈ, ਅਪਾਇੰਟਮੈਂਟ ਨਹੀਂ ਦੇ ਰਹੇ, ਐਮਰਜੈਂਸੀ ਸਰਕਮਸਟੈਂਸਾਂ ਜੇ ਹੈਲਪ ਕਰ ਸਕਣ ਤਾਂ। ਸਰ ਜੀ, ਉਹ ਮੈਨੂੰ ਇੰਡੀਆ ਵਾਲੇ ਕਹਿ ਰਹੇ ਕਿ ਤੁਸੀਂ ਇੱਥੇ ਵਕੀਲ ਕਰੋ ਜੀ, ਜਿੱਦਾਂ ਕਿ ਵਕੀਲ ਕਰ ਸਕਦਾ, ਕੀ ਵਕੀਲ ਇਹਦੇ ਵਿੱਚ ਹੈਲਪ ਕਰ ਸਕਦਾ ਅਪਾਇੰਟਮੈਂਟ ਲਈ ਕਿ ਨਹੀਂ ਜੀ? ਵਕੀਲ ਵੀ ਭਾਜੀ ਪੋਰਟਲ ਜਿਹੜਾ ਹੈਗਾ ਸਾਨੂੰ ਆਨਲਾਈਨ ਉੱਤੇ ਹੀ ਕਰੂਗੇ। ਹੁਣ ਸਾਨੂੰ ਤਾਂ ਅਪਾਇੰਟਮੈਂਟਾਂ ਸ਼ੋ ਨਹੀਂ ਹੋ ਰਹੀਆਂ, ਆਪਾਂ ਕਿੱਦਾਂ ਹੈਲਪ ਕਰਾਂਗੇ? ਸਾਡਾ ਕਿਹੜਾ ਕੋਈ ਡਾਇਰੈਕਟ ਲਾਈਨ, ਸਾਡੀ ਕਿਹੜਾ ਜਿੱਦਾਂ ਕਦੇ ਉਹ ਮੈਨੂੰ ਕਹਿ ਰਿਹਾ ਸੀ ਬਾਰ-ਬਾਰ ਹੈ ਨਾ ਕੋਈ ਵਕੀਲ ਕਰਕੇ ਹੋ ਜਾਣਾ, ਪਰ ਮੈਂ ਤਾਂ ਹੀ ਤੁਹਾਨੂੰ ਸਲਾਹ ਕੀਤੀ ਹੈ ਸਰ।
ਨਹੀਂ ਵਕੀਲ ਤੁਸੀਂ ਹੁਣ ਕਰ ਲਓ, ਕਿਸੇ ਨੇ ਪੈਸੇ ਫੜ ਲੈਣੇ ਅੱਗੋਂ, ਜੇ ਵਕੀਲ ਵੀ ਤਾਂ ਸਿਸਟਮ 'ਚ ਹੀ ਕਰੂਗਾ। ਸਾਨੂੰ ਕਿਹੜਾ ਕੋਈ, ਸਾਡਾ ਵੀ ਆਪਾਂ ਵੀ ਸੇਮ ਹੀ ਚੀਜ਼ ਦੇਖ ਰਹੇ ਹਾਂ ਜੋ ਤੁਸੀਂ ਜਿੱਥੋਂ ਦੀ ਕਰਦੇ ਨਾ, ਤਾਂ ਅਪਾਇੰਟਮੈਂਟਾਂ ਹੈ ਨਹੀਂ ਗਈਆਂ ਇਸ ਵੇਲੇ ਅਵੇਲੇਬਲ। ਠੀਕ ਆ। ਇੱਕ ਹੋਰ ਕੁਐਸਚਨ ਸਰ ਜੀ, ਲਾਸਟ ਮੇਰਾ, ਜਿੱਦਾਂ ਮੇਰੇ ਬੇਟੇ ਨੇ, ਜਿੱਦਾਂ ਜੀ ਉਹਨਾਂ ਨੂੰ ਸਾਰਾ ਸਪੋਰਟ ਲੈਟਰ ਵਗੈਰਾ ਲਾਇਆ, ਜਿੱਦਾਂ ਮੇਰੀ ਭਰਜਾਈ ਨੂੰ ਤੇ ਮੇਰੇ ਭਤੀਜੇ ਨੂੰ। ਹੁਣ ਮੇਰੇ ਬੇਟੇ ਨੇ ਆਪਣੀ ਵਾਈਫ ਅਪਲਾਈ ਕੀਤੀ ਆ, ਜਿੱਦਾਂ ਗ੍ਰੀਨ ਕਾਰਡ ਤੇ, ਜਿੱਦਾਂ ਇੰਡੀਆ ਤੋਂ ਆਉਣ ਲਈ, ਇੱਥੇ ਵਿਆਹ ਕਰਾ ਕੇ ਆਇਆ ਸੀ ਨਾ, 2 ਸਾਲ ਹੋ ਗਏ ਆ। ਕਿ ਜੇ ਫਰਜ਼ ਕੀਤਾ, ਜਿੱਦਾਂ ਮੇਰੇ ਬੇਟੇ ਸਪੋਰਟ ਲੈਟਰ ਲਾਇਆ, ਮੇਰੀ ਭਰਜਾਈ ਜਾਂ ਭਰਾ, ਮੇਰਾ ਭਤੀਜਾ ਇੱਥੇ ਆ ਕੇ ਜਿੱਦਾਂ ਵਾਪਸ ਨਹੀਂ ਜਾਂਦੇ, ਸਪੋਜ਼ ਕਰੋ ਮੈਨੂੰ, ਤੇ ਇਹ ਮੇਰੇ ਬੇਟੇ ਦੇ ਕੋਈ ਪ੍ਰੋਬਲਮ ਤਾਂ ਨਾ ਹੋਊਗੀ ਜਿਹੜੀ ਇਹਨੇ ਵਾਈਫ ਅਪਲਾਈ ਕੀਤੀ ਆ ਉੱਥੇ ਇੰਡੀਆ 'ਚ? ਨਹੀਂ, ਵਾਈਫ ਦਾ ਸਪੋਰਟ ਲੈਟਰ ਦਾ ਮਤਲਬ ਤਾਂ ਇਹ ਹੁੰਦਾ ਕਿ ਬੰਦੇ ਨੇ, ਸਪੋਰਟ ਲੈਟਰ ਦਾ ਮਕਸਦ ਇਹ ਹੈ ਕਿ ਜੇ ਸਰਕਾਰੀ ਖਰਚਾ ਕੋਈ ਇਦਾਂ ਨਾ ਚੱਕਿਆ, ਬੈਨੀਫਿਟ ਲਏ, ਫਿਰ ਤੁਹਾਡੇ ਮੁੰਡੇ ਨੂੰ ਫੜੂਗੇ। ਉਹ ਤਾਂ ਫਾਈਨੈਂਸ਼ੀਅਲ ਦੇ ਉੱਤੇ ਰਹਿ ਜਾਂਦਾ। ਉਹ ਹੁਣ ਕੋਈ ਕਿਸੇ ਨੂੰ ਕੰਟਰੋਲ ਤਾਂ ਕਰ ਨਹੀਂ ਸਕਦਾ, ਅਡਲਟ ਆ ਸਾਰੇ, ਹਨਾ। ਧੰਨਵਾਦ ਜੀ। ਅੱਛਾ ਜੀ। ਤੇ ਸਾਡੇ ਅਗਲੇ ਕਾਲਰ ਆ ਨਰਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਨਾ ਭੈਣ ਭਰਾਵਾਂ ਦਾ ਲਾਇਆ ਹੋਇਆ ਵਾ 2006 ਦਾ, ਤੇ ਅਜੇ ਤੱਕ ਕੋਈ ਲੈਟਰ ਨਹੀਂ ਆਈ। ਹਾਂਜੀ, ਨੰਬਰ ਆਉਣ ਵਾਲਾ, ਕੰਟੈਕਟ ਕਰੋ ਉਹਨਾਂ ਨੂੰ, ਦੇਖੋ ਕਿੱਥੇ ਕੀ ਇਨਫੋਰਮੇਸ਼ਨ ਦਿੰਦੇ ਆ। ਬਟ ਹਾਂਜੀ, ਆਉਣ ਵਾਲਾ ਹੀ ਆ ਜੀ, ਉਹਨਾਂ ਨੂੰ ਕੰਟੈਕਟ ਕਰੋ। ਧੰਨਵਾਦ। ਇਹ ਤੇ ਇਹਨਾਂ ਦਾ ਨਾ ਅਸੀਂ ਭੇਜਿਆ ਵਾ ਗ੍ਰੀਨ ਕਾਰਡ ਨਿਊ ਕਰਨੇ, ਤੇ 1 ਸਾਲ ਹੋ ਗਿਆ, ਅਜੇ ਤੱਕ ਆਇਆ ਨਹੀਂ। ਕਿੰਨਾ ਟਾਈਮ ਲੱਗਦਾ? ਟਾਈਮ ਦਾ ਜੀ ਸਾਰੇ ਦਰਸ਼ਕਾਂ ਨੂੰ ਇਹ ਹੈ ਕਿ ਸਾਡੇ ਤੋਂ ਪੁੱਛਣ ਦੀ ਬਜਾਏ ਨਾ USCIS.gov ਜਿਹੜੀ ਵੈਬਸਾਈਟ ਆ, ਉੱਥੇ ਉਹਨਾਂ ਨੇ ਟੈਬ ਲਾਇਆ ਹੋਇਆ ਆਲਰੇਡੀ, ਕਿੰਨਾ ਟਾਈਮ ਲੱਗਦਾ। ਤੇ ਫੋਨ ਨੰਬਰ ਆਪਣਾ ਚੈੱਕ ਕਰੋ, I-90, ਤੇ ਕਿਹੜੇ ਸਰਵਿਸ ਸੈਂਟਰ ਮੋਰੇ ਆ, ਕੈਲੀਫੋਰਨੀਆ ਮੋਰੇ ਜਾਂ ਨੇਬਰਾਸਕਾ ਮੋਰੇ, ਉਹਨਾਂ ਨੇ ਤੁਹਾਨੂੰ ਸਾਰਾ ਦੱਸ ਦੇਣਾ ਕਿ ਕਿੰਨੀ ਦੇਰ ਲੱਗ ਰਹੀ ਹੈ। ਸੋ ਇਕੱਲੇ ਜਿਹੜਾ ਸੈਂਟਰ ਆ ਨਾ, ਉਹਦਾ ਅਲੱਗ-ਅਲੱਗ ਹੈਗਾ। ਸੋ ਜਿਸ ਤਰ੍ਹਾਂ ਜੇ ਹੁਣੀ ਦੱਸਿਆ ਆ, ਪਲੀਜ਼ ਆਪਣੇ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਚੈੱਕ ਕਰ ਲਓ। ਤੇ ਸਾਡੇ ਅਗਲੇ ਕਾਲਰ, ਧੰਨਵਾਦ ਜੀ, ਅਗਲੇ ਕਾਲਰ ਆ ਹਰਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ ਅਪ੍ਰੈਲ 2006 ਚ ਜੀ, ਤੇ ਹੁਣ ਨਾ ਉਹਨਾਂ ਦੇ ਬੇਬੀ ਆ ਨਿੱਕਾ ਜਿਹਾ 2 ਹਫ਼ਤਿਆਂ ਦਾ, ਤੇ ਮੈਂ ਉਹਨੂੰ ਕਿੱਦਾਂ ਐਡ ਕਰੂੰਗੀ ਇਸ ਫਾਈਲ ਦੇ ਵਿੱਚ? ਉਹ ਜੀ ਜਦੋਂ ਉਹਨਾਂ ਦੀ ਐਪਲੀਕੇਸ਼ਨ ਤੁਸੀਂ ਜਾਓਗੇ ਨਾ, ਆਪਣਾ DS 260 ਭਰੋਗੇ, ਬਾਅਦ ਚ ਅੱਗੇ ਜਾਂਦੇ ਆ, ਉੱਥੇ ਉਹਨਾਂ ਨੇ ਐਡ ਕਰਨ ਦੀ ਆਪਸ਼ਨ ਦੇ ਦੇਣੀ, ਰਿਲੇਟਿਵ ਦੀ, ਬਾਅਦ ਚ ਉਦੋਂ ਐਡ ਕਰ ਸਕਦੇ ਆ। ਤੇ ਹੁਣ ਜੇ ਤੁਸੀਂ ਕਰਨਾ, ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਲੈਟਰ ਇੱਕ ਲਿਖ ਸਕਦੇ ਹੋ, ਪਰ ਇਹ ਬਾਅਦ ਚ ਵੀ ਐਡ ਹੋ ਜਾਣਾ ਬੇਬੀ। ਬਾਅਦ ਚ ਕਦੋਂ ਜੀ? ਜਦੋਂ ਵੀਜ਼ੇ ਦਾ ਨੰਬਰ ਆਣਾ। ਅੱਛਾ ਜੀ, ਠੀਕ ਹੈ ਜੀ। ਧੰਨਵਾਦ ਤੇ ਜੀ। ਫਿਰ ਉਹਦੀ ਕੋਈ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਆਊਗੀ? ਨਹੀਂ। ਓਕੇ ਜੀ, ਧੰਨਵਾਦ ਜੀ। ਥੈਂਕ ਯੂ। ਅਗਲੇ ਸਾਡੇ ਕਾਲਰ ਆ ਮਨਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੇਰੇ 2 ਕੁਐਸਚਨ ਆ। ਇੱਕ ਕੁਐਸਚਨ ਇਹ ਹੈ ਕਿ ਮੈਂ 2019 ਜਿੱਥੇ ਆਇਆ ਸੀ ਕਿ ਮੈਂ ਅਸਾਈਲਮ ਦਾ ਕੇਸ ਲਗਾਇਆ ਹੋਇਆ ਹੈ, ਤੇ 2021 ਚ ਮੇਰੀ ਅਕਤੂਬਰ ਚ ਡੇਟ ਸੀ ਫਾਈਨਲ, ਤੇ ਉਹਨਾਂ ਨੇ ਉਹ ਚੇਂਜ ਕਰਕੇ ਹੁਣ 2024 ਚ ਪਾਤੀ ਆ। ਕੀ ਉਹ ਡੇਟ ਲਾਈਕ ਪਹਿਲਾਂ ਆ ਸਕਦੀ ਹੈ, 2024 ਚ ਰਹੂੰਗੀ? ਤੁਹਾਡੇ ਫੈਮਿਲੀ ਹੈਗੀ ਪਿੱਛੇ ਇੰਡੀਆ ਦੇ ਵਿੱਚ? ਹਾਂਜੀ, ਮੇਰੀ ਇੰਡੀਅਨ ਮਮ ਡੈਡ ਤੇ ਮੇਰਾ ਛੋਟਾ ਭਰਾ ਇੰਡੀਆ ਆ। ਹਾਂਜੀ, ਜਿਹੜੀ ਤਾਂ ਦੇਖੋ ਪਹਿਲਾਂ ਵੀ ਦੱਸਿਆ ਕਿ ਫੈਮਿਲੀ ਹੋਵੇ, ਬੱਚਾ, ਘਰ ਵਾਲਾ ਪਿੱਛੇ, ਉਹਦਾ ਤਾਂ ਉਹ ਐਡਵਾਂਸ ਗ੍ਰਾਂਟ ਕਰ ਦਿੰਦੇ ਆ, ਮੂਵ ਕਰ ਦਿੰਦੇ ਆ ਕੇਸ। ਜਿੱਦਾਂ ਹੁਣ ਤੁਹਾਡਾ ਵਾਲਾ ਕੇਸ ਆ, ਇਹ ਇਹਨਾਂ ਨੇ ਐਡਵਾਂਸ ਕਰਨਾ ਨਹੀਂ, ਤੁਸੀਂ ਟਰਾਈ ਕਰ ਸਕਦੇ ਆ, ਪਰ 24 ਚ ਹੀ ਰਹਿਣੀ ਮੋਸਟ ਲਾਈਕਲੀ। ਓਕੇ, ਤੇ ਇੱਕ ਮੇਰਾ ਹੋਰ ਕੁਐਸਚਨ ਸੀ, ਮੇਰਾ ਇੱਕ ਫਰੈਂਡ ਨਾਲ ਆਇਆ ਸੀ, ਤੇ ਉਹ ਨਿਊਯਾਰਕ ਰਹਿੰਦਾ ਆ, ਜਿਹੜਾ ਨਿਊਯਾਰਕ ਉਹਨੇ ਕੇਸ ਲਗਾਇਆ ਵਾ, ਤੇ ਕੈਲੀਫੋਰਨੀਆ ਆ ਕੇ ਰਹਿ ਰਿਹਾ, ਤੇ ਉਹਦੀ ਫਾਈਨਲ ਡੇਟ ਸੀ, ਤੇ ਉਹਨਾਂ ਨੇ ਉੱਥੇ ਜਦੋਂ ਕੇਸ, ਤਾਂ ਉਹਨਾਂ ਨੇ ਮਤਲਬ ਸਵਾਲ ਕੀਤਾ ਜੱਜ ਨੇ ਕਿ ਤੂੰ ਰਹਿ ਤਾਂ ਕੈਲੀਫੋਰਨੀਆ ਰਿਹਾ ਨਾ, ਤੇ ਤੂੰ ਕੇਸ ਇੱਥੇ ਲਗਾਇਆ ਵਾ, ਤੇ ਤੇਰੇ ਕੋਲ ਕੀ ਪ੍ਰੂਫ ਤੂੰ ਇੱਥੇ ਰਹਿੰਦਾ, ਤੂੰ ਟੈਕਸ ਪੇ ਕੈਲੀਫੋਰਨੀਆ ਕਰਦਾ ਰਹਿੰਦਾ ਉੱਥੇ ਆ, ਤੇ ਉਹਨਾਂ ਨੇ ਕੇਸ ਫੇਲ ਕਰਤਾ। ਤੇ ਸੇਮ ਮੇਰਾ ਵੀ ਵੇ ਆ ਕਿ ਮੈਂ ਵੀ ਰਹਿ ਨਿਵਾੜਾ ਚ ਰਿਹਾ ਆ, ਤੇ ਮੇਰਾ ਕੇਸ ਕੈਲੀਫੋਰਨੀਆ ਲੱਗਿਆ ਵਾ, ਤੇ ਮੈਨੂੰ ਕੀ ਇਹ ਪ੍ਰੋਬਲਮ ਆਊਗੀ ਨੈਕਸਟ ਟਾਈਮ ਇੱਥੇ? ਹਾਂਜੀ, ਕਿਉਂਕਿ ਅੱਜ ਹੀ ਗੱਲ ਕਰਕੇ ਹਟਿਆ, ਜਿਹੜੀ ਐਡਰੈਸ ਵਾਲਾ ਮੁੱਦਾ ਨਾ, ਇਹ ਬਹੁਤ ਮਜ਼ਾਕ ਬਣਾਇਆ ਹੋਇਆ ਆਪਣੀ ਕਮਿਊਨਿਟੀ ਨੇ, ਇੱਥੇ ਲਾਤਾ ਉੱਥੇ ਲਾਤਾ, ਤੇ ਟੈਕਸ ਹੁੰਦੇ ਆ ਤੁਹਾਡੇ ਸਟੇਟ ਦੇ। ਉਹਨਾਂ ਨੇ, ਜਿਹੜਾ ਵਕੀਲ ਹੈ ਨਾ, ਉਹਦਾ ਕੰਮ ਬਸ ਇਹ ਪ੍ਰੂਵ ਕਰਨਾ ਕਿ ਇਹ ਬੰਦਾ ਝੂਠਾ, ਭਾਵੇਂ ਉਹ ਇੱਕ ਗੱਲ ਤਾਂ ਪ੍ਰੂਵ ਕਰ ਦੇਵੇ। ਇੱਕ ਵਾਰੀ ਉਹਨੇ ਕਹਿਤਾ ਇਹ ਝੂਠਾ ਵਾ, ਇੱਕ ਵਾਰੀ ਉਹ ਹੋ ਗਿਆ, ਤੇ ਫਿਰ ਮੈਟਰ ਨਹੀਂ ਕਰਦਾ ਤੁਹਾਡੀ ਅਸਾਈਲਮ ਦੀ ਕੀ ਸਟੋਰੀ ਹੈ। ਤੁਹਾਨੂੰ ਉਹਨਾਂ ਨੇ ਜਦੋਂ ਪੁੱਛਿਆ ਫਾਰਮ ਤੇ, ਸੋ ਇਦਾਂ ਹੈ ਕਿ ਕੇਸ ਆਪਣਾ ਜਿਹੜਾ ਹੈਗਾ ਉਹ ਨਵਾਡਾ ਮੂਵ ਕਰਾਓ। ਤੁਹਾਨੂੰ ਹੋਰ ਤਾਂ ਮੈਂ ਕੋਈ ਸਲਾਹ ਦਊਂਗਾ ਨਹੀਂ ਕਿ ਇਦਾਂ ਹੋ ਜਾਣਾ ਉੱਦਾਂ ਹੋ ਜਾਣਾ। ਤੁਹਾਨੂੰ ਮੈਂ ਲੀਗਲ ਸਲਾਹ ਦੇ ਰਿਹਾ ਕਿ ਬਾਏ ਲਾਅ ਤੁਹਾਡਾ, ਤੁਸੀਂ ਆਪਣੇ ਨਵਾਡਾ ਦੇ ਵਿੱਚ ਮੂਵ ਕਰਾਓ। ਹੁਣ ਅੱਜ ਕੱਲ੍ਹ ਕੀ ਆ, ਸਾਰੇ ਕੇਸ ਜਿਹੜੇ ਆ ਟੈਲੀਫੋਨਿਕਲੀ ਜਿਹੜੀ ਆ ਉਹਦੀਆਂ ਇੰਟਰਵਿਊ ਵਗੈਰਾ ਹੋ ਰਹੀ ਆ, ਤਾਂ ਕੋਈ ਚੱਕਰ ਨਹੀਂ ਹੈਗਾ, ਬੈਠੇ ਬੈਠੇ ਤੁਸੀਂ ਜਿੱਥੇ ਵੀ ਹੈਗੇ ਉੱਥੋਂ ਦੀ ਕਰ ਸਕਦੇ ਆ। ਪਰ ਇਦਾਂ ਜਿੱਦਾਂ ਹੁਣ ਜਾਂ ਤਾਂ ਫਿਰ ਕੈਲੀਫੋਰਨੀਆ ਮੂਵ ਕਰੋ, ਇੱਥੇ ਦੇ ਟੈਕਸ ਦਿਓ, ਇੱਥੇ ਦੀ ਜੌਬ ਲੱਭੋ। ਹਨਾ,
ਓਕੇ ਧੰਨਵਾਦ ਜੀ। ਥੈਂਕ ਯੂ। ਧੰਨਵਾਦ। ਸੋ ਬਿਲਕੁਲ ਜੀ ਇਹ ਬਹੁਤ ਵੱਡੀ ਪ੍ਰੋਬਲਮ ਆ। ਮੈਂ ਵੀ ਦੇਖਦਾ ਵੀ ਕੋਈ ਕਿਸੇ ਦਾ ਕੇਸ ਨਿਊਯਾਰਕ ਲੱਗਾ, ਕੈਲੀਫੋਰਨੀਆ ਰਹੀ ਜਾਂਦਾ, ਕੋਈ ਕੈਲੀਫੋਰਨੀਆ ਲੱਗਾ ਕਿਤੇ ਰਹੀ ਜਾਂਦਾ। ਸੋ ਇਹ ਬਹੁਤ ਵੱਡਾ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਇੱਕ ਵਾਰੀ ਵੀ ਝੂਠ ਮਾੜਾ ਜਿਹਾ ਫੜ ਹੋ ਗਿਆ, ਕਿਉਂਕਿ ਉਹਦਾ ਕਿਸੇ ਨੇ ਆਈਡੀ, ਡਰਾਈਵਿੰਗ ਲਾਇਸੈਂਸ ਬਣਾਇਆ, ਟੈਕਸ ਭਰਿਆ, ਕੋਈ ਬਿੱਲ ਮੰਗ ਲਿਆ ਤੁਹਾਤੋਂ, ਤੇ ਫਿਰ ਤੁਹਾਡਾ ਕੇਸ ਇੱਕ ਝੂਠ ਤੇ ਫੇਲ ਹੋ ਜਾਣਾ ਹੈ। ਤੇ ਦੂਜੀ ਗੱਲ ਏਦਾਂ, ਜਦੋਂ ਹੁਣ ਤੁਸੀਂ ਵਕੀਲ ਨਾਲ ਵੀ ਗੱਲ ਕਰਦੇ ਨਾ, ਭਾਵੇਂ ਮੈਂ ਆ ਭਾਵੇਂ ਕੋਈ ਹੋਰ ਆ, ਸੋ ਜਦੋਂ ਵਕੀਲ ਕਹਿੰਦਾ ਕਿੱਥੇ ਆ ਸੈਨ ਫਰਾਂਸਿਸਕੋ ਕੇਸ ਲਾਣਾ, ਮੈਂ ਐਡਰੈਸ ਕੀ ਹੈ ਤੇਰਾ ਨਾ, ਉਹ ਵਕੀਲ ਨੂੰ ਆ ਕੇ ਏਦਾਂ ਨਹੀਂ ਕਹਿਣਾ ਕਿ ਨਹੀਂ ਭਾਜੀ ਮੈਂ ਰਹਿਣਾ ਤਾਂ LA ਆ, ਪਰ ਮੈਂ ਨਾ ਫ੍ਰੈਜ਼ਨੋ ਦਾ ਆਪਣੇ ਦੋਸਤ ਦਾ ਐਡਰੈਸ ਦੇ ਦੂੰਗਾ। ਉਹ ਸਾਡੇ ਲਈ ਦਿੱਕਤ ਹੈਗੀ ਆ। ਤੁਹਾਡਾ ਜਿਹੜਾ ਐਡਰੈਸ ਹੈਗਾ ਨਾ, ਤੁਸੀਂ ਸਿੱਧੇ ਦੱਸੋ ਕਿ ਮੇਰਾ ਆਹ ਐਡਰੈਸ ਹੈਗਾ, ਇਹਦੇ ਹਿਸਾਬ ਨਾਲ ਮੈਂ ਕੇਸ ਲੱਗਣਾ ਵਾ। ਜੇ ਫਿਰ LA ਆ ਤਾਂ LA ਲੱਗੂਗਾ, ਜੇ ਫ੍ਰੈਜ਼ਨੋ ਤਾਂ ਫਿਰ ਸੈਨ ਫਰਾਂਸਿਸਕੋ ਲੱਗੂਗਾ, ਹੈ ਨਾ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈ ਯੁਵਰਾਜ ਜੀ। ਸਰ ਮੇਰੇ ਬ੍ਰਦਰ ਦਾ ਕੇਸ ਅਸਾਈਲਮ ਕੇਸ 9 ਸਰਕਿਟ ਦੇ ਅੰਡਰ ਹੈ ਜੀ, ਤੇ ਵਰਕ ਪਰਮਿਟ ਆ ਸਕਦਾ ਹੈ ਕਿ ਨਹੀਂ ਆ ਸਕਦਾ? ਬਾਏ ਲਾਅ ਤੇ ਉਹ ਆਈਸ ਦੇ ਉੱਤੇ ਕੀ ਹਾਜ਼ਰੀ ਲੱਗ ਰਹੀ ਹੈ, ਆਈਸ ਉਸ ਦੇ ਕੋਲ ਉਹਦੀ ਕਿ ਨਹੀਂ? ਹਾਂਜੀ ਲੱਗ ਰਹੀ ਹੈ ਹਾਂਜੀ। ਹਾਂਜੀ, ਫਿਰ C18 ਮੈਟਰ ਸਾਡਾ ਉਹ ਆਰਡਰ ਆਫ ਸੁਪਰਵਿਜ਼ਨ ਹੈ ਨਾ, ਉਹਦੇ ਥੱਲੇ ਉਹਦਾ ਵਰਕ ਪਰਮਿਟ ਆ ਸਕਦਾ। 9th ਸਰਕਿਟ ਦੇ ਕੋਲ ਆ, ਉਹਦੇ ਕਰਕੇ ਨਹੀਂ ਆ ਸਕਦਾ। ਜੇ ਆਈਸ ਦੀ ਹਾਜ਼ਰੀ ਲੱਗ ਰਹੀ ਹੈ, ਉਹਦੇ ਬੇਸ ਤੇ ਉਹਦਾ ਵਰਕ ਪਰਮਿਟ ਆ ਸਕਦਾ। ਤੇ ਸਰ ਇਸ ਤੋਂ ਉੱਪਰ ਆਪਣਾ ਕੇਸ ਮਤਲਬ ਜਾ ਸਕਦਾ ਹੈ ਕਿ ਨਹੀਂ? ਮਤਲਬ ਆਹੀ ਇੱਕ ਫਾਈਨਲ ਆਪਣੀ ਅਪੀਲ ਜੇ ਆਏਗਾ ਕੋਰਟ? ਇਹੀ ਆ 9th ਸਰਕਿਟ ਦੇ ਵਿੱਚ ਤੁਸੀਂ ਇੱਕ ਐਨ ਬੈਂਕ ਅਪੀਲ ਕਰ ਸਕਦੇ ਆ। ਜੇ 9th ਸਰਕਿਟ ਫੇਲ ਕਰ ਦੇਵੇ, ਪਰ ਉਹ ਤੁਹਾਡੀ ਤਾਂ ਹੀ ਅਪੀਲ ਹੁੰਦੀ ਹੈ ਜੇ ਵਾਕਈ ਕੋਈ ਲਾਅ ਦਾ ਜਿਹੜਾ ਕਹਿ ਲਓ ਮੁੱਦਾ। ਸੋ ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀਆਂ ਦੇ ਕੇਸ ਆ, ਉਹਦੇ ਵਿੱਚ ਮੁੱਦਾ ਹੁੰਦਾ ਕ੍ਰੈਡੀਬਿਲਿਟੀ ਦਾ। ਬਾਕੀ ਹੋਰ ਤੇ ਮੁੱਦਾ ਕੋਈ ਹੈ ਨਹੀਂ, ਪੋਲੀਟੀਕਲ ਅਸਾਈਲਮ ਸਾਰਾ ਉਹ। ਤੇ ਇਸ ਤੋਂ ਉੱਤੇ ਤਾਂ ਸੁਪਰੀਮ ਕੋਰਟ 'ਚ ਉਹ ਵਾਲਾ ਕੇਸ ਜਾਂਦਾ ਜਿਹਦੇ ਵਿੱਚ ਵਾਕਈ ਕੋਈ ਬੜਾ ਗੰਭੀਰ ਇੱਦਾਂ ਦਾ ਮੁੱਦਾ ਹੋਵੇ ਜਿਹੜਾ ਇਨ ਜਨਰਲ ਸਾਰਿਆਂ ਨੂੰ ਜਿਹੜਾ ਉਹ ਇਫੈਕਟ ਕਰਦਾ ਹੋਵੇ। ਤੇ ਜਿਹੜੇ ਆਹ ਕੇਸ ਹੈਗੇ ਆ ਆਪਣੇ ਇੰਡੀਆ ਵਾਲੇ, ਇਹ 'ਚ ਮੁਸ਼ਕਿਲ ਲੱਗਦਾ ਕਿ ਮੁੱਦਾ ਇਸ ਲੈਵਲ ਦਾ ਬਣਨਾ ਕਿ ਸੁਪਰੀਮ ਕੋਰਟ ਤੱਕ ਜਾਊਗਾ, ਤੇ ਨਾਲੇ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਲਿਟੀਗੇਸ਼ਨ ਹੁੰਦੀ ਹੈ। ਠੀਕ ਹੈ, ਓਕੇ ਸਰ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈ ਜਸਵਿੰਦਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸੀਗਾ ਜੀ, ਮੇਰਾ ਬ੍ਰਦਰ ਆਇਆ ਸੀਗਾ ਜੀ ਇਹਦੇ ਵਿੱਚ, ਤੇ ਉਹਨਾਂ ਨੂੰ ਪੋਰਟ ਆਫ ਐਂਟਰੀ ਤੇ 1 ਮੰਥ ਦੀ ਐਂਟਰੀ ਦਿੱਤੀ ਹੈ ਜੀ। ਕੀ ਉਹਨੂੰ ਵੀਜ਼ਾ ਆਪਾਂ ਐਕਸਟੈਂਡ ਕਰਵਾ ਸਕਦੇ ਹਾਂ, ਜਾਂ ਉਹਦੇ ਲਈ 45 ਡੇਜ਼ ਕਹਿ ਰਹੇ ਨੇ ਵੀ ਪਹਿਲਾਂ ਦੱਸਣਾ ਦਾ, ਪਰ ਉਹਨਾਂ ਦੀ ਤਾਂ ਐਂਟਰੀ 1 ਮੰਥ ਦੀ ਦਿੱਤੀ ਹੈ ਇਹਨਾਂ ਨੂੰ। ਕੀ ਪ੍ਰੋਸੀਜਰ ਹੋ ਸਕਦਾ ਜੀ? ਐਕਸਟੈਂਡ ਤਾਂ ਕਰਾ ਸਕਦੇ ਆ, ਪਰ ਏਦਾਂ ਆ ਕਿ ਜੇ ਉਹਨਾਂ ਨੇ ਐਕਸਟੈਂਡ ਕਰਾਣਾ ਤਾਂ ਦੂਜੀ ਵਾਰੀ ਆਊਗੇ, ਪੰਗਾ ਪਾ ਸਕਦੇ ਹੋ। ਫਿਰ ਏਦਾਂ ਆ ਕਿ ਜੇ ਤਾਂ ਤੁਸੀਂ ਸਮੂਥ ਰੱਖਣੀ ਆਪਣੀ ਐਂਟਰੀ ਅੱਗੇ ਫਿਊਚਰ ਵਾਸਤੇ, ਸੋ ਉਹਨਾਂ ਨੇ ਤੁਹਾਨੂੰ ਤਾਂ ਹੀ ਦਿੱਤੀ। ਉਹ ਕਹਿੰਦਾ ਕਿ ਇਹ ਬੰਦਾ ਝੂਠ ਬੋਲਦਾ ਹੈ, ਜ਼ਿਆਦਾ ਰਹਿੰਦਾ, ਜੋ ਕਹਿ ਰਿਹਾ ਉਹ ਇਹ ਕਰਦਾ ਨਹੀਂ ਹੈ। ਸੋ ਏਦਾਂ ਕਿ ਜੇ ਵਾਪਸ ਚੱਲ ਜਾਓ ਤਾਂ ਇਹ ਹੈ ਕਿ ਆਵਾਜਾਈ ਜਿਹੜੀ ਤੁਹਾਡੀ ਆ ਉਹ ਬਣੀ ਰਹੂਗੀ, ਹੈ ਨਾ। ਬਾਕੀ ਜੇ ਲੀਗਲੀ ਤੁਸੀਂ ਕਹੋ ਕਿ ਐਕਸਟੈਂਡ ਕਰ ਸਕਦੇ ਆ, ਹਾਂਜੀ ਤੁਸੀਂ ਕਰ ਸਕਦੇ ਆ, ਤੁਹਾਨੂੰ ਰੀਜ਼ਨ ਦੇਣਾ ਪੈਣਾ। ਤੇ ਫਿਰ ਅੱਗੇ ਜੇ ਇਮੀਗ੍ਰੇਸ਼ਨ ਆ, ਉਹਨਾਂ ਨੇ ਇਹੀ ਕਹਿਣਾ ਕਿ ਏਦਾਂ ਦਾ ਕੀ ਹੋ ਗਿਆ ਕਿ ਇੱਕਦਮ ਹੀ ਤੁਹਾਡਾ ਇਰਾਦਾ ਬਦਲ ਗਿਆ। ਸੋ ਕਰ ਸਕਦੇ ਆ, ਕੋਈ ਐਸੀ ਰੋਕ ਟੋਕ ਨਹੀਂ ਹੈਗੀ, ਪਰ ਵਾਪਸ ਜਾਓਗੇ ਤਾਂ ਫਿਰ ਇਹ ਹੈ ਕਿ ਆਵਾਜਾਈ ਤੁਹਾਡੀ ਬਣੀ ਰਹੂਗੀ। ਠੀਕ ਹੈ ਜੀ, ਧੰਨਵਾਦ ਜੀ। ਸਾਡੇ ਅਗਲੇ ਕਾਲਰ ਆ ਪ੍ਰਿੰਸ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ ਵੀ ਜਿੱਦਾਂ ਮੈਂ ਅਸਾਈਲਮ ਬੇਸ ਤੇ ਆਪਣਾ ਵਰਕ ਪਰਮਿਟ ਹੈ ਜੀ ਮੇਰਾ, ਮੈਂ ਰਿਨਿਊਅਲ ਲਈ ਅਪਲਾਈ ਕੀਤਾ ਹੋਇਆ ਤੇ ਹਾਲੇ ਤੱਕ ਆਇਆ ਨਹੀਂ ਜੀ ਉਹ। ਤੇ ਜੇ ਨਹੀਂ ਆਉਂਦਾ, ਮੈਂ ਐਕਸਟੈਂਸ਼ਨ ਲੈ ਕੇ ਲਾਇਸੈਂਸ ਦੀ ਟਰੱਕ ਚਲਾ ਸਕਦਾ ਜੀ? ਜੇ ਤਾਂ ਤੁਹਾਡਾ DMV ਨੇ ਓਕੇ ਕਰਤਾ ਤਾਂ ਟਰੱਕ ਚਲਾ ਸਕਦੇ ਆ ਤੁਸੀਂ, ਜੇ ਲਾਇਸੈਂਸ ਤੁਹਾਡਾ ਹੈਗਾ। ਪਰ ਜਿਹੜਾ ਵਰਕ ਪਰਮਿਟ ਆ, ਵਰਕ ਪਰਮਿਟ ਤੁਹਾਡਾ ਇਹ ਗਵਰਨ ਕਰਦਾ ਕਿ ਤੁਸੀਂ ਕੰਮ ਕਰਨ ਲਈ ਆਥੋਰਾਈਜ਼ਡ ਹੈਗੇ ਆ ਕਿ ਨਹੀਂ ਹੈਗੇ, ਹੈ ਨਾ, ਲੀਗਲੀ। ਤੇ ਜੇ ਤੁਹਾਡੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੀ ਮਿਆਦ ਮੁੱਕ ਜਾਂਦੀ ਹੈ, ਸੋ ਲੀਗਲੀ ਤੁਸੀਂ ਵਰਕ ਪਰਮਿਟ ਲਈ ਐਕਸਟੈਂਸ਼ਨ ਲਈ ਵਰਕ ਪਰਮਿਟ ਤੁਹਾਡਾ ਹੈ ਨਹੀਂਗਾ ਵੈਲਿਡ, ਤੇ ਤੁਸੀਂ ਲੀਗਲੀ ਕੰਮ ਨਹੀਂ ਕਰ ਸਕਦੇ। ਠੀਕ ਹੈ ਜੀ, ਧੰਨਵਾਦ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ। ਤੇ ਜੇ ਜੀ ਆਪਾਂ ਦੇਖੋ ਵੀ ਜਿੰਨੀਆਂ ਕਾਲਸ ਆ, ਮੇਰੇ ਹਿਸਾਬ ਨਾਲ ਘੱਟੋ ਘੱਟ 70-80% ਜਿਹੜੇ ਲੋਕ ਆ ਮੋਸਟਲੀ ਪੋਲੀਟੀਕਲ ਅਸਾਈਲਮ ਨਾਲ ਰਿਲੇਟਡ ਆ ਜੀ। ਇਹ ਮੈਂ ਤੁਹਾਡੇ ਵੱਲੋਂ ਨਹੀਂ, ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਪੋਲੀਟੀਕਲ ਅਸਾਈਲਮ ਤੇ ਆ। ਜਦੋਂ ਵੀ ਸਾਡੀ ਕੌਮ ਦੇ ਉੱਤੇ ਕਿਸੇ ਤਰ੍ਹਾਂ ਦੀ ਭਾਰੀ ਹੁੰਦੀ ਆ ਨਾ, ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਿਆ, ਘੱਟੋ ਘੱਟ ਹਾਂ ਦਾ ਨਾਰਾ ਜ਼ਰੂਰ ਮਾਰਿਆ ਕਰੋ। ਚਾਹੇ ਉਹ ਕਿਸਾਨਾਂ ਦਾ ਸੀ, ਚਾਹੇ ਤੁਸੀਂ ਕੱਲ੍ਹ ਵੀਡੀਓ ਦੇਖੀ ਹੋਣੀ ਕਿਸ ਤਰ੍ਹਾਂ ਟੀਚਰਾਂ ਨੂੰ ਕੁੱਟਿਆ ਗਿਆ ਉੱਥੇ। ਤੇ ਕਈ ਵਾਰੀ ਇੰਡੀਆ ਦੇ ਲੀਡਰ ਵੀ ਜਿਹੜੇ ਆ ਉਹ ਬਹੁਤ ਪੁੱਠੇ ਬਿਆਨ ਦਿੰਦੇ ਆ ਵੀ ਜੇ ਜੀ ਤੁਸੀਂ ਖਾਲਿਸਤਾਨ ਬਣਾਉਣਾ, ਅਮਰੀਕਾ 'ਚ ਬਣਾ ਲਓ, ਉੱਥੇ ਬਣਾ ਲਓ। ਇਹ ਜਿਹੜੇ ਲੋਕਾਂ ਨੇ ਇੱਥੇ 25 ਸਾਲ 30 ਸਾਲ 40 ਸਾਲ ਪਹਿਲਾਂ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀ, ਇੰਨੇ ਪ੍ਰੋਟੈਸਟ ਕੀਤੇ, ਇੱਥੇ ਦੀਆਂ ਸਰਕਾਰਾਂ ਨੂੰ ਦੱਸਿਆ ਵੀ ਸਾਡੇ ਨਾਲ ਐਡਾ ਜ਼ੁਲਮ ਹੋ ਰਿਹਾ, ਉਹਦੇ ਬੇਸ ਦੇ ਉੱਤੇ ਬਹੁਤੇ ਪੋਲੀਟੀਕਲ ਅਸਾਈਲਮ ਮਿਲਦੇ ਆ। ਸੋ ਇਹ ਜ਼ਰੂਰ ਇਨਸਾਨੀਅਤ ਦੇ ਨਾਂ 'ਤੇ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ ਉਹ ਯਾਦ ਰੱਖਿਆ ਕਰੋ।
ਤੇ ਅੱਜ ਇੱਕ ਬਹੁਤ ਬੁਰੀ ਖਬਰ ਆ, ਅਮਰੀਕਾ ਦੇ ਵਿੱਚ ਕੰਟਕੀ 'ਚ ਟੋਰਨੇਡੋ ਆਏ ਜਿਹਦੇ ਨਾਲ 100 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਹੋਈ ਆ। ਇੱਕ ਐਮਾਜ਼ੋਨ ਦਾ ਜਿਹੜਾ ਵੇਅਰਹਾਊਸ ਸੀ ਇਲੀਨੋਇਸ ਦੇ ਵਿੱਚ, ਉਹ ਕੋਲੈਪਸ ਕਰ ਗਿਆ। ਉੱਥੇ ਵੀ 100 ਤੋਂ ਵੱਧ ਬੰਦਾ ਜਿਹੜਾ ਆ ਉਹਦੇ ਥੱਲੇ ਦੱਬਿਆ ਹੋਇਆ ਆ ਤੇ 2 ਮੌਤਾਂ ਕਨਫਰਮ। ਇਹ ਬਹੁਤ ਮਾੜੀਆਂ ਖਬਰਾਂ ਆਈਆਂ। ਸੋ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਜਿਨ੍ਹਾਂ ਦੀਆਂ ਕਾਲਸ ਨਹੀਂ ਮਿਲ ਸਕੀਆਂ, ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਮੈਟਰ ਹੈਗਾ, ਤੁਸੀਂ ਅਟਾਰਨੀ ਜੇ ਟਿਰਕਿਆਣਾ ਉਹਨਾਂ ਦੇ ਆਫਿਸ 'ਚ ਕਾਲ ਕਰ ਸਕਦੇ ਹੋ। ਅੱਜ ਵੀ ਕਾਲ ਕਰ ਸਕਦੇ ਹੋ। ਉਹਨਾਂ ਦੇ ਆਫਿਸ ਦੇ ਵਿੱਚ EMPLOYEES ਕੰਮ ਕਰਦੇ ਆ। ਟੈਲੀਫੋਨ ਨੰਬਰ ਹੈਗਾ ਉਹਨਾਂ ਦਾ 415 909 0503 415 909 0503 ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਜੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਾਰੇ ਹੀ ਸਰੋਤਿਆਂ ਨੂੰ ਮੇਰੇ ਹਰਜੋਤ ਸਿੰਘ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਸੁਣਦੇ ਰਹੋ ਪੰਜਾਬੀ ਰੇਡੀਓ USA।